ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਵਦਾਬਰਜ ਮੈਂ ਤੁਹਾਡੀ ਹੋਸਟ ਨੀਲਮ ਖੋਤਮਾ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਪੀਸੋਡ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 9 ਦਸੰਬਰ 2024 26 ਮੱਘਰ ਨਾਨਕ ਸ਼ਾਹੀ ਸਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਾਨੂੰ ਉੱਧਰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਵੀਕਐਂਡ ਦੀਆਂ ਡਿਵੈਲਪਮੈਂਟਸ ਨੇ ਔਰ ਕਰੰਟ ਡਿਵੈਲਪਮੈਂਟਸ ਨੇ ਔਰ ਸਪਾਂਸਰਸ਼ਿਪ ਦੇ ਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹਿਊਸਟਨ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਅਤੇ ਬੀਬੀ ਪਰਮਿੰਦਰ ਕੌਰ ਜੀਲਾ ਵੱਲੋਂ। ਉਹਨਾਂ ਨੇ ਇਹ ਜਿਹੜੀ ਸਪਾਂਸਰਸ਼ਿਪ ਭੇਜੀ ਹੈ ਪੋਤੇ ਦੀ ਜਨਮ ਦੀ ਖੁਸ਼ੀ ਦੇ ਵਿੱਚ। ਸੋ ਆਪਾਂ TV 84 ਅਦਾਰਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਔਰ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਔਰ ਪੋਤੇ ਨੂੰ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਔਰ ਗੁਰਸਿੱਖੀ ਨਾਮਦਾਨ ਵੀ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਬੀਬੀ ਪਰਵਿੰਦਰ ਕੌਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਤੇ ਭਾਰਤ ਦੇ ਹਵਾਲੇ ਨਾਲ ਕਿ ਅਮਰੀਕਾ ਨੇ ਭਾਰਤ ਵੱਲੋਂ ਲਾਏ ਇਸ ਦੋਸ਼ ਨੂੰ ਸਿਰੇ ਤੋਂ ਨਕਾਰਿਆ ਹੈ ਕਿ ਅਮਰੀਕਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਿਹਾ ਅਤੇ ਭਾਰਤ ਨੂੰ ਅਸਥਿਰ ਕੀਤਾ ਜਾ ਰਿਹਾ ਔਰ ਇਹ ਬਿਆਨ ਦਿੱਲੀ ਵਿੱਚ ਅਮਰੀਕਨ ਐਮਬੈਸੀ ਦੇ ਸਪੋਕਸਮੈਨ ਵੱਲੋਂ ਜਿਹੜਾ ਹੈ ਉਹ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰੜਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੋਵਿੰਦਰ ਸਿੰਘ ਭੈਣ ਜੀ ਪਰਵਿੰਦਰ ਕੌਰ ਉਹਨਾਂ ਦੇ ਸਪੁੱਤਰ ਜਗਮੀਤ ਸਿੰਘ ਔਰ ਨੂੰਹ ਰਾਣੀ ਹਨਦੀਪ ਕੌਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪਰਿਵਾਰ ਦੇ ਵਿੱਚ ਵਾਧਾ ਹੈ ਔਰ ਇਹ ਨਵੀਂ ਆਮਦ ਔਰ ਜਿਸ ਬੱਚੇ ਦਾ ਪਿਆਰਾ ਨਾਂ ਅਰਬ ਯੁਜਰਾਜ ਸਿੰਘ ਰੱਖਿਆ ਪਿਛਲੇ ਦਿਨਾਂ 'ਚ ਇਹਨਾਂ ਦਾ ਜਨਮ ਹੋਇਆ। ਉਸ ਤੋਂ ਪਹਿਲਾਂ ਗੁਰਦਿੱਤ ਸਿੰਘ ਜਿਹੜਾ ਹੁਣ ਬਰਾਬਰ ਆਪਣੇ ਦਾਦੇ ਨਾਲ ਘੋਲ ਕਰਦਾ ਉਸ ਪੁੱਤਰ ਨੇ। ਸੋ ਅਸੀਂ ਜਿਵੇਂ ਤੁਸੀਂ ਕਿਹਾ ਵੀ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਜਦੋਂ ਵੀ ਗੁਰਸਿੱਖ ਪਰਿਵਾਰਾਂ 'ਚ ਵਾਧਾ ਹੁੰਦਾ ਹੈ ਬੇਟਾ ਹੋਏ ਬੇਟੀ ਹੋਏ ਇਹ ਪੰਥ ਦਾ ਸਰਮਾਇਆ ਨੇ ਔਰ ਸਤਿਗੁਰੂ ਇਹਨਾਂ ਨੂੰ ਨਾਮਦਾਨ ਸਿੱਖੀ ਦਾਨ ਬਖਸ਼ਣ। ਔਰ ਜਿਸ ਭਾਵਨਾ ਦੇ ਨਾਲ ਵੀਰ ਗੋਵਿੰਦਰ ਸਿੰਘ ਪੰਥ ਦੇ ਨਾਲ ਪਿਆਰ ਕਰਦੇ ਨੇ ਡਾਕਟਰ ਰਣਜੀਤ ਸਿੰਘ ਜਿਨ੍ਹਾਂ ਦੇ ਨਾਲ ਉਹਨਾਂ ਦਾ ਸਫ਼ਰ ਤਾਂ ਬੇਸ਼ੱਕ ਪੰਜਾਬ ਤੋਂ ਹੀ ਜਾਰੀ ਸੀ ਪਰ ਅਮਰੀਕਾ ਆ ਕੇ ਹੋਰ ਵੀ ਪੀੜਾ ਹੋਇਆ ਇੱਥੇ ਲੰਬਾ ਵਕਤ 20-25 ਸਾਲ ਇਕੱਠਿਆਂ ਕੰਮ ਕੀਤਾ ਔਰ ਡਾਕਟਰ ਸਾਹਿਬ ਦੇ ਨਾਲ ਇੱਕੋ ਯਾਰੀ ਵਾਲਾ ਲਗਾਵ ਸੀ ਔਰ ਉਹਨਾਂ ਦੀ ਬਦੌਲਤ ਹੀ ਸਾਡੇ ਨਾਲ ਵੀ ਮਿਲੇ ਔਰ ਉਵੇਂ ਹੀ ਮੁਹੱਬਤ ਕਰਦੇ ਨੇ। ਔਰ ਡਾਕਟਰ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਜਿਵੇਂ ਵੀਰ ਗੋਵਿੰਦਰ ਸਿੰਘ TV 84 ਲਈ ਲਾਈਕ ਏ ਰੌਕ ਖਲੋਤੇ ਨੇ ਹਮੇਸ਼ਾ 2-4 ਦਿਨ ਬਾਅਦ ਕਾਲ ਕਰਕੇ ਹੌਸਲਾ ਵੀ ਦੇ ਦਿੰਦੇ ਨੇ ਕਿ ਭਾਈ ਅਸੀਂ ਖੜੇ ਹਾਂ ਤੁਸੀਂ ਘਬਰਾਇਓ ਨਾ। ਇਹ ਭਾਵਨਾਵਾਂ ਹੀ ਹੁੰਦੀਆਂ ਨੇ ਬਾਕੀ ਤਾਂ ਚਲੋ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਵੀ ਤੁਰੇ ਜਾਂਦੇ ਨੇ
ਹਰ ਇੱਕ ਦੇ ਲਈ ਜੇ ਦੇਖਣਾ ਹੋਏ ਤਾਂ ਜੇ ਇਕਨੋਮੀ ਦਾ ਮਾੜ ਹੈ ਤਾਂ ਸਾਰਿਆਂ ਲਈ ਹੈ। ਜੇ ਸਟਰਗਲਿੰਗ ਫੇਜ਼ ਹੈ ਔਰ ਖੁਦ ਇਸ ਉਮਰ 'ਚ ਵੀ ਪੂਰਾ ਹਾਰਡ ਵਰਕ ਕਰਦੇ ਨੇ, ਟਰੱਕ ਦੇ ਉੱਤੇ ਚੜ੍ਹੇ ਹੁੰਦੇ ਨੇ ਜਦੋਂ ਵੀ ਹੋਏ ਦੂਰ ਦੂਰ ਤੱਕ। ਪਰ TV 84 ਔਰ ਸੱਚੋ ਸੱਚ ਉਸ ਦੇ ਨਾਲ ਰੈਗੂਲਰਲੀ ਜੁੜੇ ਹੋਏ ਨੇ। ਸੋ ਅਸੀਂ ਸਮੁੱਚੇ ਪਰਿਵਾਰ ਦਾ 3 ਜਨਰੇਸ਼ਨਾਂ ਦਾ, ਕਿਉਂਕਿ ਤਿੰਨੋਂ ਹੀ ਹੁਣ ਸਾਡੇ ਨਾਲ ਸੰਬੰਧਿਤ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਵੈਸੇ ਉਹਨਾਂ ਦਾ ਨਿਵਾਸ ਹਿਊਸਟਨ 'ਚ ਨਹੀਂ ਹੈ, ਉਹ ਡਾਲਸ ਟੈਕਸਾਸ। ਵੈਸੇ ਤਾਂ ਚਲੋ ਨੇੜੇ ਨੇੜੇ ਹੈ, ਹਿਊਸਟਨ ਦੀਆਂ ਸਾਰੀਆਂ ਸਾਨੂੰ ਜ਼ਿਆਦਾ ਆਉਂਦੇ ਪਈਆਂ ਨਾ ਸਪਾਂਸਰਸ਼ਿਪ। ਨਹੀਂ ਡਾਲਸ ਵਾਲਿਆਂ ਨੂੰ ਮਾਈਨਸ ਨਾ ਕਰੋ। ਅੱਛਾ ਠੀਕ ਹੈ। ਡਾਲਸ ਸਾਡੇ ਪੁਰਾਣੇ ਸ਼ਹਿਰਾਂ 'ਚੋਂ ਹੈ ਜਿਨ੍ਹਾਂ ਨੇ ਹਿਊਸਟਨ ਡਾਲਸ ਟਵਿਨ ਸਿਟੀਜ਼ ਵਾਂਗ ਹੀ ਨੇ ਸਾਡੇ ਲਈ। ਠੀਕ ਹੈ ਜੀ। ਦੇਖੋ ਅਸੀਂ ਪਿਛਲੇ ਲਾਸਟ ਪ੍ਰੋਗਰਾਮ ਵੀਕਐਂਡ ਤੋਂ ਪਹਿਲਾਂ ਫਰਾਈਡੇ 'ਚ ਜ਼ਿਕਰ ਕੀਤਾ ਸੀ ਕਿ ਵੀ ਫਰਾਈਡੇ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ ਰਾਜ ਸਭਾ ਦੇ ਵਿੱਚ BJP ਦੇ MP ਤਿਵਾੜੀ ਨੇ ਅਮਰੀਕਾ ਦੇ ਉੱਤੇ ਫਾਇਰ ਖੋਲ੍ਹਿਆ ਸੀ, ਪੋਲੀਟੀਕਲ ਫਾਇਰ, ਇਹ ਕਹਿ ਕੇ ਕਿ ਅਮਰੀਕਾ ਦੀ ਡੀਪ ਸਟੇਟ ਅਸਥਿਰ ਕਰ ਰਹੀ ਹੈ। ਉਸ ਦੇ ਵਿੱਚ ਉਹਨਾਂ ਨੇ ਅਮਰੀਕਨ ਏਜੰਸੀ USAID ਦਾ ਜ਼ਿਕਰ ਕੀਤਾ ਹੈ। ਫਿਰ OCCRP ਜਿਹੜੀ ਆਰਗੇਨਾਈਜ਼ਡ ਕ੍ਰਾਈਮ ਐਂਡ ਕਰਪਸ਼ਨ ਰਿਪੋਰਟਿੰਗ ਪ੍ਰੋਜੈਕਟ ਹੈ, ਜਿਸ ਨੂੰ US ਸਟੇਟ ਡਿਪਾਰਟਮੈਂਟ ਫਾਈਨੈਂਸ ਕਰਦਾ, 50% ਫਾਈਨੈਂਸਿੰਗ ਉਹਨਾਂ ਦੀ ਹੈ, ਉਹਨਾਂ ਨੂੰ ਵੀ ਨਾਲ ਘਸੀਟਿਆ। ਨਾਲ ਹੀ ਕਾਂਗਰਸ ਨੂੰ ਵੀ, ਰਾਹੁਲ ਗਾਂਧੀ ਨੂੰ ਵੀ, ਕਿ ਇਹ ਉਜ਼ਬੇਕਿਸਤਾਨ ਜਾ ਕੇ ਮਿਲਿਆ USAID ਦੇ ਡਾਇਰੈਕਟਰ ਨਾਲ, ਜਿਹੜਾ ਮਿਸਟਰ ਹਿਮੰਤ ਕਰਕੇ ਉਹਨਾਂ ਦਾ ਕੋਈ ਨਾਂ ਹੈ, ਸਾਮੰਤ ਪਵਾਰ, ਉਹ ਵੀ ਪੋਸੀਬਲ ਹੈ, ਇੰਡੀਅਨ ਹੀ ਹੈ। ਲੇਕਿਨ ਇਹ ਸਾਰੇ ਤੋਂ ਪਹਿਲੇ ਦਿਨ ਹੀ ਇਹ ਅਸੀਂ ਤਾਂ ਡਿਸਕਸ ਕੀਤਾ ਸੀ ਵੀ ਤਿਵਾੜੀ ਨੇ ਇਹ ਕਿਹਾ, ਪਰ ਮੈਨੂੰ ਇਹ ਲੱਗਾ ਕਿ ਵੀ ਇਹ ਟੈਸਟਿੰਗ ਆਫ ਵਾਟਰ ਹੈ, ਕਿਉਂਕਿ ਬਹੁਤ ਵਾਰ ਇਹ ਪੋਲੀਟੀਸ਼ੀਅਨਸ ਕਰਦੇ ਨੇ ਮੇਨ ਸਟ੍ਰੀਮ ਮੁੱਖ ਧਾਰਾ ਵਾਲੇ ਕਿ ਪਹਿਲਾਂ ਕਿਸੇ ਤੋਂ ਬਿਆਨ ਦਵਾਤਾ, ਉਹਦਾ ਰਿਐਕਸ਼ਨ ਕੀਤਾ, ਬਾਅਦ 'ਚ ਤੁਸੀਂ ਕਹਿ ਦਿਓ ਜੀ ਇਹ ਤਾਂ ਉਹਨਾਂ ਦਾ ਨਿੱਜੀ ਵਿਚਾਰ ਹੈ, ਪਰਸਨਲ ਉਹਨਾਂ ਦਾ ਥਾਟ ਹੈ, ਔਰ ਕਿਨਾਰਾ ਕਰ ਲੈਂਦੇ ਨੇ। ਤੇ ਜੇ ਉਹ ਉਹਨਾਂ ਦਾ ਡਿਜ਼ਾਇਰਡ ਇਫੈਕਟ ਹੋਏ ਜੋ ਚਾਹੁੰਦੇ ਨੇ, ਫਿਰ ਉਸ ਨੂੰ ਬੈਕਿੰਗ ਵੀ ਕਰ ਦਿੰਦੇ ਨੇ, ਕਈ ਵਾਰੀ ਚੁੱਪ ਧਾਰ ਲੈਂਦੇ ਨੇ। ਲੇਕਿਨ ਇਸ ਤਿਵਾੜੀ ਦੇ ਬਿਆਨ ਤੋਂ ਅਗਲੇ ਦਿਨ ਹੀ BJP ਦੇ ਆਫੀਸ਼ੀਅਲ ਐਕਸ ਹੈਂਡਲ ਤੋਂ ਉੱਪਰੋਂ ਥਲੀ ਉਹਨਾਂ ਨੇ 3-4 ਜਿਹੜੇ ਨੇ ਐਕਸ ਜਾਂ ਜਿਹੜਾ ਉਹ ਟਵੀਟ ਕਹਿੰਦੇ ਸੀ ਉਹ ਦਾਗੇ, ਜਿਹਦੇ 'ਚ ਉਹਨਾਂ ਚਾਰਜਸ ਨੂੰ ਹੋਰ ਵੀ ਮਜ਼ਬੂਤੀ ਦੇ ਨਾਲ ਔਰ ਵਿਦ ਜਿਹੜਾ ਫੋਰਸ ਇਹ ਕਿਹਾ ਗਿਆ। ਉਹਦੇ US ਸਟੇਟ ਡਿਪਾਰਟਮੈਂਟ ਦਾ ਵੀ ਜ਼ਿਕਰ ਕੀਤਾ ਗਿਆ ਕਿ ਭਾਈ ਇੰਡੀਆ ਨੂੰ ਡੀਸਟੈਬਿਲਾਈਜ਼ ਕਰਨ ਵਾਲੇ ਜਿਹੜੇ ਰਿਪੋਰਟਾਂ ਨੇ ਉਸ ਨੂੰ ਇਹ ਫਾਈਨੈਂਸ, ਅਮਰੀਕਨ ਡੀਪ ਸਟੇਟ ਦਾ ਜ਼ਿਕਰ ਕੀਤਾ, ਡੀਪ ਸਟੇਟ ਨੂੰ ਡਰਟੀ ਕਹਿ ਕੇ ਕਿ ਵੀ ਇਹ ਤਾਂ ਜਿਹੜਾ ਹੈ ਉਹ ਡੀਸਟੈਬਿਲਾਈਜ਼ ਕਰਨਾ ਚਾਹੁੰਦੇ ਨੇ। ਔਰ ਨਾਲ ਦੀ ਨਾਲ ਈਵਨ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਮਿਸਟਰ ਧਾਨਕਰ, ਉਹ ਉੱਥੇ ਪਹੁੰਚਦਾ ਹੈ ਰਾਜਸਥਾਨ ਦੇ ਵਿੱਚ, ਔਰ ਉੱਥੇ ਇੱਕ ਸਭਾ ਦੇ ਵਿੱਚ ਉਹ ਬੋਲਦੇ ਆ, ਇਹ ਕਹਿੰਦਾ ਹੈ ਕਿ ਵੀ ਖਬਰਦਾਰ ਰਹੋ ਕਿ ਇਹ ਜਿਹੜੀਆਂ ਨੇ ਤਾਕਤਾਂ ਉਹ ਭਾਰਤ ਨੂੰ ਬਿਲਕੁਲ ਡੀਸਟੈਬ ਫੋਰਸਿਸ ਟਰਾਈਂਗ ਟੂ ਹਾਰਮ ਇੰਡੀਆਜ਼ ਇਕੋਨਮੀ। ਵਾਈਸ ਪ੍ਰੈਜ਼ੀਡੈਂਟ ਧਾਨਕਰ ਉਹਨੇ ਜਾ ਕੇ ਕਿਹਾ ਕਿ ਜੀ ਇਹ ਤਾਂ ਸਾਡੀ ਇਕੋਨਮੀ ਨੂੰ ਜਿਹੜੀਆਂ ਬਾਹਰਲੀਆਂ ਤਾਕਤਾਂ ਡਿਸਟਰੋਏ ਕਰਨਾ ਚਾਹੁੰਦੀਆਂ। ਬਹੁਤ ਸਾਰਿਆਂ ਨੇ ਸਮਝਿਆ ਕਿ ਵੀ ਕਿਉਂਕਿ ਜਦੋਂ ਅਡਾਨੀ ਦਾ ਮਾਮਲਾ ਆਇਆ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਲਰੇਡੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ, ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਮੁੱਦੇ ਤੇ ਅਮਰੀਕਾ ਨੇ ਨਿਖਿਲ ਗੁਪਤਾ ਨੂੰ ਐਕਸਟ੍ਰਾਡਾਈਟ ਕੀਤਾ ਹੈ। ਈਵਨ ਜਿਹੜਾ ਰਾਹ ਦਾ ਇੱਕ ਆਫੀਸ਼ੀਅਲ ਵਿਕਾਸ ਯਾਦਵ ਪ੍ਰੋਮੀਨੈਂਟ ਹੈ, ਉਸ ਨੂੰ ਜਿਹੜਾ ਹੈ ਉਹ ਇਸ਼ਤਿਹਾਰੀ ਮੁਜਰਮ ਡਿਕਲੇਅਰ ਕੀਤਾ ਹੈ। ਈਵਨ ਹਿੰਦੀ ਪੰਜਾਬੀ 'ਚ ਵੀ ਉਸ ਸੰਬੰਧੀ ਜਾਣਕਾਰੀ ਛਾਪੀ ਹੈ। ਲੇਕਿਨ ਇਸ ਤੋਂ ਵੀ ਵੱਡਾ ਬਾਣੀਏ ਦੀ ਜੇਬ ਨੂੰ ਜਿਹੜਾ ਅਟੈਕ ਹੋਇਆ ਜਦੋਂ ਨਿਊਯਾਰਕ ਦੇ ਵਿੱਚ ਅਡਾਨੀ, ਉਹਦਾ ਭਤੀਜਾ ਔਰ 5 ਹੋਰ ਉਹਨਾਂ ਦੇ ਖਿਲਾਫ ਜਿਹੜੇ ਨੇ ਉਹ ਚਾਰਜ ਲਾਏ ਗਏ ਕਿ ਉਹਨਾਂ ਨੇ ਅਮਰੀਕਾ ਦੇ ਜਿਹੜੇ ਇਨਵੈਸਟਰ ਨੇ ਉਹਨਾਂ ਦੇ ਫੇਥ ਨੂੰ ਤੋੜਿਆ, ਅਮਰੀਕਨ ਲਾਅ ਦੀ ਉਹਨਾਂ ਨੇ ਉਲੰਘਣਾ ਕੀਤੀ ਹੈ, ਔਰ $260 ਮਿਲੀਅਨ ਦੀ ਜਿਹੜੀ ਹੈ ਉਹ ਬ੍ਰਾਈਬ, ਰਿਸ਼ਵਤ ਆਪਣੇ ਸੋਲਰ ਪ੍ਰੋਜੈਕਟ ਨੂੰ ਥਰੂ ਕਰਾਉਣ ਲਈ ਭਾਰਤ ਦੀਆਂ 4 ਸਟੇਟਾਂ ਜਿਨ੍ਹਾਂ ਦੇ ਵਿੱਚ ਆਂਧਰਾ, ਤੇਲੰਗਾਨਾ, ਤਮਿਲਨਾਡੂ, ਉੜੀਸਾ, ਉੱਥੇ ਬ੍ਰਾਈਬ ਕੀਤਾ ਹੈ। ਸੋ ਉਸ ਦੇ ਨਾਲ ਕਿਉਂਕਿ ਇੱਕਦਮ ਉਹਦੇ ਸ਼ੇਅਰ ਵੀ 25% ਦੇ ਕਰੀਬ ਡਿਗੇ, ਜ਼ਾਹਰ ਹੈ ਕਿ ਸਜ਼ਾ ਵੀ ਹੋਏਗੀ ਅੰਟਿਲ ਅਨਲੈਸ ਕੋਈ ਪੋਲੀਟੀਕਲ ਡੀਲ ਨਾ ਹੋਏ। ਸੋ ਇਸ ਸਾਰੇ ਦੇ ਚੱਲਦਿਆਂ ਇਹ ਤਾਂ ਬਿਹਾਈਂਡ ਕਲੋਜ਼ ਡੋਰ ਲੱਗ ਰਿਹਾ ਸੀ ਕਿ ਵੀ
ਕੁਛ ਨਾ ਕੁਛ ਚੱਲ ਰਿਹਾ, ਪਰ ਇਸ ਲੈਵਲ ਦਾ ਖੁੱਲ੍ਹਾ ਅਟੈਕ ਉਹ ਵੀ ਜਦੋਂ ਅਜੇ ਇਹ ਟ੍ਰਾਂਜੀਸ਼ਨ ਪੀਰੀਅਡ ਚੱਲ ਰਿਹਾ, ਕਿਉਂਕਿ ਅਜੇ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਇਹ ਜਿਹੜੇ ਸਾਰੇ ਚਾਰਜ ਨੇ ਡੀਪ ਸਟੇਟ ਨਾਲ ਜੁੜਿਆ ਹੋਏ ਜਾਂ ਸਟੇਟ ਡਿਪਾਰਟਮੈਂਟ ਨਾਲ ਹੋਏ, ਇਹ ਤਾਂ ਬਾਈਡਨ ਪੀਰੀਅਡ ਦੇ ਨਾਲ ਜੁੜੇ ਹੋਏ ਨੇ। ਸੋ ਐਸਾ ਇਹ ਟਾਈਮਿੰਗ ਉਹਨਾਂ ਨੇ ਕਿਉਂ ਚੁਣੀ ਅਮਰੀਕਾ ਨੂੰ? ਹਾਲਾਂਕਿ ਅਸੀਂ ਇਹ ਕਿਹਾ ਸੀ ਕਿ ਜਦੋਂ ਕੋਲਡ ਵਾਰ ਈਰਾ ਹੈ, ਸੋਵੀਅਤ ਯੂਨੀਅਨ ਔਰ ਅਮਰੀਕਾ ਅੱਡ-ਅੱਡ ਬਲਾਕ 'ਚ ਨੇ, ਭਾਵੇਂ ਇੰਡੀਆ ਆਪਣੇ ਆਪ ਨੂੰ ਨਾਨ ਅਲਾਈਨਡ ਕਹਿੰਦਾ ਸੀ, ਪਰ ਜੇ ਤੁਸੀਂ ਯੂਨਾਈਟਿਡ ਨੇਸ਼ਨਸ ਦੇ ਹੀ ਰਿਕਾਰਡ ਦੇਖ ਲਓ ਤਾਂ ਇੰਡੀਆ ਨੇ ਅਮਰੀਕਾ ਦੇ ਅਗੇਂਸਟ ਜ਼ਿਆਦਾ ਵਾਰ ਵੋਟ ਕੀਤਾ ਹੈ ਰਾਦਰ ਸੋਵੀਅਤ ਯੂਨੀਅਨ ਨਾਲੋਂ ਵੀ ਇਟਸੈਲਫ। ਪਰ ਉਸ ਪੀਰੀਅਡ 'ਚ ਵੀ ਕਦੇ ਐਸਾ ਨਹੀਂ ਆਇਆ ਕਿ ਵੀ ਅਮਰੀਕਾ ਜਿਹੜਾ ਉਹ ਭਾਰਤ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਿਹਾ ਔਰ ਤੋੜਨਾ ਚਾਹੁੰਦਾ, ਭਾਰਤ ਨੂੰ ਅਸਥਿਰ ਕਰਨਾ ਚਾਹੁੰਦਾ। ਹੁਣ ਇੱਕ ਤਾਂ ਅਜੇ ਜਿਹੜੇ ਵੱਡੇ ਵੱਡੇ ਐਨਾਲਿਸਟ ਨੇ ਉਹ ਵੀ ਆਪਣਾ ਸਿਰ ਖੁਰਕ ਰਹੇ ਸੀ ਕਿ ਵੀ ਇਹ ਆਲ ਆਫ ਏ ਸਡਨ ਕੀ ਹੈ, ਇਹਦਾ ਮਤਲਬ ਹੈ ਵੀ ਭਾਰਤ ਦਾ ਬਿਲਕੁਲ ਜਿਹੜਾ ਅਮਰੀਕਾ ਦਾ ਭਾਰਤ ਨਾਲੋਂ ਡਿਸਟੈਂਸ ਹੋ ਗਿਆ ਆਉਣ ਵਾਲੇ। ਔਰ ਇਸ ਸਾਰੇ ਪੀਰੀਅਡ 'ਚ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਪੁਤਿਨ ਜੇ ਸਟੇਟਮੈਂਟ ਦਿੰਦਾ ਹੈ ਕਿ ਭਾਰਤ ਬੜਾ ਵਧੀਆ ਦੇਸ਼ ਹੈ, ਇਨਵੈਸਟਮੈਂਟ ਦੇ ਲਈ ਬਹੁਤ ਪ੍ਰੋਫਿਟੇਬਲ ਹੈ। ਹੁਣ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਰਾਜਨਾਥ ਸਿੰਘ ਜਿਹੜਾ ਉਹ ਮਾਸਕੋ 'ਚ ਬੈਠਾ ਹੈ ਔਰ ਰਿਪੀਟਡਲੀ ਜਿਹੜਾ ਇਸ ਕਿਸਮ ਦੀ ਲਾਈਨ ਜਿਹੜੀ ਰਸ਼ੀਆ ਵੱਲੋਂ, ਸੋ ਉਸ ਤੋਂ ਇਹ ਲੱਗਾ ਕਿ ਵੀ ਭਾਰਤ ਇੱਕ ਪਾਸੇ ਜਾਂ ਤਾਂ ਇਹ ਜਿਹਨੂੰ ਕਹਿੰਦੇ ਨੇ ਕਿ ਬਿਟਰ ਕੇ ਇਹ ਸ਼ੋਅ ਕਰ ਰਿਹਾ ਕਿ ਮੈਂ ਫਿਰ ਵਾਪਸ ਚੱਲਿਆ ਰੂਸ ਵੱਲ, ਪਰ ਇਹਦੇ ਬਾਵਜੂਦ ਇਸ ਲੈਵਲ ਦੀ ਓਪਨ ਜਿਹੜੀ ਐਲੀਗੇਸ਼ਨ ਹੈ ਇਹ ਅਨਥਿੰਕੇਬਲ ਹੈ ਵੀ ਇਹਦਾ ਕੀ ਰੀਜ਼ਨ ਹੈ। ਹਾਲਾਂ ਅੱਜ ਮੈਂ ਦੇਖ ਰਿਹਾ ਸੀ ਕਿ ਕਿਸੇ ਨੇ ਇਸ ਦਾ ਇੱਕ ਥੋੜੀ ਜਿਹੀ ਇਸ ਮੁੱਦੇ ਤੇ ਬਰਫ਼ ਪਿਘਲਾਈ ਹੈ। ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਫੈਕਟ ਇਹ ਜਿਹੜੀ ਲਾਈਨ ਵੀ ਲਈ, ਕਿਉਂਕਿ ਉਹਦੇ 'ਚ ਸਿੱਧਾ ਅਮਰੀਕਾ ਨੂੰ ਬਲੇਮ ਕਰਨ ਦੀ ਥਾਂ ਡੀਪ ਸਟੇਟ ਨੂੰ ਕਿਹਾ ਗਿਆ ਕਿ ਡਿਸਟਰਕਟੀਬਲ ਹੈ, ਔਰ ਦੂਸਰਾ ਤੀਸਰਾ ਉਹਨੇ ਕਿਹਾ ਵੀ ਇਹ ਟਰੰਪ ਨੂੰ ਖੁਸ਼ ਕਰਨ ਲਈ ਵੀ ਹੈ, ਕਿਉਂਕਿ ਆਲਰੇਡੀ ਟਰੰਪ ਵੱਲੋਂ ਵੀ ਇਹੀ ਚਾਰਜ ਜਿਹੜਾ ਡੀਪ ਸਟੇਟ ਦੇ ਉੱਤੇ ਲਾਇਆ ਜਾਂਦਾ। ਡੀਪ ਸਟੇਟ ਪੈਂਟਾਗਨ ਨੂੰ ਕਹਿੰਦੇ ਨੇ, ਇਹਨਾਂ ਦੀ ਜਿਹੜੀ ਰੀਅਲ ਤਾਕਤ ਹੈ, ਰੀਅਲ ਇੰਟੈਲੀਜੈਂਸ ਏਜੰਸੀ CIA ਵੀ ਉਹਦੇ 'ਚ ਆ ਜਾਂਦੀ ਹੈ। ਸੋ ਇਹ ਇੱਕ ਨੇ ਇਹ ਦੇਣ ਦੀ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਕਿਉਂਕਿ ਜੋ ਕੁਛ ਇੰਡੀਆ ਨੇ ਕਿਹਾ ਉਹ ਆਲਰੇਡੀ ਟਰੰਪ ਔਰ ਉਹਦੇ ਐਲਾਈ ਇਨਕਲੂਡਿੰਗ ਕਾਸ਼ ਪਟੇਲ, ਜਿਹਨੇ ਕਿ ਸਾਰੇ ਦੇ ਉੱਤੇ ਜਦੋਂ ਉਹਨੂੰ FBI ਦਾ ਹੈੱਡ ਵੀ ਬਣਾਇਆ ਗਿਆ ਤਾਂ ਉਹਨੇ ਕਿਹਾ ਜੀ ਮੈਂ ਤਾਂ ਇਹ ਜਿਹੜਾ ਹੈੱਡਕੁਆਟਰ ਹੈ ਇਹਨਾਂ ਦਾ ਇਹਨੂੰ ਮਿਊਜ਼ੀਅਮ ਬਣਾ ਦਿਆਂਗਾ, 50% EMPLOYE ਕੱਟ ਹੋ ਜਾਣਗੇ। ਔਰ ਦੂਸਰਾ ਇਸ ਕਿਸਮ ਦੀ ਲਾਈਨ ਹੀ ਤੁਲਸੀ ਗੈਬਰਟ ਜਿਹੜੀ 18 ਇੰਟੈਲੀਜੈਂਸ ਏਜੰਸੀਆਂ ਦੀ ਚੀਫ ਬਣੀ ਹੈ। ਸੋ ਇਹ ਪਾਰਟਲੀ ਇਸ ਦੇ ਉੱਤੇ ਇਹ ਕਾਮੈਂਟ ਹੈ ਕਿ ਜੀ ਟਰੰਪ ਨੂੰ ਖੁਸ਼ ਕਰਨ ਦੇ ਲਈ ਇਹ ਕੀਤਾ ਜਾ ਰਿਹਾ। ਹਾਲਾਂ ਅਸੀਂ ਇਹ ਵੀ ਦੱਸ ਦਈਏ ਕਿ ਅੱਜ ਹੀ ਟਰੰਪ ਨੇ ਅਸਿਸਟੈਂਟ ਐਡਵੋਕੇਟ ਜਨਰਲ, ਅਸਿਸਟੈਂਟ ਅਟਾਰਨੀ ਜਨਰਲ, ਇੱਥੇ ਐਡਵੋਕੇਟ ਨਹੀਂ ਕਹਿੰਦੇ ਸਾਡੇ ਖਿੱਤੇ 'ਚ ਐਡਵੋਕੇਟ ਹੈ, ਅਸਿਸਟੈਂਟ ਅਟਾਰਨੀ ਜਨਰਲ ਦੇ ਤੌਰ ਤੇ ਹਰਮੀਤ ਕੌਰ ਢਿੱਲੋਂ ਨੂੰ ਨੋਮੀਨੇਟ ਕੀਤਾ ਹੈ। ਔਰ ਇਹ ਜਿਹੜੀ ਹੈ ਅਸਿਸਟੈਂਟ ਅਟਾਰਨੀ ਜਨਰਲ ਫॉर ਸਿਵਲ ਰਾਈਟਸ US ਡਿਪਾਰਟਮੈਂਟ ਆਫ ਜਸਟਿਸ। ਔਰ ਉਹਨੇ ਟਰੰਪ ਨੇ ਟਵੀਟ ਕਰਕੇ ਪੂਰੀ ਤਾਰੀਫ ਕੀਤੀ ਹੈ। ਇਹ ਧਿਆਨ ਰਹੇ ਵੀ ਹਰਮੀਤ ਕੌਰ ਢਿੱਲੋਂ ਉਹੀ ਬੀਬੀ ਵਕੀਲ ਹੈ ਜਿਸ ਦੀ ਫੈਮਿਲੀ ਪ੍ਰੋਫਾਈਲ ਤੇ ਅਸੀਂ ਵੀ ਗੱਲ ਕੀਤੀ ਸੀ। ਔਰ ਰਿਪਬਲਿਕਨ ਜਦੋਂ ਕਨਵੈਨਸ਼ਨ ਹੋਈ ਹੈ ਪਿੱਛੇ, ਔਰ ਉਸ ਦੇ ਵਿੱਚ ਬਿਗਨਿੰਗ ਸੈਸ਼ਨ ਦੇ ਵਿੱਚ ਹਰਮੀਤ ਕੌਰ ਢਿੱਲੋਂ ਨੇ ਜਿਹੜਾ ਅਰਦਾਸ ਕੀਤੀ ਸੀ। ਔਰ ਉਸ ਤੋਂ ਪਹਿਲਾਂ ਵੀ ਪਿਛਲੇ ਸਾਲਾਂ 'ਚ ਵੀ, ਔਰ ਇਹ ਸਾਰੇ ਪੀਰੀਅਡ 'ਚ ਹਾਲਾਂ ਪਾਲਿਸੀ ਵਾਈਜ਼ ਹਰਮੀਤ ਕੌਰ ਢਿੱਲੋਂ ਵੀ ਉਸੇ ਲਾਈਨ ਦੇ ਉੱਤੇ ਹੀ ਹੈ ਕਿ ਭਾਈ ਅਮਰੀਕਨ ਸਿਸਟਮ ਦੇ ਵਿੱਚ ਕੀ ਹੋ ਰਿਹਾ, ਕਿ ਪਰ ਜਿਹੜੀ ਹੈ ਉਹ ਵੱਡੀ ਲਾਅ ਫਰਮ ਰਨ ਕਰਦੀ ਰਹੀ ਹੈ। ਔਰ ਇਸ ਦੇ ਉੱਤੇ ਪੂਰੇ ਜਿਹੜਾ ਹੈ ਉਹ ਡੋਨਲਡ ਟਰੰਪ ਨੇ ਪੂਰੇ ਸੋਲੇ ਗਾਏ ਨੇ ਕਿ ਭਾਈ ਫਰਮ ਅਮਰੀਕਨ ਵੈਲਿਊਜ਼ ਔਰ ਜਿਹੜਾ ਫਰਾਡ ਹੈ ਉਸ ਨੂੰ ਫੜਨ ਲਈ। ਔਰ ਦੂਜਾ ਪਰ ਚਲੋ ਸਾਨੂੰ ਇਹ ਲੱਗਦਾ ਵੀ ਇਹ ਹਰਮੀਤ ਕੌਰ ਢਿੱਲੋਂ ਦਾ ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟਸ ਲਈ ਬਣਨਾ ਥੋੜ੍ਹਾ ਜਿਹਾ ਇੱਕ ਪ੍ਰੋਟੈਕਟਿਵ ਅੰਬਰੈਲਾ ਜ਼ਰੂਰ ਹੋਏਗਾ, ਕਿਉਂਕਿ ਜਿਸ ਕਿਸਮ ਦੀ ਤੁਲਸੀ ਗੈਬਰਟ ਔਰ ਕਾਸ਼ ਪਟੇਲ ਦਾ ਰਿਕਾਰਡ ਹੈ ਉਹ ਥੋੜ੍ਹਾ ਬਹੁਤ ਡਾਊਟਫੁਲ ਹੈ। ਪਰ ਹਰਮੀਤ ਕੌਰ ਢਿੱਲੋਂ ਬੜੀ ਫਰਮ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਲਾ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਕਮਲਾ ਹੈਰਿਸ ਨੇ ਜਦੋਂ ਕੈਲੀਫੋਰਨੀਆ ਦੀ ਜਿਹੜਾ ਉਹ ਮੇਨ
ਹੁੰਦਿਆਂ ਸੈਨੇਟਰ ਤਾਂ ਬਾਅਦ ਚ ਬਣੀ, ਉੱਥੋਂ ਦੀ ਅਟਰਨੀ ਜਨਰਲ ਸੀ, ਜਿਹੜਾ ਇੱਕ ਪ੍ਰਿਜ਼ਨ ਦੇ ਵਿੱਚ ਕੇਸ ਸੀ, ਸਿੱਖ ਜਿਹੜੇ 에ਅਰ ਫੋਰਸ ਤੋਂ ਰਿਟਾਇਰ ਹੋ ਕੇ ਆਏ ਔਰ ਕੇਸ ਦਾੜੀ ਨਾਲ ਸਰਵ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਰਾਹਤ ਨਹੀਂ ਸੀ ਦਿੱਤੀ ਔਰ ਜਿਹੜਾ ਉਹ ਸਸਪੈਂਡ ਕੀਤਾ ਸੀ ਜਾਂ ਉਹਨੂੰ ਜੌਬ ਹੀ ਨਹੀਂ ਸੀ ਦਿੱਤਾ। ਉਸ ਕੇਸ ਨੂੰ ਵੀ ਬੀਬੀ ਹਰਮੀਤ ਕੌਰ ਢਿੱਲੋਂ ਨੇ ਲੜਿਆ ਸੀ। ਸੋ ਇਹ ਇੱਕ ਸਾਡੇ ਨੁਕਤਾ ਨਿਗਾਹ ਤੋਂ ਜਿਹੜੀ ਹੈ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਐਟਲੀਸਟ ਸਿਵਲ ਰਾਈਟਸ ਦੇ ਇਸ ਮੁਕਾਮ ਤੇ ਇਸ ਬੀਬੀ ਦਾ ਪਹੁੰਚਣਾ, ਇਹ ਹਾਈਐਸਟ ਅਟਾਰਨੀ ਜਨਰਲ ਤੋਂ ਬਾਅਦ ਹਾਈਐਸਟ ਸੈਕੰਡ ਜਿਹੜੀ ਹੈ ਓਪੋਜੀਸ਼ਨ ਹੈ। ਹੁਣ ਅਸੀਂ ਮੁੜਦੇ ਹਾਂ ਵੀ ਇਸ ਦੇ ਉੱਤੇ ਜਿਹੜਾ ਇੰਡੀਆ ਦਾ ਬਿਹੇਵੀਅਰ ਹੈ, ਹਾਲਾਂ ਜਿਵੇਂ ਮੈਂ ਕਿਹਾ ਹੈ ਕਿ ਵੀ ਇੱਕ ਸੈਕਸ਼ਨ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਇੰਡੀਆ ਪਲੀਜ਼ ਕਰ ਰਿਹਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਕਿਉਂਕਿ ਉਸ ਨੇ ਵੀ ਡੀਪ ਸਟੇਟ ਔਰ ਦੂਸਰੇ ਬਾਰੇ ਉਹੀ ਖਦਸ਼ੇ ਜ਼ਾਹਰ ਕੀਤੇ ਹੋਏ ਨੇ ਔਰ ਉਹਨਾਂ ਨੂੰ ਖੁਸ਼ ਕਰ ਰਿਹਾ। ਪਰ ਮੈਨੂੰ ਇਹ ਲੱਗਦਾ ਵੀ ਸ਼ਾਇਦ ਇਹ ਵੀ ਪਾਰਟਲੀ ਹੋਏਗਾ ਓਪਨਲੀ ਆਉਣ ਲਈ, ਪਰ ਇਸ ਤੋਂ ਜ਼ਿਆਦਾ ਕੁਛ ਨਾ ਕੁਛ ਐਸਾ ਅੰਦਰੂਨੀ ਦਾਇਰਾਕਾਰ ਚੱਲ ਰਿਹਾ ਹੈ ਜਿਹਦੇ 'ਚ ਅਮਰੀਕਾ ਨੇ ਕੱਲੀ ਬਾਂਹ ਨਹੀਂ ਮਰੋੜੀ ਹੋਈ, ਬਾਂਹ ਮਰੋੜ ਕੇ ਤਾਂ ਪਿੱਠ ਨਾਲ ਲਾਈ ਹੈ, ਧੌਣ ਤੇ ਗੋਡਾ ਵੀ ਰੱਖਿਆ ਹੋਇਆ ਔਰ ਉਸ ਦੀਆਂ ਇਹ ਚੀਕਾਂ ਪੈ ਰਹੀਆਂ ਨੇ। ਲੇਕਿਨ ਇਹਨੂੰ ਜਿਹੜੀ ਅੱਜ ਦੇ ਟਾਈਟਲ ਦੇ ਵਿੱਚ ਵੀ ਅਸੀਂ ਇਸ ਨੂੰ ਡੌਗ ਬਿਹੇਵੀਅਰ ਦੇ ਨਾਲ ਕਿਹਾ, ਇਹ ਲਫ਼ਜ਼ ਜਾਂ ਇਹ ਟਾਈਟਲ ਵਾਲੇ ਲਫ਼ਜ਼ ਸਾਡੀ ਆਪਣੀ ਚੋਣ ਨਹੀਂ ਨੇ। ਅਟੈਕ ਡੌਗ ਬਿਹੇਵੀਅਰ, ਇਹ ਸ਼ਸ਼ੀ ਥਰੂਰ ਜਿਹੜਾ ਖੁਦ ਇੱਕ ਸਟੇਜ ਦੇ ਉੱਤੇ ਅੰਡਰ ਸੈਕਟਰੀ ਜਨਰਲ ਰਿਹਾ ਯੂਨਾਈਟਿਡ ਨੇਸ਼ਨਸ ਦਾ, ਬੜਾ ਸਫਿਸਟੀਕੇਟ ਮਾਈਂਡ, ਕੇਰਲਾ ਦਾ ਬ੍ਰਾਹਮਣ ਔਰ ਜ਼ਬਰਦਸਤ ਰਾਈਟਰ, ਉਹਨੇ ਇਸ ਦੇ ਉੱਤੇ ਕਿਹਾ ਵੀ ਅਟੈਕ ਡੌਗ ਬਿਹੇਵੀਅਰ embarrassment to India. Tharoor slams BJP after US rejects allegation. ਕਿਉਂਕਿ ਜਿਹੜੇ BJP ਦੇ ਐਕਸ ਹੈਂਡਲ ਤੇ ਲਾਏ ਗਏ ਆਬਜੈਕਸ਼ਨ, ਉਹਨਾਂ ਨੂੰ ਇਮੀਡੀਏਟਲੀ ਅਗਲੇ ਦਿਨ ਹੀ ਅਮਰੀਕਨ ਐਮਬੈਸੀ ਦਿੱਲੀ ਦੇ ਵਿੱਚ ਉਹਨਾਂ ਦੇ ਸਪੋਕਸਪਰਸਨ ਨੇ ਇਹਨਾਂ ਨੂੰ ਨਕਾਰਿਆ। ਉਸ ਦਾ ਅਸੀਂ ਹੁਣੇ ਹੀ ਜ਼ਿਕਰ ਕਰਾਂਗੇ। ਹਾਲਾਂਕਿ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਦੇ ਬੁਲਾਰੇ ਤੋਂ ਵੀ ਇਹ ਸਵਾਲ ਪੁੱਛਿਆ ਜਾਏਗਾ। ਪਰ ਸ਼ਸ਼ੀ ਥਰੂਰ ਨੇ ਉਸ ਨਕਾਰਨ ਤੋਂ ਬਾਅਦ ਹੀ ਇਸ ਦੇ ਉੱਤੇ ਉਹਨੇ ਜਿਹੜਾ ਕਮੈਂਟ ਕੀਤਾ, ਉਹਨਾਂ ਦੀ ਜਿਹੜੀ ਪੋਸਟ ਐਕਸ ਦੇ ਉੱਤੇ ਥਰੂਰ ਨੇ ਕਿਹਾ, ਇਟ ਇਜ਼ ਕਲੀਅਰ the BJP neither understands democracy nor diplomacy. They are so blinded by petty politics that they forget the value of a free press and vibrant independent civil society organizations in a democracy, and they are oblivious to a ruling party's responsibilities in maintaining good relations with key foreign countries. ਹੁਣ ਇਹ ਸ਼ਸ਼ੀ ਥਰੂਰ ਮਾਸਟਰ ਹੈ ਫੋਰਨ ਪਾਲਿਸੀ ਦਾ ਔਰ ਓਵਰਆਲ ਉਹ ਇਹ ਸਮਝ ਗਿਆ ਵੀ ਇਹ ਤਾਂ ਆਪਣਾ ਬੇੜਾ ਗਰਕ ਕਰ ਰਹੇ ਨੇ ਕਿ ਤੁਸੀਂ ਅਮਰੀਕਾ ਨੂੰ ਪਬਲਿਕਲੀ ਤੁਹਾਡੀ ਰੂਲਿੰਗ ਪਾਰਟੀ ਚਾਰਜ ਕਰ ਰਹੀ ਹੈ ਕਿ ਜੀ ਤੁਸੀਂ ਤਾਂ ਡੀਸਟੈਬਲਾਈਜ਼ ਕਰਨਾ ਚਾਹੁੰਦੇ ਹੋ ਇੰਡੀਆ ਨੂੰ। ਹੁਣ ਉਹ ਇਹ ਕਹਿ ਰਿਹਾ ਵੀ ਇਹ ਜਿਹੜੇ ਹਾਕਮ ਬੈਠੇ ਨੇ ਬੀਜੇਪੀ ਵਾਲੇ, ਨਾ ਇਹਨਾਂ ਨੂੰ ਜਮਹੂਰੀਅਤ ਦਾ ਪਤਾ ਹੈ, ਨਾ ਇਹਨਾਂ ਨੂੰ ਕੂਟਨੀਤੀ ਦਾ ਪਤਾ ਹੈ, ਨਾ ਇਹਨਾਂ ਨੂੰ ਡਿਪਲੋਮੇਸੀ ਨਾ ਡੈਮੋਕ੍ਰੇਸੀ ਕਿਸੇ ਦਾ ਵੀ ਇਲਮ ਨਹੀਂ ਹੈ। ਉਹ ਛੋਟੀ ਮੋਟੀ ਸਿਆਸਤ ਦੇ ਵਿੱਚ ਇੰਨੇ ਅੰਨੇ ਹੋਏ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਿਵਲ ਸੁਸਾਇਟੀ ਦੇ ਵਿੱਚ ਮੀਡੀਆ ਜਾਂ ਦੂਸਰੇ ਦੇ ਵਿੱਚ ਇੰਡੀਪੈਂਡੈਂਟ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਔਰ ਜਦੋਂ ਤੁਸੀਂ ਬਿਹੇਵ ਕਰਦੇ ਹੋ ਤੁਸੀਂ ਕਿਵੇਂ ਜਿਹੜੇ ਨੇ ਚੰਗੇ ਰਿਸ਼ਤੇ ਮੁਲਕਾਂ ਦੇ ਨਾਲ ਬਣਾਉਣੇ ਨੇ। ਔਰ ਉਹਨੇ ਕਿਹਾ ਦਿਸ ਅਟੈਕ ਡੌਗ ਬਿਹੇਵੀਅਰ ਇਜ਼ ਐਨ ਐਮਬੈਰਸਮੈਂਟ ਟੂ ਇੰਡੀਆ, ਕਿ ਵੀ ਇਹ ਤਾਂ ਭਾਰਤ ਦੇ ਲਈ ਸ਼ਰਮਿੰਦਗੀ ਹੈ ਇਹ ਅਟੈਕ ਡੌਗ, ਕਿ ਵੀ ਤੁਸੀਂ ਕੁੱਤਾ ਜਿਹਨਾਂ ਦਾ ਹੁਸ਼ ਕਰਕੇ ਜਿਹੜਾ ਉਹ ਪੈ ਜਾਓ। ਹੁਣ ਇਸ ਦੇ ਉੱਤੇ ਜਿਹੜਾ ਅਮਰੀਕਾ ਨੇ ਰਿਐਕਸ਼ਨ ਦਿੱਤਾ, ਉਹਨਾਂ ਦੇ ਐਮਬੈਸੀ ਦੇ ਸਪੋਕਸਪਰਸਨ ਨੇ ਉਹਨੂੰ ਦਾ ਹਿੰਦੂ ਅਖਬਾਰ ਦੀ ਜਿਹੜੀ ਫੋਰਨ ਰਿਪੋਰਟਰ ਹੈ ਔਰ ਆਲਮੋਸਟ ਅਥਾਰਟੀ ਹੈ ਸੁਹਾਸਿਨੀ ਹੈਦਰ, ਇਹ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਆਈਡੀਆਲੋਗ ਹੈ ਉਹਦੀ ਡਾਟਰ ਹੈ, ਉਸ ਨੇ ਪੂਰਾ ਇਹਦੇ ਤੇ ਡਿਟੇਲ ਰਿਪੋਰਟਿੰਗ ਕੀਤੀ ਹੈ ਔਰ ਉਹਨੇ ਹੈਡਲਾਈਨ ਇਹ ਦਿੱਤਾ ਕਿ ਡਿਸਅਪਾਇੰਟਿੰਗ says US in sharp response denying BJP's anti-Modi agenda accusation. A US embassy spokesperson responded to BJP's allegations it was behind an agenda to target PM Modi and Adani. ਕਿਉਂਕਿ BJP ਨੇ ਜਿੱਥੇ ਡੀਸਟੈਬਲਾਈਜੇਸ਼ਨ ਕਿਹਾ ਉਹਨੇ ਕਿਹਾ ਜੀ ਐਂਟੀ ਮੋਦੀ ਜਿਹੜਾ ਸਾਰਾ ਮੂਵ ਹੈ ਔਰ ਰਾਹੁਲ ਗਾਂਧੀ ਦੇ ਉੱਤੇ ਵੀ
उन्होंने ये कहा, सोनिया गांधी ਨੂੰ भी कहा जी ये तो एजेंट है, और उत्थे पार्लीमेंट भी एक दिन उन्होंने स्टाल कर दी बीजेपी वालियां ने कि जी डिबेट करो इन्हां दे राहुल गांधी सोनिया गांधी दे की संबंध ने, मिस्टर सॉरेस नाल की ने ते फलाना की है, ढिमका की है। हुण इस दे उत्ते उन्होंने जिहड़ा ऑलरेडी जिहड़ा चार्ज लाया राहुल गांधी ते कि जदों उज़बेकिस्तान दे विच सी ओ ते समंथा पवार US एड ਦਾ ਜਿਹੜਾ ਐਡਮਿਨਿਸਟ੍ਰੇਟਰ ਹੈ ਔਰ ਡੀਪ ਸਟੇਟ ਨਾਲ ਉਹਦਾ ਸੰਬੰਧ ਹੈ USA, ਉਹ ਵੀ ਉੱਥੇ ਮੌਜੂਦ ਸੀ। ਸੋ ਉਹਨੇ ਇਹ ਕਿਹਾ ਵੀ ਇਸ ਵੇਲੇ ਮੁਲਕ ਦਾ ਸਭ ਤੋਂ ਵੱਡਾ ਗਦਾਰ ਰਾਹੁਲ ਗਾਂਧੀ ਹੈ, ਕਿਉਂਕਿ ਉਹ ਅਮਰੀਕਨਾਂ ਦੇ ਨਾਲ ਜੁੜਿਆ ਹੋਇਆ ਤੇ ਅਮਰੀਕਾ ਦੀ ਡੀਪ ਸਟੇਟ ਇੰਡੀਆ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਹੈ। ਇਹ ਸਾਰਾ ਇਸ ਦਾ ਪਾਰਟ ਹੈ। ਹੁਣ ਇਸ ਦੇ ਉੱਤੇ ਮੈਂ ਇਹਦੀ ਸੁਹਾਸਨੀ ਹੈਦਰ ਦੀ ਸਟੋਰੀ ਨੂੰ ਥੋੜਾ ਐਲੈਬੋਰੇਟ ਕਰਾਂਗਾ ਤਾਂ ਕਿ ਜਿਹੜੇ ਵੀਰਾਂ ਭੈਣਾਂ ਨੇ ਫਰਾਈਡੇ ਦਾ ਪ੍ਰੋਗਰਾਮ ਨਹੀਂ ਦੇਖਿਆ ਉਹ ਵੀ ਇਸ ਬੈਕਗਰਾਉਂਡ ਨੂੰ ਜਾਣ ਲੈਣ ਕਿ ਐਗਜ਼ੈਕਟਲੀ ਐਲੀਗੇਸ਼ਨ ਕੀ ਸੀ। ਔਰ ਇਹ ਜਿਹੜਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਐਲੀਗੇਸ਼ਨ ਸੀ ਕਿ US ਸਟੇਟ ਡਿਪਾਰਟਮੈਂਟ ਅਮਰੀਕਾ ਦੇ ਵਿੱਚ ਵਿਦੇਸ਼ ਮੰਤਰਾਲੇ ਨੂੰ ਸਟੇਟ ਡਿਪਾਰਟਮੈਂਟ ਕਹਿੰਦੇ ਨੇ, ਔਰ ਉਹਦਾ ਦਾ ਸੀ ਕਿ ਜਿਹੜਾ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੈ ਉਹ ਇਸ ਦੇ ਪਿੱਛੇ ਹੈ ਜੋ ਕਿ ਨਰਿੰਦਰ ਮੋਦੀ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਜਾਂ ਇੰਡੀਅਨ ਬਿਜ਼ਨਸਮੈਨ ਗੌਤਮ ਅਡਾਨੀ, ਇਹ ਸਾਰੇ ਜਿਹੜੇ ਨੇ ਇਹ ਅਮਰੀਕਾ ਦੀ ਡੀਪ ਸਟੇਟ ਜਾਂ US ਸਟੇਟ ਡਿਪਾਰਟਮੈਂਟ ਦਾ ਹੀ ਏਜੰਡਾ ਜੋ ਕੁਝ ਹੋ ਰਿਹਾ। ਔਰ ਇਸ ਦੇ ਉੱਤੇ ਜ਼ਾਹਰ ਹੈ ਅਮਰੀਕਾ ਨੇ ਕਿਹਾ ਵੀ ਇਹ ਬੜਾ ਨਿਰਾਸ਼ਾ ਵਾਲਾ ਹੈ, ਔਰ ਇਹਨਾਂ ਨੇ ਬੀਜੇਪੀ ਨੇ ਤਾਂ ਇਹੀ ਚਾਰਜ ਕੀਤਾ ਸੀ ਆਪਣੇ ਕਿ ਵੀ ਇਹ ਜਿਹੜੀ ਇਨਵੈਸਟੀਗੇਟਿਵ ਰਿਪੋਰਟਿੰਗ ਪੋਰਟਲ ਹੈ OCCRP, ਇਹ ਵੀ US ਗਵਰਨਮੈਂਟ ਹੈ ਇਹਦੇ ਬਿਹਾਈਂਡ। ਔਰ ਇਹ ਪਰ ਅਮਰੀਕਾ ਨੇ ਕਿਹਾ ਵੀ ਇਹ ਅਸੀਂ ਅਮਰੀਕਾ ਤਾਂ ਚੈਂਪੀਅਨ ਹੈ ਮੀਡੀਆ ਫਰੀडम ਅਰਾਊਂਡ ਦਾ ਵਰਲਡ ਐਂਡ ਡਜ਼ ਨਾਟ ਇਨਫਲੂਐਂਸ ਐਡੀਟੋਰੀਅਲ ਡਿਸੀਜਨਸ ਬਾਈ ਥੀਸ ਆਰਗੇਨਾਈਜੇਸ਼ਨਸ। ਅਸੀਂ ਕੋਈ ਵੀ ਪ੍ਰਭਾਵਿਤ ਨਹੀਂ ਕਰਦੇ ਸਾਰਿਆਂ ਨੂੰ। ਉਹਨਾਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਭਾਰਤ ਦੀ ਰਾਜਸੀ ਪਾਰਟੀ ਨੇ ਇਸ ਕਿਸਮ ਦੇ ਦੋਸ਼ ਸਾਡੇ ਤੇ ਲਾਏ ਨੇ। US ਐਮਬੈਸੀ ਨਿਊ ਦਿੱਲੀ 'ਚ ਉਹਨਾਂ ਦੇ ਸਪੋਕਸਪਰਸਨ ਨੇ ਕਿਹਾ ਕਿ ਅਮਰੀਕਾ ਕਾਫੀ ਲੰਬੇ ਵਕਤ ਤੋਂ ਮੀਡੀਆ ਫਰੀडम ਦੁਨੀਆ ਭਰ 'ਚ ਹੋਏ ਇਸ ਦਾ ਚੈਂਪੀਅਨ ਹੈ, ਕਿਉਂਕਿ ਫ੍ਰੀ ਔਰ ਇੰਡੀਪੈਂਡੈਂਟ ਪ੍ਰੈਸ ਜਿਹੜੀ ਹੈ ਇਹ ਬੜੀ ਜ਼ਰੂਰੀ ਹੈ ਕਿਸੇ ਵੀ ਜਮਹੂਰੀਅਤ ਲਈ, ਕਿਉਂਕਿ ਇਸ ਦੇ ਨਾਲ ਹੀ ਤੁਸੀਂ ਕੰਸਟਰਕਟਿਵ ਡਿਬੇਟ ਕਰ ਸਕਦੇ ਹੋ ਤੇ ਜਿਹੜੇ ਲੋਕ ਤਾਕਤ 'ਚ ਨੇ ਉਹਨਾਂ ਨੂੰ ਤੁਸੀਂ ਜਵਾਬਦੇਹ ਬਣਾ ਸਕਦੇ ਹੋ। ਔਰ ਫਿਰ ਉਹਨਾਂ ਨੇ ਅੱਗੋਂ ਕਿਹਾ ਕਿ ਵੀ ਇਹ ਜਿਹੜੀ ਕਿਉਂਕਿ ਬੀਜੇਪੀ ਦੇ ਹੈਂਡਲ ਨੇ ਕਿਹਾ ਸੀ ਕਿ ਫਾਈਨੈਂਸ਼ੀਅਲ ਟਾਈਮਜ਼ ਔਰ ਦੂਸਰੀਆਂ ਜਿਨ੍ਹਾਂ ਨੇ ਮੋਦੀ ਔਰ ਅਡਾਨੀ ਨੂੰ ਲਿਖ ਕੀਤਾ ਹੈ ਜਾਂ OCCRP ਆਰਗੇਨਾਈਜ਼ਡ ਕ੍ਰਾਈਮ ਐਂਡ ਕਰਪਸ਼ਨ ਰਿਪੋਰਟਿੰਗ ਪ੍ਰੋਜੈਕਟ, ਇਹ ਸਾਰੇ ਜਿਹੜੇ ਨੇ ਇਹ ਜਿਨ੍ਹਾਂ ਨੇ ਅਡਾਨੀ ਦੇ ਪ੍ਰੋਜੈਕਟਸ ਨੂੰ ਕੀਨੀਆ ਔਰ ਮਿਆਂਮਾਰ 'ਚ ਉਹਨਾਂ ਨੂੰ ਐਕਸਪੋਜ਼ ਕੀਤਾ, ਇਹ ਸਭ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਅਦਾਰੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ OCCRP ਰਿਪੋਰਟਸ ਨੂੰ ਜੋੜਿਆ ਕਿ ਕਿਵੇਂ ਇੰਡੀਆ ਨੇ ਪੈਗਾਸਸ ਸਪਾਈ ਸੌਫਟਵੇਅਰ ਇਜ਼ਰਾਈਲ ਤੋਂ ਖਰੀਦਿਆ ਔਰ ਉਸ ਪੈਗਾਸਸ ਦੇ ਨਾਲ ਉਹ ਇੰਡੀਅਨ ਜਰਨਲਿਸਟ ਨੂੰ ਜਿਹੜੇ ਇਨਵੈਸਟੀਗੇਟਿਵ ਰਿਪੋਰਟ ਕਰਦੇ ਨੇ ਉਹਨਾਂ ਨੂੰ ਦੇ ਵਿੱਚ ਵੀ ਉਹ ਪੈਗਾਸਸ ਵਾੜਿਆ ਹੋਇਆ, ਉਹਨਾਂ ਦੀ ਸਪਾਈਂਗ ਕਰਦੇ ਨੇ। ਨਾਲ ਦੇ ਨਾਲ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਤਿਨ ਦੇ ਵੀ ਇਹ ਵੀ ਚਾਰਜ ਜਿਹੜਾ ਹੈ ਇਹਦੇ 'ਚ ਉਹਨਾਂ ਨੇ ਲਾਇਆ ਸੀ। ਔਰ ਇਹਨੂੰ ਉਹਨਾਂ ਨੇ ਕਿਹਾ ਕਿ ਬਈ ਇਹ The Hindu ਕਹਿ ਰਹੀ ਹੈ ਕਿ this is the first time ruling party has directly attacked the US government for stories that are critical of Modi government, which is said had damaging the impact on India's image। ਇਹ ਪਹਿਲੀ ਵਾਰ ਹੋਇਆ ਕਿ ਇਸ ਕਿਸਮ ਦਾ ਦੋਸ਼ ਲਾਇਆ ਗਿਆ। ਔਰ ਇਹ ਨਾਲ ਦੀ ਨਾਲ ਉਹਨੇ ਕਿਹਾ ਵੀ ਇਹ ਜਿਹੜੀਆਂ ਸਟਰੋਂਗ ਸਟੇਟਮੈਂਟਸ ਦੋਨੋਂ ਪਾਸਿਓਂ ਆਈਆਂ, ਬੀਜੇਪੀ ਨੇ ਚਾਰਜ ਲਾਇਆ, ਅਮਰੀਕਨ ਡਿਪਾਰਟਮੈਂਟ ਨੇ ਐਮਬੈਸੀ ਨੇ ਉਹਨੂੰ ਕਾਊਂਟਰ ਕੀਤਾ। ਇਹ ਸ਼ੋਅ ਕਰਦਾ ਹੈ ਕਿ ਇਸ ਵੇਲੇ ਅਮਰੀਕਾ ਔਰ ਭਾਰਤ ਦੇ ਸੰਬੰਧ ਕਿਸ ਹੇਠਲੇ ਪੱਧਰ ਤੇ ਜਾ ਚੁੱਕੇ ਨੇ। ਹੁਣ ਤੁਸੀਂ ਇਹਨੂੰ ਇਮੈਜਿਨ ਕਰੋ G20 ਦੇ ਵੇਲੇ, ਕੁਆਡ ਦੇ ਵੇਲੇ, ਦੂਸਰੇ ਤੀਸਰੇ ਦੇ ਵੇਲੇ ਐਂ ਲੱਗਦਾ ਸੀ ਕਿ ਬਈ ਅਮਰੀਕਾ ਇੰਡੀਆ ਤਾਂ ਜਿਹੜੇ ਨੇ ਹੁਣ ਇਵੇਂ ਬਗਲਗੀਰ ਹੋ ਗਏ ਨੇ। ਚਾਈਨਾ ਵੱਡਾ ਚੈਲੰਜ ਹੈ, ਅਮਰੀਕਾ ਨੂੰ ਵੀ ਉਸ ਖਿੱਤੇ 'ਚ ਕੋਈ ਚਾਹੀਦਾ ਸੀ। ਹੁਣ ਤਾਂ ਇੰਡੀਆ ਜੋ ਕਰ ਰਿਹਾ ਹੈ ਉਹ ਮਨਜ਼ੂਰ ਹੋਏਗਾ, ਉਹਨੂੰ ਕੌਣ ਚੈਲੰਜ ਕਰੇਗਾ ਕਿ ਭਾਈ ਵੱਡੇ ਸਾਹਿਬ ਨਾਲ ਯਾਰੀ ਹੈ। ਪਰ ਇਹ ਦੇਖੋ ਵੀ ਕਿਵੇਂ ਜਦੋਂ ਇਹ ਕਿਹਾ ਜਾਂਦਾ ਹੈ ਕਿ 24 hours is too long a time in
ਪੋਲਿਟਿਕਸ ਵਿਦਨ 18 ਮਹੀਨੇ 'ਚ। ਹਰਦੀਪ ਸਿੰਘ ਨਿੱਜਰ ਦਾ 18 ਜੂਨ 2023 ਨੂੰ ਮਰਡਰ ਹੁੰਦਾ ਹੈ, 18 ਸਤੰਬਰ ਨੂੰ ਜਸਟਿਨ ਟਰੂਡੋ ਜਿਹੜੇ ਨੇ ਇਨਕਸ਼ਾਫ ਕਰਦੇ ਨੇ, ਔਰ ਉਸ ਤੋਂ ਲੈ ਕੇ 1.5 ਸਾਲ ਦੇ ਵਿੱਚ ਅਸਮਾਨ ਤੋਂ ਧਰਤੀ ਤੇ ਜਿਹਨੂੰ ਕਹਿੰਦੇ ਨੇ ਧੜਮ ਕਰਕੇ ਡਿੱਗਣਾ, ਉਹ ਅਸੀਂ ਦੇਖ ਰਹੇ ਹਾਂ। ਔਰ ਇਸ ਤੋਂ ਪਹਿਲਾਂ ਹੁਣ ਇਸੇ ਸਟੋਰੀ 'ਚ ਉਹਨਾਂ ਨੇ ਗੁਰਪਤਵੰਤ ਪੰਨੂ ਔਰ ਉਸ ਕੇਸ ਦਾ ਜ਼ਿਕਰ ਕੀਤਾ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਉਸ ਤੋਂ ਬਾਅਦ ਕੰਟਰੋਵਰਸੀ ਆਈ ਰਿਲੇਸ਼ਨ 'ਚ, ਜਦੋਂ US ਡਿਪਾਰਟਮੈਂਟ ਆਫ ਜਸਟਿਸ ਤੇ ਸਿਕਿਉਰਿਟੀਜ਼ ਨੇ ਐਕਸਚੇਂਜ ਕਮਿਸ਼ਨ ਜਿਹੜਾ ਉਹਨਾਂ ਦਾ ਹੈ, ਉਹਨਾਂ ਨੇ ਇੰਡਾਇਕਟਮੈਂਟ ਫਾਈਲ ਕੀਤੀਆਂ US ਕੋਰਟਸ ਦੇ ਵਿੱਚ ਇੰਪਲੀਕੇਟਿੰਗ ਅਡਾਨੀ ਤੇ ਉਹਦੀ ਫੈਮਿਲੀ ਦੇ ਟੱਬਰਾਂ ਨੂੰ, ਜਿਸ ਦੇ ਵਿੱਚ ਬਰਾਈਬਰੀ, ਐਕਸਚੇਂਜ ਫਰਾਡ ਤੇ ਅਦਰ ਵਾਇਓਲੇਸ਼ਨਸ ਅਮਰੀਕਾ ਦੇ ਕਾਨੂੰਨ ਦੀਆਂ ਇਹਨਾਂ ਦਾ ਜ਼ਿਕਰ ਸੀ। ਹਾਲਾਂਕਿ ਮਿਨਿਸਟਰੀ ਜਿਹੜੀ ਉਹਨਾਂ ਦਾ ਭਾਰਤ ਦਾ ਵਿਦੇਸ਼ ਮੰਤਰਾਲਾ ਹੈ, ਉਹਨਾਂ ਨੇ BJP ਦੀ ਸਟੇਟਮੈਂਟ ਜਾਂ US ਐਮਬੈਸੀ ਰਿਸਪੌਂਸ ਤੇ ਕੁਝ ਨਹੀਂ ਕਿਹਾ। ਔਰ ਲੇਕਿਨ ਇਸ ਤੋਂ ਇੱਕ ਗੱਲ ਜ਼ਾਹਰ ਹੈ ਕਿ ਵੀ BJP ਨੇ ਆਪਣੀਆਂ ਪੋਸਟਾਂ ਦੇ ਵਿੱਚ ਤੇ ਹੋਰ ਪ੍ਰੈਸ ਸਟੇਟਮੈਂਟਸ ਦੇ ਵਿੱਚ ਖਾਸ ਤੌਰ ਤੇ ਫ੍ਰੈਂਚ ਮੀਡੀਆ ਏਜੰਸੀ ਮੀਡੀਆ ਪਾਰਟੇ ਦਾ ਜ਼ਿਕਰ ਵੀ ਕੀਤਾ ਹੈ ਕਿ ਜੀ ਦੇਖੋ ਉਹਨਾਂ ਨੇ ਵੀ ਇਹ ਬੈਕ ਕੀਤਾ ਕਲੇਮ ਨੂੰ ਕਿ US ਗਵਰਨਮੈਂਟ ਦੀ ਹੀ ਏਜੰਸੀ ਹੈ USAID ਔਰ ਸਟੇਟ ਡਿਪਾਰਟਮੈਂਟ ਔਰ ਦੂਸਰਾ ਜਿਹੜੇ ਨੇ ਇੰਟਰਫੀਅਰ ਕਰ ਰਹੇ ਨੇ। ਹਾਲਾਂਕਿ ਜਦੋਂ ਮੈਂ ਸਟੂਡੀਓ ਵੱਲ ਵਾਕ ਕਰ ਰਿਹਾ ਸੀ ਤੇ ਮੇਨ ਇੰਟਰਨੈਸ਼ਨਲ ਨਿਊਜ਼ ਸੀ, ਹਿੰਦੂ ਬਿਊਰੋ ਨੇ ਵੀ ਲਾਈ ਕਿ ਇਹ ਜਿਹੜਾ ਫ੍ਰੈਂਚ ਮੀਡੀਆ ਦਾ ਹਵਾਲਾ BJP ਦੇ ਉਸ ਐਕਸ ਤੋਂ ਦਿੱਤਾ ਗਿਆ ਸੀ, ਉਸ ਨੂੰ ਫ੍ਰੈਂਚ ਮੀਡੀਆ ਨੇ ਜਿਹੜਾ ਉਹ ਹੈ ਬਿਲਕੁਲ ਜਲਚ ਕੀਤਾ। BJP ਸਪਰੈਡਿੰਗ ਫੇਕ ਨਿਊਜ਼ ਸੇਜ਼ ਫ੍ਰੈਂਚ ਮੀਡੀਆ ਹਾਊਸ ਮੀਡੀਆ ਪਾਰਟ, ਕਿਉਂਕਿ ਮੀਡੀਆ ਪਾਰਟ ਦੀਆਂ ਰਿਪੋਰਟਾਂ ਨੂੰ ਵੀ ਕੋਟ ਕਰਕੇ BJP ਨੇ ਅਪਰੂਵ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜੀ USAID ਔਰ ਦੂਸਰੀਆਂ ਇਹ ਸਾਰੀਆਂ ਅਮਰੀਕਾ ਫੰਡਡ ਨੇ ਔਰ ਉਹ ਡੀਪ ਸਟੇਟ ਨਾਲ ਜੁੜੀਆਂ ਹੋਈਆਂ। ਔਰ ਇਹ ਜਿਹੜਾ ਮੀਡੀਆ ਪਾਰਟ ਨੇ ਇਸ ਦੇ ਉੱਤੇ ਕਿਹਾ, ਉਹਨਾਂ ਦੀ ਇਨ ਅ ਸਟੇਟਮੈਂਟ ਇਸ਼ੂਡ ਔਨ ਸੰਡੇ, publisher and director of Mediapart, Karina Forte said, Mediapart firmly condemns the instrumentalization of its recently published investigative article about OCCRP by Bharatiya Janata Party, India's Prime Minister Narendra Modi, in order to serve BJP's political agenda and attack press freedom। ਨਾਲ ਦੀ ਨਾਲ ਉਹਨਾਂ ਨੇ ਧਰਾਸ਼ਾਹੀ ਕਰ ਦਿੱਤਾ BJP ਦਾ ਆਰਗੂਮੈਂਟ। ਉਹਨਾਂ ਨੇ ਕਿਹਾ ਕਿ ਬਈ ਇਹ ਸਾਡੀ ਇੱਕ ਨਿਰਪੱਖ ਇਨਵੈਸਟੀਗੇਸ਼ਨ ਹੈ ਜਿਹਦੇ 'ਚ ਅਸੀਂ ਸਾਬਤ ਕੀਤਾ ਵੀ ਕੌਣ ਕੀ ਕਰ ਰਿਹਾ, ਪਰ ਇਹਨੂੰ ਪੋਲੀਟੀਕਲੀ ਯੂਜ਼ ਕਰਨਾ BJP ਵੱਲੋਂ ਔਰ ਇਸ ਦੇ ਨੂੰ ਆਧਾਰ ਬਣਾ ਕੇ ਪ੍ਰੈਸ ਫਰੀडम ਤੇ ਅਟੈਕ ਕਰਨਾ। ਉਹਨਾਂ ਨੇ ਕਿਹਾ there are no facts available supporting the conspiracy theory promoted by BJP, Mrs. Forte said while expressing solidarity with courageous Indian and international journalists who report and investigate in India। ਉਹਨਾਂ ਨੇ ਕਿਹਾ ਜੀ ਕੋਈ ਐਸਾ ਸਬੂਤ ਨਹੀਂ ਹੈ ਜਿਹਦੇ 'ਚ ਇਹ ਹੋਏ ਕਿ ਕੋਈ ਅਮਰੀਕਾ ਦੀ ਕੰਟਰੋਵਰਸੀ ਹੈ ਔਰ ਮੀਡੀਆ ਪਾਰਟ ਨੇ ਭਾਰਤੀ ਜਰਨਲਿਸਟਾਂ ਨੂੰ ਜਿਹੜੇ ਇਨਵੈਸਟੀਗੇਟਿਵ ਜਰਨਲਿਸਟ ਨੇ ਔਰ ਇੰਨਾ ਪ੍ਰੈਸ਼ਰ ਸਹਿ ਕੇ ਵੀ ਜਿਹੜਾ ਉਹ ਆਪਣਾ ਇਨਵੈਸਟੀਗੇਟਿਵ ਜਰਨਲਿਜ਼ਮ ਕਰ ਰਹੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ। ਔਰ ਇਸ ਦੇ ਉੱਤੇ ਹੀ ਹੁਣ ਇਹ ਸਟੋਰੀ ਨੇ ਕਿਹਾ ਕਿ ਵੀ ਇਹ ਜਿਹੜੀ ਪੋਲੀਟੀਕਲ ਕੰਸਪੀਰੇਸੀ ਨੂੰ ਬਣਾਉਣਾ ਹੈ ਔਰ US ਗਵਰਨਮੈਂਟ ਦੀਆਂ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਔਰ ਉਸ ਨੂੰ USAID ਐਡਮਿਨਿਸਟ੍ਰੇਟਰ ਤੇ ਚਾਰਜ ਲਾਉਣਾ ਹੈ, ਇਹ ਸਾਰੇ ਦਾ ਕੀ ਪਿਛੋਕੜ ਹੋ ਸਕਦਾ ਹੈ। ਔਰ ਕਿਉਂਕਿ ਉਹਦੇ 'ਚ ਇੰਡੀਆ ਨੇ ਤਾਂ BJP ਨੇ ਸਿੱਧਾ ਕਿਹਾ ਕਿ ਫॉर ਇੰਸਟੈਂਸ ਡਿਊਰਿੰਗ ਹਿਸ ਸੀਕ੍ਰੇਟ ਵਿਜ਼ਿਟ ਟੂ ਉਜ਼ਬੇਕਿਸਤਾਨ ਲਾਸਟ ਈਅਰ, Samantha Power, the administrator of USAID, which funds OCCRP, was also present. The deep state is an evil force that has brought nothing but destruction. ਹੁਣ ਇੰਡੀਅਨ ਗਵਰਨਮੈਂਟ ਦੀ ਅਫੀਸ਼ੀਅਲ ਪਾਰਟੀ ਅਮਰੀਕਾ ਦੀ ਪੈਂਟਾਗਨ ਨੂੰ, ਸਟੇਟ ਡਿਪਾਰਟਮੈਂਟ ਨੂੰ, ਵਾਈਟ ਹਾਊਸ ਵੀ ਉਹਦਾ ਹਿੱਸਾ ਹੁੰਦਾ ਹੈ, ਸੈਨੇਟ ਔਰ ਹਾਊਸ ਦੀਆਂ ਕਮੇਟੀਆਂ, ਫੋਰਨ ਰਿਲੇਸ਼ਨਸ ਕਮੇਟੀ, ਇਹ ਸਾਰੇ ਪਾਲਿਸੀ ਉਹਨਾਂ ਨੂੰ ਡਿਸਟਰਕਟਿਵ ਔਰ ਤਬਾਹੀ ਵਾਲਾ ਦੱਸਣਾ ਜਿਹੜਾ ਇਹ ਅਨਯੂਜੂਅਲ ਹੈ। ਪਰ ਇਸ ਸਾਰੇ ਦੇ ਚਲਦਿਆਂ ਅਸੀਂ ਇਹੀ ਆਸ ਕਰਦੇ ਹਾਂ ਕਿ ਭਾਈ ਇਹ ਅਲਟੀਮੇਟਲੀ ਇੰਡੀਆ ਦੀ ਸਮਝ ਅਮਰੀਕਾ ਨੂੰ ਆ ਗਈ ਹੈ। ਅੰਦਰ ਵੜ ਕੇ ਅਮਰੀਕਾ ਨੇ, ਜਿਵੇਂ ਮੈਂ ਕਿਹਾ ਵੀ ਕੱਲੀ ਬਾਂਹ ਘੁਮਾ ਕੇ ਪਿੱਠ ਨਾਲ ਨਹੀਂ ਲਾਈ, ਧੌਣ ਤੇ ਵੀ ਗੋਡਾ ਰੱਖਿਆ ਤੇ ਚੀਕਾਂ ਪੈ ਰਹੀਆਂ ਨੇ, ਤੇ ਇਹ ਚੀਕ ਜਰਾ ਉਹਨਾਂ ਨੇ ਬਾਹਰ ਆ ਕੇ ਉੱਚੀ ਜਿਹੀ ਮਾਰੀ ਆ ਕਿ ਮਰ ਗਏ ਲੋਕੋ, ਇਹੀ ਇਹਨੂੰ ਕਿਹਾ ਜਾ ਸਕਦਾ। ਅਦਰਵਾਈਜ਼ ਬਿਲਕੁਲ ਠੀਕ ਕਿਹਾ ਸ਼ਸ਼ੀ ਥਰੂਰ ਨੇ ਕਿ ਵੀ ਇਹ ਐਗਰੈਸਿਵ ਡੌਗ ਬਿਹੇਵੀਅਰ
ਬਿਲਕੁਲ। ਇਹ ਜਮਹੂਰੀਅਤ ਦੇ ਵਿੱਚ ਔਰ ਜਿੱਥੇ ਤੁਸੀਂ ਫੋਰਨ ਕੰਟਰੀਜ਼ ਨਾਲ ਰਿਲੇਸ਼ਨਸ ਬਣਾਉਂਦੇ ਹੋ ਉਸ ਦੇ ਨਾਲ ਇਸ ਕਿਸਮ ਦਾ ਬਿਹੇਵੀਅਰ ਉਹਨਾਂ ਨੇ ਕਿਹਾ ਵੀ ਨਾ ਇਹਨਾਂ ਨੂੰ ਡੈਮੋਕ੍ਰੇਸੀ ਦਾ ਪਤਾ ਹੈ ਨਾ ਇਹਨਾਂ ਨੂੰ ਡਿਪਲੋਮੇਸੀ ਦਾ ਪਤਾ ਹੈ। ਹਾਂ, ਇੱਕ ਇਹਨਾਂ ਨੂੰ ਜ਼ਰੂਰ ਪਤਾ ਹੈ ਕਿ ਭਾਈ ਕਿਵੇਂ ਕਰਪਸ਼ਨ ਕਰਨੀ ਹੈ। ਔਰ ਜਿਵੇਂ ਅੱਜ ਇੱਕ ਮੀਡੀਆ ਕਮੈਂਟੇਟਰ ਕਹਿ ਰਿਹਾ ਸੀ ਕਿ ਜੀ ਵੈਸੇ ਤਾਂ ਦੋ ਬੰਦੇ ਹੀ ਮੁਲਕ ਨੂੰ ਚਲਾ ਰਹੇ ਨੇ, ਮੋਦੀ ਔਰ ਅਮਿਤ ਸ਼ਾਹ, ਪਰ ਕਹਿੰਦੇ ਜੇ ਸੱਚ ਕਹਿਣਾ ਹੋਏ ਤਾਂ ਇੱਕ ਬੰਦਾ ਹੀ ਮੁਲਕ ਨੂੰ ਚਲਾ ਰਿਹਾ, ਅਡਾਨੀ, ਕਿਉਂਕਿ ਉਹ ਇਹਨਾਂ ਦਾ ਮੇਨ ਜਿਹੜਾ ਉਹ ਵਿੱਤ ਮੰਤਰੀ ਹੈ, ਖਜ਼ਾਨਾ ਉਹਦਾ, ਔਰ ਹੱਥ ਜਿਹੜੇ ਨੇ ਮੋਦੀ ਔਰ ਅਮਿਤ ਸ਼ਾਹ ਦੇ, ਤੇ ਲੁੱਟ ਪੂਰੀ। ਔਰ ਕਿਉਂਕਿ ਯਾਰ ਜਦੋਂ ਕਾਬੂ ਆ ਜਾਏ, ਅਡਾਨੀ ਕਾਬੂ ਜਿਵੇਂ ਆਇਆ ਹੋਇਆ, ਇਹ ਉਹਨੂੰ ਹੀ ਬਚਾਉਣ ਦੇ ਨਾਂ ਥੱਲੇ ਜਿਹੜਾ ਇਹ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ ਇਹ ਹੋਰ ਪਾਸੇ ਨੂੰ ਇਸ ਨੂੰ ਤੋਰਿਆ ਜਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰ, ਜੋ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਪ੍ਰੋਗਰਾਮ ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਸ਼ੇਖਰ ਕੁਮਾਰ ਜਾਦਵ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ ਹੈ ਕਿ ਭਾਰਤ ਵਿੱਚ ਹਿੰਦੂਆਂ ਦੀ ਬਹੁ ਗਿਣਤੀ ਹੈ ਅਤੇ ਇੱਥੋਂ ਦੇ ਸਿਸਟਮ ਨੂੰ ਬਹੁ ਗਿਣਤੀ ਜਿਹੜੀ ਹੈ ਹਿੰਦੂਆਂ ਨੂੰ ਜਿਹੜੇ ਉਹਨਾਂ ਦੀਆਂ ਜਿਹੜੀਆਂ ਇਛਾਵਾਂ ਦੇ ਅਨੁਸਾਰ ਹੀ ਜਿਹੜਾ ਆਪਣਾ ਚਲਾਇਆ ਜਾਣਾ ਚਾਹੀਦਾ। ਔਰ ਇਸ ਬਿਆਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤ ਵਿੱਚ ਜੁਡੀਸ਼ਰੀ ਪੂਰੀ ਤਰ੍ਹਾਂ ਹਿੰਦੂਤਵੀ ਰੰਗ ਵਿੱਚ ਰੰਗੀ ਹੋਈ ਹੈ ਔਰ ਜਿਹੜੀ ਘੱਟ ਗਿਣਤੀਆਂ ਇਸ ਤੋਂ ਕੋਈ ਵੀ ਆਸ ਨਾ ਰੱਖਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਕਸਰ ਜਦੋਂ ਜਮਹੂਰੀਅਤ ਦਾ ਜਾਂ ਡੈਮੋਕ੍ਰੇਸੀ ਜਾਂ ਲੋਕਤੰਤਰ ਦਾ ਜ਼ਿਕਰ ਹੁੰਦਾ ਹੈ ਤੇ ਇੱਕ ਸਟੇਟਮੈਂਟ ਅਕਸਰ ਕੋਟ ਹੁੰਦੀ ਹੈ ਲਿੰਕਨ ਦੇ ਨਾਲ ਜੋੜ ਕੇ, ਅਬਰਾਹਿਮ ਲਿੰਕਨ ਨਾਲ, ਡੈਮੋਕ੍ਰੇਸੀ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ। ਫਿਰ ਜਦੋਂ ਹੋਰ ਜਿਹੜੇ ਗਿਆਨਵਾਨ ਨੇ ਇਹਨੂੰ ਐਕਸਪਲੇਨ ਕਰਦੇ ਨੇ ਕਿ ਜਦੋਂ ਕਿਸੇ ਜਮਹੂਰੀਅਤ ਜਾਂ ਲੋਕਤੰਤਰ ਦੀ ਲੰਮੀ ਉਮਰ ਦੇ ਲਈ ਜਾਂ ਉਹ ਸਿਸਟਮ ਜਸਟ ਹੋਏ, ਨਿਆਂਕਾਰੀ ਹੋਏ, ਸ਼ਹਿਰੀਆਂ ਨੂੰ ਇਨਸਾਫ ਮਿਲੇ, ਤਾਂ ਫਿਰ ਉਸ ਦੇ 4 ਪਿੱਲਰ ਮੰਨੇ ਜਾਂਦੇ ਨੇ। ਇੱਕ ਤਾਂ ਆਫੀਸ਼ੀਅਲੀ ਜਿਹੜੇ ਹੈ ਹੀ ਨੇ ਜਿਨ੍ਹਾਂ ਦੇ ਵਿੱਚ ਲੈਜਿਸਲੇਚਰ, ਐਗਜ਼ੈਕਟਿਵ ਔਰ ਜੁਡੀਸ਼ਰੀ,
ਔਰ ਚੌਥਾ ਉਸ ਨੂੰ ਮੀਡੀਆ ਕਿਹਾ ਜਾਂਦਾ ਹੈ, ਕਿਉਂਕਿ ਮੀਡੀਆ ਤਨਕੀਦ ਕਰਦਾ ਹੈ, ਕ੍ਰਿਟਿਸਾਈਜ਼ ਕਰਦਾ ਹੈ, ਆਲੋਚਨਾ ਕਰਦਾ ਹੈ, ਕੀੜੇ ਲੱਭਦਾ ਹੈ। ਉਸ ਦੇ ਵਿੱਚ ਆਪੋਜੀਸ਼ਨ ਦਾ ਵੀ ਇੱਕ ਵੱਡਾ ਰੋਲ ਹੁੰਦਾ ਹੈ। ਇਸ ਲਈ ਜਿਸ ਸਿਸਟਮ ਦੇ ਵਿੱਚ ਆਪੋਜੀਸ਼ਨ ਨੂੰ ਡੈਸੀਮੇਟ ਕਰ ਦਿੱਤਾ ਜਾਏ, ਉਹਨੂੰ ਵੀ ਇਹ ਕਿਹਾ ਜਾਂਦਾ ਹੈ ਕਿ ਵੀ ਫਿਰ ਬਹੁ ਗਿਣਤੀ ਦੇ ਥੱਲੇ ਹੀ ਫੈਸਲੇ ਹੁੰਦੇ ਨੇ, ਔਰ ਮੀਡੀਆ ਨੂੰ ਵੀ ਜਿਹੜਾ ਹੈ ਉਹ ਐਗਜ਼ੈਕਟਿਵ ਆਪਰੇਟ ਕਰਦੀ ਹੈ, ਔਰ ਉਸ ਦਾ ਹੀ ਨਤੀਜਾ ਹੁੰਦਾ ਹੈ ਜੋ ਅੱਜ ਅਸੀਂ ਭਾਰਤ ਦੇ ਹਵਾਲੇ ਨਾਲ ਦੇਖ ਰਹੇ ਹਾਂ। ਬਿਲਕੁਲ, ਜਿਨ੍ਹਾਂ ਨੂੰ ਅਸੀਂ ਤਾਨਾਸ਼ਾਹ ਰਜੀਮ ਕਹਿੰਦੇ ਹਾਂ, ਜਾਂ ਕਮਿਊਨਿਸਟ ਜਾਂ ਸੋਸ਼ਲਿਸਟ ਰਜੀਮ ਜਿਹੜੇ 1920 ਚ 1917 ਚ ਰਸ਼ੀਅਨ ਤਬਦੀਲੀ ਤੋਂ ਬਾਅਦ ਆਏ, ਉਹਨਾਂ ਦੇ ਵਿੱਚ ਬਹੁ ਗਿਣਤੀ ਜਿਹੜੀ ਹੈ, ਭਾਵੇਂ ਕੋਈ ਵੀ ਹੋਏ, ਪਰ ਉਸ ਨੂੰ ਚਲਾਉਂਦਾ ਉਹ ਤਾਨਾਸ਼ਾਹ ਹੀ ਹੈ। ਉਸ 'ਚ ਕੋਈ ਮੈਜੋਰਟੀ ਮਾਈਨੋਰਟੀ ਦਾ ਵੀ ਈਵਨ ਸਵਾਲ ਨਹੀਂ ਰਹਿੰਦਾ, ਕਿਉਂਕਿ ਉੱਥੇ ਕੋਈ ਮਲਟੀ ਪਾਰਟੀ ਸਿਸਟਮ ਨਹੀਂ ਹੁੰਦਾ। ਜੇ ਸਿਸਟਮ ਹੋਏ ਵੀ ਤਾਂ ਉਹ ਸਿਰਫ ਔਰਨਾਮੈਂਟਲ ਹੁੰਦਾ। ਅਸਲੀ ਤਾਕਤ ਤਾਨਾਸ਼ਾਹ ਦੇ ਕੋਲ ਹੁੰਦੀ ਹੈ। ਉਹ ਸਾਰੇ ਸਿਸਟਮ ਨੂੰ ਆਪਣੀ ਮਰਜ਼ੀ ਦੇ ਨਾਲ ਰਨ ਕਰਦਾ, ਵਨ ਪਾਰਟੀ ਰੂਲ ਹੁੰਦਾ ਹੈ। ਔਰ ਰਸ਼ੀਆ ਔਰ ਚਾਈਨਾ ਉਸ ਦੀਆਂ ਉਦਾਹਰਨਾਂ ਨੇ ਜਿਹੜੀਆਂ ਸਾਡੇ ਸਾਹਮਣੇ ਨੇ। ਫਿਰ ਅਸੀਂ ਉਹ ਰਜੀਮ ਜਿਹਨੂੰ ਫੌਜ ਟੇਕ ਓਵਰ ਕਰਦੀ ਹੈ, ਜੇ ਮਿਲਟਰੀ ਡਿਕਟੇਟਰਸ਼ਿਪਸ ਹੁੰਦੇ ਆ। ਹਾਲਾਂਕਿ ਮਿਲਟਰੀ ਦੇ ਡਿਕਟੇਟਰ ਵੀ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਕਿ ਭਾਈ ਅਸੀਂ ਲੋਕਾਂ ਦੀ ਮਰਜ਼ੀ ਨਾਲ ਰਾਜ ਕਰ ਰਹੇ ਹਾਂ, ਉਹ ਵੀ ਕੋਈ ਰੈਫਰੈਂਡਮ ਵਰਗਾ ਡਰਾਮਾ ਕਰ ਲੈਂਦੇ ਨੇ ਕਿ ਜੀ ਲੋਕਾਂ ਤੋਂ ਅਸੀਂ ਪ੍ਰਵਾਨਗੀ ਲੈ ਲਈ, ਤਾਂ ਕਿ ਆਊਟਸਾਈਡ ਵਰਲਡ ਨੂੰ ਦੱਸਣ ਕਿ ਵੀ ਅਸੀਂ ਭਾਵੇਂ ਫੌਜੀ ਤਾਕਤ ਦੇ ਨਾਲ ਤਾਕਤ ਹਥਿਆਈ ਹੈ, ਪਰ ਅਸੀਂ ਜਿਹੜਾ ਹੈ ਉਹ ਲੋਕਾਂ ਦਾ ਫਤਵਾ ਲੈ ਲਿਆ। ਹੁਣ ਉਹ ਆਟੋਕ੍ਰੇਸੀ, ਤਾਨਾਸ਼ਾਹੀ ਹੋਏ, ਮਿਲਟਰੀ ਡਿਕਟੇਟਰਸ਼ਿਪ ਹੋਏ ਜਾਂ ਕਮਿਊਨਿਸਟ ਉਹਨਾਂ ਨਾਲ ਤਾਂ ਕੋਈ ਪ੍ਰੋਬਲਮ ਨਹੀਂ। ਉਹਨਾਂ ਤੋਂ ਤੁਸੀਂ ਐਕਸਪੈਕਟ ਵੀ ਕੀ ਕਰਦੇ ਹੋ ਕਿ ਭਾਈ ਉਹਨਾਂ ਨੇ ਉਵੇਂ ਹੀ ਕਰਨਾ। ਪਰ ਜਦੋਂ ਜਮਹੂਰੀਅਤ ਦੇ ਨਾਂ ਥੱਲੇ ਜਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਧਿਰ ਜਿਹੜੀ ਹੈ ਉਹ ਇੰਨੀ ਕਾਬਜ਼ ਹੋ ਜਾਏ ਔਰ ਉਹ ਬਹੁ ਗਿਣਤੀ ਦਾ ਰਾਜ ਬਣ ਕੇ ਰਹਿ ਜਾਏ, ਔਰ ਸਾਰੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਵੀ ਇਸ ਕਦਰ ਜਾਂ ਤਾਂ ਕਾਣੇ ਕਰ ਦਿੱਤਾ ਜਾਏ ਜਾਂ ਉਹਨਾਂ ਨੂੰ ਉਸੇ ਜਨੂਨ 'ਚ ਰੰਗ ਦਿੱਤਾ ਜਾਏ ਜਿਹੜੀ ਕਿ ਸੈਂਟਰਲ ਧਿਰ ਹੈ, ਤੇ ਫਿਰ ਉਹਦੇ 'ਚੋਂ ਉਹ ਕੁਛ ਨਿਕਲਦਾ ਹੈ ਜੋ ਅੱਜ ਭਾਰਤ ਦਾ ਬਣਿਆ ਹੋਇਆ। ਔਰ ਮੈਨੂੰ ਅੱਜ ਜਦੋਂ ਮੈਂ ਇਹ ਖਬਰ ਵੀ ਜਿਹੜੀ ਸਾਰੇ ਮੀਡੀਆ 'ਤੇ ਔਰ ਬਹੁਤ ਸਾਰੇ ਚੈਨਲਸ ਦੇ ਉੱਤੇ ਉਹਨਾਂ ਦੇ ਯੂਟਿਊਬਰ ਵੀ ਡਿਸਕਸ ਕਰ ਰਹੇ ਸੀ ਕਿ ਇਲਾਹਾਬਾਦ ਹਾਈ ਕੋਰਟ ਦਾ ਸਿਟਿੰਗ ਜੱਜ, ਇੱਕ ਹੁੰਦਾ ਵੀ ਕੋਈ ਰਿਟਾਇਰ ਹੋ ਗਿਆ, ਰਿਟਾਇਰ ਹੋਣ ਤੋਂ ਬਾਅਦ ਤੁਸੀਂ ਕੋਈ ਜਦੋਂ ਤੁਸੀਂ ਸਿਟਿੰਗ ਜੱਜ ਹੋ, ਤੁਹਾਡੇ ਸਾਹਮਣੇ ਕੇਸ ਲੱਗਣੇ ਨੇ, ਇਹ ਤੁਹਾਡੀ ਮਾਨਸਿਕਤਾ ਦੱਸਦਾ ਹੈ ਕਿ ਵੀ ਤੁਹਾਡੇ ਸਾਹਮਣੇ ਜਦੋਂ ਕਨਸਟੀਟਿਊਸ਼ਨ ਤੇ ਬੇਸਡ ਕੇਸ ਲੱਗਣਗੇ, ਤੁਸੀਂ ਤਾਂ ਆਲਰੇਡੀ ਹਿੰਦੂਤਵਾਦ ਦੇ ਝੰਡਾ ਬਰਦਾਰ ਹੋ। ਔਰ ਇਹ ਜਿਹੜਾ ਜਸਟਿਸ ਸ਼ੇਖਰ ਕੁਮਾਰ ਯਾਦਵ ਪਹਿਲਾਂ ਤਾਂ ਐਸੇ ਫੰਕਸ਼ਨ 'ਚ ਜਾਣਾ ਜਿਸ ਨੂੰ ਵਿਸ਼ਵ ਹਿੰਦੂ ਪਰਿਸ਼ਦ ਕੰਡਕਟ ਕਰ ਰਹੀ ਹੈ। ਹੁਣ ਵਿਸ਼ਵ ਹਿੰਦੂ ਪਰਿਸ਼ਦ ਹੋਏ, ਹਿੰਦੂ ਮਹਾਸਭਾ ਹੋਏ, RSS ਹੋਏ, BJP ਹੋਏ, ਇਹਨਾਂ ਦਾ ਤਾਂ ਡਿਕਲੇਅਰਡ ਨਾਰਾ ਹੀ ਹਿੰਦੂ ਹਿੰਦੀ ਹਿੰਦੁਸਤਾਨ ਹੈ। ਬਿਲਕੁਲ। ਔਰ ਘੱਟ ਗਿਣਤੀਆਂ ਨੂੰ ਇਹਨਾਂ ਦੀ ਸਿੱਧੀ ਕਾਲ ਹੈ ਵੀ गर्व से कहो कि हम हिंदू हैं, जे नहीं हो तो सैकंड क्लास सिटीजन बनने ਲਈ ਤਿਆਰ ਹੋ। यही विश्व हिंदू परिषद है जिन्हें बाबरी मसीत वाले मूव ਨੂੰ ਲੀਡ ਕੀਤਾ along with RSS। यही विश्व हिंदू परिषद दुनिया भर ਦੇ ਵਿੱਚ ਜਿਹੜਾ ਉਹ ਹਿੰਦੂਤਵਾਦੀ ਝੰਡਾ ਬਰਦਾਰ ਹੈ। ਹੁਣ ਵਿਸ਼ਵ ਹਿੰਦੂ परिषद ਦੇ ਫੰਕਸ਼ਨ ਦੇ ਵਿੱਚ ਜਾਣਾ ਸਿਟਿੰਗ ਜੱਜ ਦਾ ਔਰ ਬੋਲਣਾ ਵੀ ਉਸ ਸਬਜੈਕਟ ਤੇ ਜਿਹੜਾ ਇਸ ਵੇਲੇ ਹੌਟ ਪੋਟੇਟੋ ਹੈ, ਕਿਉਂਕਿ BJP ਜਿੱਥੇ ਉਹਨੇ ਵਕਫ ਬੋਰਡ ਜਿਹੜਾ ਕਿ 47 ਤੋਂ ਬਾਅਦ ਇੱਕ ਇੰਡੀਪੈਂਡੈਂਟ ਬੋਰਡ, ਮੁਸਲਮਾਨਾਂ ਦੀਆਂ ਦੋ ਕਿਸਮ ਦੀਆਂ ਪ੍ਰਾਪਰਟੀਜ਼ ਦੋਵੇਂ ਪਾਸੇ ਮੁਸਲਮਾਨ ਔਰ ਹਿੰਦੂ ਸਿੱਖ ਛੱਡ ਕੇ ਆਏ ਸੀ। ਇੱਕ ਸੀ ਤੁਹਾਡੀ ਧਾਰਮਿਕ ਪ੍ਰਾਪਰਟੀ ਜਿੱਥੇ ਗੁਰਦੁਆਰੇ ਜਾਂ ਧਾਰਮਿਕ ਸੰਸਥਾਵਾਂ ਸੀ, ਉਹ ਦੋਨੋਂ ਪਾਸੇ ਉਹ ਅੰਡਰ ਆਈ ਵਕਫ ਬੋਰਡ ਦੇ, ਜਿਹਨੂੰ ਅਕਾਫ ਬੋਰਡ ਵੀ ਕਹਿੰਦੇ ਨੇ, ਪਾਕਿਸਤਾਨ 'ਚ ਅਕਾਫ ਬੋਰਡ ਕਹਿੰਦੇ ਨੇ। ਉਹ ਵਿਕ ਨਹੀਂ ਸਕਦੀ, ਉਹ ਮੂਵ ਨਹੀਂ ਹੋ ਸਕਦੀ। ਜੇ ਵਿਕ ਸਕਦੀ ਜਾਂ ਮੂਵ ਹੋ ਸਕਦੀ ਹੁੰਦੀ ਤਾਂ ਫਿਰ ਪਾਕਿਸਤਾਨ 'ਚ ਜਿਹੜੇ ਅੱਜ 174 ਇਤਿਹਾਸਕ ਗੁਰਦੁਆਰੇ ਰੀਸਟੋਰ ਹੋ ਰਹੇ ਨੇ, ਉਹਨਾਂ ਦੀਆਂ ਬਿਲਡਿੰਗਸ ਨੂੰ ਦੁਬਾਰਾ ਇਵੇਂ ਨਾ ਹੁੰਦਾ। ਉਹ ਲੋਕਾਂ ਨੇ ਆਪਣੇ ਨਾਂ, ਉਹ ਕਿਤੇ ਨਹੀਂ ਜਾ ਵਿਕ ਨਹੀਂ ਸਕਦੀ, ਕਿਸੇ ਦੇ ਨਾਂ ਰਜਿਸਟਰੀ ਨਹੀਂ ਹੋ ਸਕਦੀ। ਇਵੇਂ ਹੀ ਜਿਹੜੀਆਂ ਵੱਡੀਆਂ ਮਸੀਤਾਂ
ਭਾਰਤ ਦੇ ਵਿੱਚ ਨੇ ਉਹਨਾਂ ਦੇ ਪ੍ਰਬੰਧ ਲਈ ਵੀ ਵਕਫ ਬੋਰਡ ਹੈ। ਦੂਸਰੀਆਂ ਉਹ ਪ੍ਰਾਪਰਟੀ ਸੀ ਜਿਹੜੇ ਹਿੰਦੂ ਜਾਂ ਸਿੱਖ ਜਿਵੇਂ ਜਿਹੜੇ ਪਾਕਿਸਤਾਨ ਚੋਂ ਆਏ ਉਹਨਾਂ ਦੀਆਂ ਨਿੱਜੀ ਪ੍ਰਾਪਰਟੀ ਸੀ, ਜ਼ਮੀਨ ਸੀ, ਜਾਇਦਾਦ ਸੀ, ਜਾਂ ਇੱਥੋਂ ਜਿਹੜੇ ਮੁਸਲਮਾਨ ਇੰਡੀਆ ਚੋਂ ਗਏ ਉਹਨਾਂ ਦੀਆਂ ਪ੍ਰਾਪਰਟੀ ਸੀ। ਹੁਣ ਉਹ ਅੰਡਰ ਕਸਟੋਡੀਅਨ ਆਈਆਂ ਔਰ ਇਹੀ ਕਾਰਨ ਸੀ ਕਿ ਕਸਟੋਡੀਅਨ ਨੇ ਉਹਨਾਂ ਦੇ ਰਿਕਾਰਡ ਕੱਢ ਕੇ ਜਦੋਂ ਦੋਨੋਂ ਪਾਸੇ ਲੋਕਾਂ ਨੇ ਆਪੋ ਆਪਣੇ ਕਲੇਮ ਫਾਈਲ ਕੀਤੇ। ਇਹ ਵੱਖਰੀ ਕਹਾਣੀ ਹੈ ਕਿ ਭਾਈ ਜਿਹੜਾ ਉਧਰ ਆਪਣਾ ਪੰਜਾਬ ਵਾਲੇ 100 ਕਿੱਲਾ ਛੱਡ ਕੇ 100 ਮੁਰੱਬਾ ਛੱਡ ਕੇ ਆਏ ਸੀ, ਉਹਨਾਂ ਨੂੰ ਚੌਥਾ ਹਿੱਸਾ ਮਿਲਿਆ ਕਿਉਂਕਿ ਇਧਰੋਂ ਜਾਣ ਵਾਲਿਆਂ ਦੇ ਕੋਲ ਜ਼ਮੀਨਾਂ ਘੱਟ ਸੀ। ਪਰ ਮੈਂ ਇਹ ਸਮਝਾਉਣ ਦੇ ਲਈ ਕਿ ਵਕਫ ਬੋਰਡ, ਔਕਾਫ ਬੋਰਡ ਜਿਹਨੂੰ ਕਿਹਾ ਜਾਂਦਾ, ਔਰ ਕਸਟੋਡੀਅਨ ਉਹਦੇ ਉਹਨੂੰ ਕਸਟੋਡੀਅਨ ਹੈਂਡਲ ਕਰਦਾ ਸੀ ਪਰਸਨਲ ਪ੍ਰਾਪਰਟੀਜ਼ ਨੂੰ। ਬਿਲਕੁਲ। ਪਰ ਹੁਣ ਕਿਉਂਕਿ ਬਹੁਤ ਵੱਡੀ ਜਿਹੜੀ ਹੈ ਉਹ ਪ੍ਰਾਪਰਟੀ ਹੈ ਮਸੀਤਾਂ ਦੇ ਨਾਲ ਲੱਗੀ ਹੋਈ, ਹੁਣ ਬੀਜੇਪੀ ਜਿਹੜੀ ਹੈ ਉਹਨੇ ਉਹ ਵਕਫ ਬੋਰਡ ਦੇ ਤੋਂ ਮੁਸਲਮਾਨਾਂ ਤੋਂ ਕਬਜ਼ਾ ਲੈਣ ਦੇ ਲਈ ਔਰ ਉਹਦੇ ਤੇ ਆਪਣੇ ਹਿੰਦੂ ਤਵੀਆਂ ਦਾ ਕਬਜ਼ਾ ਕਰਾਉਣ ਲਈ ਉਹ ਸੈਪਰੇਟ ਬਿੱਲ ਲਿਆ ਰਹੇ ਨੇ। ਆਲਰੇਡੀ ਉਹ ਉਹਨਾਂ ਨੇ ਲਾਗੂ ਕਰਵਾ ਦੇਣਾ ਔਰ ਇਹ ਜਿਹੜਾ ਜੋ ਕੁਛ ਮਾੜਾ ਮੋਟਾ ਉਹਨਾਂ ਕੋਲ ਹੈ ਕੱਲਾ ਐਗਜ਼ਿਸਟਿੰਗ ਮਸੀਤਾਂ ਖੋਹਣ ਦਾ ਕੰਮ ਹੀ ਨਹੀਂ ਹੈ ਕਿ ਵੀ ਬਾਬਰੀ ਮਸਜਿਦ ਜਾਂ ਸੰਭਲ ਜਾਂ ਦਰਗਾਹ ਸ਼ਰੀਫ ਜਾਂ ਮਥੁਰਾ ਦੀ ਗੱਲ ਹੈ। ਈਵਨ ਆਮ ਮਸੀਤਾਂ ਦੇ ਨਾਲ ਜਿਹੜੀ ਲੱਗੀ ਹੋਈ ਪ੍ਰਾਪਰਟੀ ਜਾਂ ਦੂਜੀ ਹੈ ਉਹਦੇ 'ਚ ਵੀ ਹਿੰਦੂ ਮੁਲਾਜ਼ਮ ਲਾਣ ਜਾਂ ਦੂਜੀ ਲਾਈਨ ਹੈ। ਹੁਣ ਉਹ ਟੌਪਿਕ ਵੀ ਜਿਹੜੇ ਵਿਸ਼ਵ ਹਿੰਦੂ ਪਰਿਸ਼ਦ ਨੇ ਇਹ ਡਿਸਕਸ਼ਨ ਪਾਰਟ ਰੱਖਿਆ, ਉਸ ਦੇ ਵਿੱਚ ਉਹਨਾਂ ਨੇ ਵਕਫ ਬੋਰਡ ਅਧਿਨਿਯਮ ਇਸ ਦੇ ਉੱਤੇ ਵੀ ਲੈਕਚਰ ਰੱਖਿਆ ਜੀ। ਧਰਮਾਂਤਰ ਕਾਰਨ ਤੇ ਨਿਵਾਰਣ, ਜਿਹੜੇ ਹੁਣ ਇਹਨਾਂ ਨੇ ਐਂਟਾਈ ਕਨਵਰਸ਼ਨ ਲਾਅ ਲਿਆਂਦੇ ਨੇ ਜੀ, ਉਹਦੇ ਕੀ ਕਾਰਨ ਨੇ ਔਰ ਉਹਦਾ ਇਲਾਜ ਕੀ ਹੈ। ਸਮਾਨ ਨਾਗਰਿਕ ਸੰਹਿਤਾ ਜਿਹਨੂੰ ਯੂਨੀਫਾਰਮ ਸਿਵਲ ਕੋਡ ਕਹਿ ਰਹੇ ਨੇ ਕਿ ਇੱਕ ਹੋਣਾ ਚਾਹੀਦਾ ਹੈ ਮੁਸਲਮਾਨ, ਇਹਦਾ ਮਤਲਬ ਇਹ ਹੈ ਕਿ ਮੁਸਲਿਮ ਪਰਸਨਲ ਲਾਅ, ਕ੍ਰਿਸਚਨ, ਜਿਊਜ਼, ਪਾਰਸੀਆਂ, ਉਹਨੂੰ ਸਭ ਨੂੰ ਖਤਮ ਕਰੋ ਜਿਹੜਾ ਉਹਨਾਂ ਦੀ ਧਾਰਮਿਕ ਮਾਨਤਾਵਾਂ ਦੇ ਮੁਤਾਬਕ ਉਹਨਾਂ ਨੂੰ ਜਿਹੜੇ ਆਲਰੇਡੀ ਐਗਜ਼ਿਸਟਿੰਗ ਲਾਅ ਨੇ। ਇਹੀ ਪ੍ਰੋਮਿਸ ਸੀ ਜਿਨ੍ਹਾਂ ਦੇ ਥੱਲੇ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਲੋਕ ਔਰ ਦੂਸਰੇ ਜਿਹੜੇ ਕਾਂਗਰਸ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਪਾਕਿਸਤਾਨ ਦੇ ਆਈਡੀਆ ਦਾ ਵਿਰੋਧ ਕੀਤਾ, ਉਹਨਾਂ ਨੇ ਇਹ ਜਿਹੜੇ ਨੇ ਕੰਸੈਸ਼ਨ ਲਏ ਸੀ ਕਿ ਵੀ ਇਵੇਂ ਸਾਡੀ ਜਿਹੜੀ ਹੈ ਸੈਪਰੇਟ ਆਈਡੈਂਟੀਟੀ ਕਨਸਟੀਟਿਊਸ਼ਨ 'ਚ ਐਕਸੈਪਟੇਬਲ ਹੋਏਗੀ। ਪਰ ਇਹਨਾਂ ਦੇ ਲਈ ਤਾਂ ਸੰਵਿਧਾਨ ਮੈਟਰ ਹੀ ਨਹੀਂ ਕਰਦਾ, ਕਨਸਟੀਟਿਊਸ਼ਨ ਨੂੰ ਤਾਂ ਇਹਨਾਂ ਨੇ ਅਲਟੀਮੇਟਲੀ ਮਨੂ ਸਮ੍ਰਿਤੀ ਲਿਆਣੀ ਹੈ। ਪਰ ਇੱਕ ਸਿਟਿੰਗ ਜੱਜ ਦਾ ਇਸ ਕਿਸਮ ਦੇ ਫੰਕਸ਼ਨ 'ਚ ਆਉਣਾ ਜਿੱਥੇ ਇਹ ਟੌਪਿਕ ਰੱਖੇ ਹੋਏ ਨੇ ਔਰ ਉਹਦੇ 'ਚ ਜਸਟਿਸ ਸ਼ੇਖਰ ਯਾਦਵ ਨੂੰ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਬੋਲਣ ਦਾ ਟੌਪਿਕ ਦਿੱਤਾ ਗਿਆ ਸੀ ਕਿ ਭਾਈ ਇਹ ਬਹੁਤ ਜ਼ਰੂਰੀ ਹੈ ਕਿ ਮੁਸਲਿਮ ਪਰਸਨਲ ਲਾਅ ਤੇ ਦੂਜੇ ਤੀਜੇ ਖਤਮ ਕਰੋ। ਔਰ ਅਸੀਂ ਇਹ ਵੀ ਯਾਦ ਦਹਾਨੀ ਕਰਵਾ ਦਈਏ ਕਿ ਧਰਮ ਯੁੱਧ ਮੋਰਚੇ ਵੇਲੇ ਜਿਹੜੀਆਂ ਮੰਗਾਂ ਸਨ ਸਿੱਖਾਂ ਦੀਆਂ ਜਿਹਦੇ ਲਈ ਧਰਮ ਯੁੱਧ ਉਹਦੇ 'ਚ ਇੱਕ ਸਿੱਖ ਪਰਸਨਲ ਲਾਅ ਵੀ ਸੀ ਔਰ ਉਹਦੇ 'ਚ ਕੋਟ ਕੀਤਾ ਜਾਂਦਾ ਸੀ ਕਿ ਜਿਵੇਂ ਮੁਸਲਮਾਨਾਂ ਦੇ ਲਈ ਪਰਸਨਲ ਲਾਅ ਹੈ ਕਨਸਟੀਟਿਊਸ਼ਨ 'ਚ, ਯਹੂਦੀਆਂ ਦੇ ਲਈ ਹੈ, ਈਸਾਈਆਂ ਦੇ ਲਈ ਹੈ, ਈਵਨ ਪਾਰਸੀਆਂ ਦੇ ਲਈ ਜਿਨ੍ਹਾਂ ਦੀ ਆਬਾਦੀ ਲੱਖਾਂ 'ਚ ਹੈ, ਕਰੋੜਾਂ 'ਚ ਵੀ ਨਹੀਂ ਹੈਗੀ, ਹੁਣ ਤਾਂ ਮੇਰੇ ਖਿਆਲ ਹਜ਼ਾਰਾਂ 'ਚ ਹੀ ਆ ਗਈ ਹੈ, ਉਹਨਾਂ ਦੇ ਲਈ ਵੀ ਹੈ ਕਿ ਭਾਈ ਸਾਡਾ ਵੀ ਸਿੱਖ ਪਰਸਨਲ ਲਾਅ ਹੋਣਾ ਚਾਹੀਦਾ ਤਾਂ ਕਿ ਜਿਹੜਾ ਆਰਟੀਕਲ 25(20) ਜਿਹੜਾ ਸਾਨੂੰ ਬੌਧੀਆਂ ਜੈਨੀਆਂ ਦੇ ਨਾਲ ਹਿੰਦੂ ਖਾਨੇ 'ਚ ਕਲੱਬ ਕਰਦਾ ਉਹਦੇ ਤੋਂ ਸਾਡੀ ਜਾਨ ਛੁੱਟੇ। ਹੁਣ ਤਾਂ ਚਲੋ ਜੂਨ 84 ਤੋਂ ਬਾਅਦ ਖਾਲਿਸਤਾਨ ਦੇ ਨਾਲ ਬਾਕੀ ਸਭ ਕੁਝ ਹੀ ਮੁੱਕ ਜਾਂਦਾ, ਕੋਈ ਮੰਗ ਨਹੀਂ ਰਹਿੰਦੀ। ਪਰ ਉਹਨਾਂ ਨੇ ਸਾਨੂੰ ਤਾਂ ਕੀ ਦੇਣਾ ਸੀ, ਜਿਹਨਾਂ ਦਾ ਐਗਜ਼ਿਸਟਿੰਗ ਹੈ ਮੁਸਲਮਾਨਾਂ ਦਾ ਉਹ ਵੀ ਖਤਮ ਕਰਨ ਜਾ ਰਹੇ। ਹੁਣ ਇਸ ਟੌਪਿਕ ਤੇ ਜਦੋਂ ਇਹਨੂੰ ਜਸਟਿਸ ਸ਼ੇਖਰ ਕੁਮਾਰ ਯਾਦਵ ਇਹਨੂੰ 34 ਮਿੰਟ ਦੀ ਸਪੀਚ ਹੈ, ਉਹਨੇ ਕਿਹਾ ਕਿ ਜੀ ਇਹ ਜਿਹੜਾ 3 ਤਲਾਕ ਨੇ ਜਿਹੜਾ ਜ਼ਾਹਰ ਹੈ ਪਰਸਨਲ ਲਾਅ ਦਾ ਹਿੱਸਾ ਹੈ ਇਹ ਬਿਲਕੁਲ ਗਲਤ ਹੈ। ਫਿਰ ਉਹਨੇ ਕਿਹਾ ਕਿ ਵੀ ਦੇਖੋ ਜਿਸ ਨਾਰੀ ਨੂੰ ਅਸੀਂ ਇੱਥੇ ਦੇਵੀ ਦਾ ਦਰਜਾ ਦਿੱਤਾ ਹੈ ਅਸੀਂ ਉਹਦਾ ਨਿਰਾਦਰ ਨਹੀਂ ਕਰ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਜੀ ਕਿਸੇ ਦੀਆਂ 4-4 ਪਤਨੀਆਂ ਹੋਣ, 4 ਪਤਨੀਆਂ ਰੱਖਣ ਦਾ ਉਹਨੂੰ ਹੱਕ ਹੋਏ। ਅਸੀਂ ਜਿਹੜਾ ਇਹ ਸਭ ਨੂੰ ਖਤਮ ਕਰਾਂਗੇ। ਹੁਣ ਅੱਜ ਇੱਕ ਪ੍ਰੋਮੀਨੈਂਟ ਜਰਨਲਿਸਟ ਹਿੰਦੂ ਉਹ ਰਿਪੋਰਟ ਕਰ ਰਿਹਾ ਸੀ ਕਿ ਜੀ ਸਰਵੇ ਹੋਏ ਨੇ ਔਰ ਜਿਹੜਾ ਹੋਇਆ ਵੀ ਜਿਹੜਾ ਬਹੁ ਪਤਨੀ ਹੈ, ਇੱਕ ਤੋਂ ਜ਼ਿਆਦਾ ਵਾਈਵਸ ਨੇ, ਉਹ ਹਿੰਦੂਆਂ 'ਚ ਵੀ ਇੰਡੀਆ 'ਚ ਉਨੀਆਂ ਕਿ ਨੇ ਜਿੰਨੀਆਂ ਮੁਸਲਮਾਨਾਂ 'ਚ ਨੇ। ਭਾਵੇਂ ਮੁਸਲਿਮ ਪਰਸਨਲ ਲਾਅ ਦੇ ਵਿੱਚ 4 ਵਿਆਹ ਕਰਨ ਦਾ ਹੱਕ ਜੋ ਇਸਲਾਮ 'ਚ ਹੈ ਉਹ ਦਿੱਤਾ ਹੋਇਆ, ਲੇਕਿਨ 1% ਤੋਂ ਵੀ ਘੱਟ ਮੁਸਲਮਾਨ ਭਾਰਤ ਦੇ ਵਿੱਚ ਐਸੇ ਨੇ ਜਿਨ੍ਹਾਂ ਦਾ 1 ਤੋਂ ਜ਼ਿਆਦਾ ਵਿਆਹ ਹੈ। 99% ਦਾ ਇੱਕੋ ਹੀ ਹੈ। ਪਰ ਇੰਨੇ ਕੁ ਪਰਸੈਂਟ 1% ਦੇ ਨੇੜੇ ਜਿਹੜੇ ਹਿੰਦੂ ਵੀ ਨੇ ਜਿਨ੍ਹਾਂ ਨੇ ਜਿਹੜਾ ਉਹ 1 ਤੋਂ ਜ਼ਿਆਦਾ ਵਿਆਹ ਕੀਤੇ ਹੋਏ ਨੇ।
ਸੋ ਮਤਲਬ ਇਹ ਕਹਿਣਾ ਕਿ ਜੀ ਦੇਖੋ ਚਾਰ ਪੱਤਰੀਆਂ ਰੱਖ ਕੇ ਇਹ ਤਾਂ ਐਕਸੈਪਟੇਬਲ ਹੀ ਨਹੀਂ ਹੋ ਸਕਦਾ, ਅਸੀਂ ਤਾਂ ਯੂਨੀਫਾਰਮ ਕੋਡ। ਫਿਰ ਉਹ ਇੱਥੇ ਨਹੀਂ ਰੁਕਦਾ, ਫਿਰ ਉਹਨੇ ਕਿਹਾ ਕਿ ਮੁਸਲਿਮ ਪਰਸਨਲ ਲਾ ਜਿਹੜੀ ਹੈ ਇਹ ਬਿਲਕੁਲ ਗਲਤ ਹੈ। ਇਹ ਜਿਹੜੇ ਬੋਰਡ ਵਾਲੇ ਨੇ ਮੁਸਲਿਮ ਪਰਸਨਲ ਲਾ ਵਾਲੇ, ਇਹ ਬਿਲਕੁਲ ਫਰਾਡੀਆ ਲੋਕ ਨੇ। ਔਰ ਇਹ ਕਹਿੰਦੇ ਕਿ ਭਾਈ ਸਾਨੂੰ ਤਾਂ ਦੇਖੋ, ਅਸੀਂ ਤਾਂ ਮੁਸਲਮਾਨਾਂ ਦਾ ਹੀ ਕਸ਼ਟ ਦੇਖ ਕੇ ਸਾਨੂੰ ਦੁੱਖ ਹੋ ਰਿਹਾ ਹੈ। ਉਹਨੇ ਕਿਹਾ ਮੈਂ ਇਹ ਕਹਿਣ ਤੋਂ ਬਿਲਕੁਲ ਗੁਰੇਜ਼ ਨਹੀਂ ਕਰਾਂਗਾ ਕਿ ਇਹ ਹਿੰਦੁਸਤਾਨ ਹੈ ਔਰ ਹਿੰਦੁਸਤਾਨ 'ਚ ਰਹਿਣ ਵਾਲੀ ਬਹੁ ਗਿਣਤੀ, ਜਿਹਨੂੰ ਅਸੀਂ ਵੱਡ ਗਿਣਤੀ ਕਹਿੰਦੇ ਹਾਂ, ਉਹਦੇ ਮੁਤਾਬਕ ਹੀ ਦੇਸ਼ ਚੱਲੇਗਾ। ਇਹੀ ਕਾਨੂੰਨ ਇੱਥੇ ਚੱਲਣਗੇ ਜੋ ਬਹੁ ਗਿਣਤੀ ਚਾਹੁੰਦੀ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਭਾਈ ਹਮੇਸ਼ਾ ਮੈਜੋਰਟੀ ਦੇ ਨਾਲ ਹੀ ਤਾਂ ਕਾਨੂੰਨ ਚੱਲਦਾ। ਉਹ ਕਹਿੰਦੇ ਦੇਖੋ ਟੱਬਰਾਂ 'ਚ ਵੀ ਇਵੇਂ ਹੀ ਹੁੰਦਾ, ਸਮਾਜ 'ਚ ਵੀ ਇਵੇਂ ਹੀ ਹੁੰਦਾ, ਜੋ ਜ਼ਿਆਦਾ ਲੋਕ ਚਾਹੁੰਦੇ ਨੇ ਉਹਨੂੰ ਹੀ ਮੰਨਿਆ ਜਾਂਦਾ। ਔਰ ਉਹਨਾਂ ਨੇ ਨਾਲ ਫਿਰ ਇੱਥੇ ਹੀ ਨਹੀਂ ਉਹ ਰੁਕਿਆ, ਉਹਨੇ ਜਿਹੜੇ ਇਸਲਾਮ ਦੀ ਵਜ਼ਾਹਤ ਕਰਨ ਵਾਲੇ ਲੋਕ ਨੇ ਉਹਨਾਂ ਲਈ ਲਫ਼ਜ਼ ਜਿਹੜਾ ਉੱਥੇ ਨਫ਼ਰਤ ਲਈ ਵਰਤਦੇ ਨੇ ਕਠਮੁੱਲੇ, ਔਰ ਇਹ ਸਿਟਿੰਗ ਜੱਜ ਜਿਹੜਾ ਹੈ ਇਹ ਕਠਮੁੱਲੇ ਲਫ਼ਜ਼ ਵਰਤ ਰਿਹਾ। ਉਹ ਕਹਿੰਦਾ ਜੋ ਕਠਮੁੱਲਾ ਹੈ ਮੈਨੂੰ ਕਹਿਣ 'ਚ ਕੋਈ ਹਰਜ਼ ਨਹੀਂ, ਉਹ ਦੇਸ਼ ਦੇ ਲਈ ਬੜਾ ਘਾਤਕ ਹੈ, ਇਹ ਜਨਤਾ ਨੂੰ ਬਹਿਕਾਉਣ ਦਾ ਕੰਮ ਕਰਦੇ ਨੇ, ਇਹ ਦੇਸ਼ ਨੂੰ ਅੱਗੇ ਨਹੀਂ ਲੈ ਕੇ ਜਾਣ ਦੇਣਾ ਚਾਹੁੰਦੇ, ਇਹਨਾਂ ਤੋਂ ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਫਿਰ ਸਿਟਿੰਗ ਜੱਜ ਸਾਹਿਬ ਰਾਮ ਮੰਦਰ ਦੇ ਉੱਤੇ ਬੋਲਦੇ ਨੇ। ਉਹ ਕਹਿੰਦੇ ਨੇ ਵੀ ਕੀ ਕਦੇ ਕਿਸੇ ਨੇ ਇਹ ਕਲਪਨਾ ਕੀਤੀ ਸੀ ਕਿ ਅਸੀਂ ਰਾਮ ਮੰਦਰ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖਾਂਗੇ? ਲੇਕਿਨ ਤੁਸੀਂ ਦੇਖਿਆ ਸਾਡੇ ਪੂਰਵਜ ਜਿਨ੍ਹਾਂ ਨੇ ਬੜੇ ਬਲੀਦਾਨ ਦਿੱਤੇ ਇਸ ਤੇ ਮੰਦਰ ਬਣਾਉਣ ਦੇ ਲਈ ਚਲੇ ਗਏ ਕਿ ਇਸ ਆਸ ਦੇ ਵਿੱਚ ਕਿ ਰਾਮ ਲੱਲਾ ਦਾ ਇੱਕ ਵੱਡਾ ਮੰਦਰ ਬਣੇ, ਲੇਕਿਨ ਉਹ ਨਹੀਂ ਦੇਖ ਸਕੇ। ਲੇਕਿਨ ਅੱਜ ਅਸੀਂ ਦੇਖ ਰਹੇ ਹਾਂ। ਔਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਇਹ ਵਿਸ਼ਵਾਸ ਹੈ ਕਿ ਜਲਦੀ UGC ਬਿੱਲ ਨੂੰ ਲੋਕ ਪਾਸ ਹੁੰਦਾ ਦੇਖਣਗੇ। UGC ਉਹੀ ਹੈ ਯੂਨੀਫਾਰਮ ਸਿਵਲ ਕੋਡ, ਕਿ ਭਾਈ ਇਹ ਜਿਹੜਾ ਹੈ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ। ਹਾਲਾਂਕਿ ਇਸ ਦੇ ਉੱਤੇ ਬਹੁਤ ਸਾਰਿਆਂ ਨੇ ਟਿੱਪਣੀਆਂ ਕੀਤੀਆਂ ਨੇ, ਜਿਹੜੀ ਆਲ ਇੰਡੀਆ ਲਾਇਰਸ ਯੂਨੀਅਨ ਹੈ ਉਹਨਾਂ ਨੇ ਐਕਸ਼ਨ ਮੰਗਿਆ, ਕਿਸੇ ਕੁਝ ਨਹੀਂ ਹੋਣਾ। ਰਾਦਰ ਇਹਨੇ ਯਾਦਵ ਨੇ ਆਪਣੇ ਇਸ ਬਿਆਨ ਦੇ ਨਾਲ ਹਿੰਦੂ ਤਵੀਆਂ ਨੂੰ ਮੈਸੇਜ ਦੇ ਦਿੱਤਾ ਹੈ ਕਿ ਮੈਂ ਅਵੇਲੇਬਲ ਹਾਂ, ਮੈਨੂੰ ਹਾਇਰ ਲਿਜਾਓ ਸੁਪਰੀਮ ਕੋਰਟ ਤੱਕ, ਜੋ ਮਰਜ਼ੀ ਫੈਸਲਾ ਮੇਰੇ ਤੋਂ ਕਰਵਾਓ। ਹੁਣ ਜਦੋਂ ਤੁਸੀਂ ਇਸ ਲੈਵਲ ਤੇ ਚਲੇ ਜਾਂਦੇ ਹੋ, ਔਰ ਮੇਰੇ ਹਾਲਾਂ ਮਾਸਟਰ ਤਾਰਾ ਸਿੰਘ ਇੱਕ ਵੱਡਾ ਦੋਸ਼ੀ ਹੈ ਜਿਹਨੇ 1947 ਚ ਸਾਨੂੰ ਇੱਕ ਗੁਲਾਮੀ ਚੋਂ ਦੂਸਰੀ ਵੱਲ ਸੁੱਟਿਆ, ਪਰ ਜਿਉਂ ਹੀ 47 ਤੋਂ ਬਾਅਦ ਇੱਕਦਮ 48 ਚ ਪਹਿਲੀ ਗ੍ਰਿਫਤਾਰੀ ਮਾਸਟਰ ਤਾਰਾ ਸਿੰਘ ਦੀ ਹੋਈ, ਜਦੋਂ ਕਿ ਉਹ ਜਿਹੜੇ ਨੇ ਦਿੱਲੀ ਜਾ ਰਹੇ ਸੀ, ਇੱਕ ਇਕੱਠ ਰੱਖਿਆ ਸੀ ਉਹਨੂੰ ਐਡਰੈਸ ਕਰਨ ਲਈ, ਔਰ ਫਿਰ ਗ੍ਰਿਫਤਾਰੀਆਂ ਦਾ ਚੱਕਰ ਤਾਂ ਇੰਨਾ ਕਰਿਆ ਕਿ ਮਾਸਟਰ ਤਾਰਾ ਸਿੰਘ ਨੇ ਅੰਗਰੇਜ਼ੀ ਰਾਜ ਦੀ ਗੁਲਾਮੀ, ਅੰਗਰੇਜ਼ੀ ਰਾਜ ਦੀਆਂ ਇਹ ਵੇੜੇ ਗ੍ਰਿਫਤਾਰੀਆਂ ਨਾਲੋਂ ਜ਼ਿਆਦਾ ਵਕਤ ਜੇਲ੍ਹਾਂ 'ਚ ਭਾਰਤੀ ਰਾਜ ਗੁਜ਼ਾਰਿਆ। ਔਰ ਉਹਨਾਂ ਦੀ ਆਪਣੀ ਸਵੈ ਜੀਵਨੀ ਜਿਹੜੀ ਉਹਨਾਂ ਦੇ ਬੇਟੇ ਨੇ, ਪੁੱਤਰ ਨੇ, ਜਸਵੰਤ ਸਿੰਘ ਨੇ ਛਾਪੀ ਸੀ, ਹੁਣ ਤਾਂ ਪਤਾ ਨਹੀਂ ਉਹ ਕਿਤੇ ਅਵੇਲੇਬਲ ਹੈ ਜਾਂ ਨਹੀਂ, ਮੈਂ ਬਚਪਨ 'ਚ ਪੜ੍ਹਿਆ ਹੋਇਆ। ਉਹਦੇ 'ਚ ਉਹਨੇ ਮਾਸਟਰ ਤਾਰਾ ਸਿੰਘ ਨੇ ਲਿਖਿਆ, ਉਹਨੇ ਤਾਂ ਪਹਿਲਾਂ ਐਡਮਿਟ ਕੀਤਾ ਕਿ ਭਾਈ ਇਹ ਸਾਡੇ ਤੋਂ ਵੱਡੀ ਗਲਤੀ ਹੋਈ, ਕਿਉਂਕਿ ਸਾਨੂੰ ਆਬਾਦੀ ਦਾ ਨਹੀਂ ਸੀ ਪਤਾ ਕਿ ਵੀ ਅਸੀਂ ਤਾਂ ਕੋਈ ਜ਼ਿਲ੍ਹਾ ਵੀ ਨਹੀਂ ਸੀ ਤੇ ਸਾਡੀ ਮੈਜੋਰਟੀ ਹੁੰਦੀ, ਇਹ ਸਾਨੂੰ ਸੁਝਿਆ ਹੀ ਨਹੀਂ ਕਿ ਥਾਂ ਪਹਿਲਾਂ ਕਬੂਲ ਕਰਵਾ ਲਈ ਜਾਏ ਤੇ ਲੋਕ ਫਿਰ ਉੱਥੇ ਮੂਵ ਹੋ ਸਕਦੇ ਨੇ। ਪਰ ਜਿਹੜੀ ਦੂਸਰੀ ਗੱਲ ਜਿਹੜੀ ਇਸ ਡਿਸਕਸ਼ਨ ਦੇ ਵਿੱਚ ਰੈਲੇਵੈਂਟ ਹੈ, ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਇਹ ਜਿਹੜਾ ਬਹੁ ਗਿਣਤੀ ਦੇ ਗਲਬੇ ਥੱਲੇ ਰਹਿਣਾ ਹੁੰਦਾ ਹੈ, ਇਹ ਡਿਕਟੇਟਰਸ਼ਿਪ ਤੋਂ ਵੀ ਮਾੜਾ ਹੁੰਦਾ ਹੈ। ਡਿਕਟੇਟਰਸ਼ਿਪ ਦੇ ਵਿੱਚ ਤਾਂ ਆਸ ਹੁੰਦੀ ਹੈ ਕਿ ਜੇ ਡਿਕਟੇਟਰ ਮਰ ਜਾਏ ਤੇ ਤੁਹਾਡੀ ਜਾਨ ਛੁੱਟ ਜਾਏ, ਜਿਵੇਂ ਹੁਣ ਸੀਰੀਆ ਦੇ ਵਿੱਚ ਚੇਂਜ ਹੋਈ ਆ 1960s ਤੋਂ ਲੈ ਕੇ ਆਲਮੋਸਟ 64 ਸਾਲ ਹੋ ਗਏ ਜਦੋਂ ਅਸਾਦ ਨੇ ਇਹਦਾ ਜਿਹੜਾ ਹੁਣ ਕੱਢਿਆ, ਇਹਦੇ ਪਿਓ ਨੇ ਟੇਕ ਓਵਰ ਕੀਤਾ ਸੀ। ਹੁਣ ਆਲਮੋਸਟ 60 ਸਾਲ ਪਲੱਸ ਤੋਂ ਬਾਅਦ ਜਾਨ ਛੁੱਟੀ ਹੈ ਲੋਕਾਂ ਦੀ। ਅਗਲਾ ਉਸ ਤੋਂ ਬਦਤਰ ਹੋਏਗਾ, ਇਹ ਵੱਖਰੀ ਕਹਾਣੀ ਹੈ ਜਾਂ ਕੀ ਹੋਏਗਾ, ਲੇਕਿਨ ਜਾਨ ਤਾਂ ਛੁੱਟੀ। ਇਸੇ ਤਰ੍ਹਾਂ ਉਹ ਭਾਵੇਂ ਸਦਾਮ ਹੁਸੈਨ ਜਾਂ ਦੂਜੇ ਹੋਣ ਡਿਕਟੇਟਰ ਤੋਂ, ਪਰ ਜਿਹੜੀ ਮਾਈਨੋਰਿਟੀ ਮੈਜੋਰਿਟੀ ਦੀ ਸਪੈਲ ਥੱਲੇ ਰਹਿ ਰਹੀ ਹੈ ਉਹਦੇ ਲਈ ਤਾਂ ਕੋਈ ਵੇ ਆਊਟ ਨਹੀਂ ਹੈ। ਸੋ ਮਾਸਟਰ ਤਾਰਾ ਸਿੰਘ ਕਹਿੰਦਾ ਹੈ ਕਿ ਇਹ ਜਿਹੜਾ ਬਹੁ ਗਿਣਤੀ ਦੀ ਡੋਮੀਨੈਂਸ 'ਚ ਰਹਿਣਾ ਹੈ ਡਿਕਟੇਟਰਸ਼ਿਪ ਤੋਂ ਮਾੜਾ ਹੈ, ਕਿਉਂਕਿ ਡਿਕਟੇਟਰ ਦੇ ਮਰਨ ਨਾਲ ਜਾਨ ਛੁੱਟ ਸਕਦੀ ਹੈ ਜਾਂ ਉਹਦੇ ਰਿਮੂਵ ਹੋਣ ਨਾਲ, ਪਰ ਤੁਹਾਡਾ ਛੁਟਕਾਰਾ ਨਹੀਂ ਹੋ ਸਕਦਾ। ਸੋ ਜਦੋਂ ਅਸੀਂ ਕਿਸੇ ਪਾਸਿਓਂ ਕੰਨ ਫੜ ਲਓ, ਕਿਸੇ ਪਾਸਿਓਂ ਕੋਈ ਗੱਲ ਕਰ ਲਓ, ਅਲਟੀਮੇਟ ਇਸ ਕਨਕਲੂਜਨ ਤੇ ਹੀ ਪਹੁੰਚਦੇ ਹਾਂ
ਕਿ ਭਾਈ ਇਹ ਨਜ਼ਰ ਤਾਂ ਆ ਰਿਹਾ ਬਹੁਤਿਆਂ ਨੂੰ ਸ਼ਾਇਦ ਦੇ ਲੱਗੇ ਜੀ ਮੁਸਲਮਾਨਾਂ ਨਾਲ ਹੋ ਰਿਹਾ ਜੀ, ਦੇਖੋ ਉਹਨਾਂ ਨੇ ਕਿਹਾ ਜੇ ਤੁਸੀਂ ਇਹ ਇਮੇਜਿਨ ਕਰੋ ਕਿ ਜੇ 20 ਕਰੋੜ ਲੋਕਾਂ ਦੇ ਨਾਲ, ਜਿਨ੍ਹਾਂ ਦੇ 57 ਮੁਲਕ ਨੇ, ਜਿਨ੍ਹਾਂ ਮੁਲਕਾਂ ਦੇ ਕੋਲ ਐਨਰਜੀ ਹੈ, ਜਿਨ੍ਹਾਂ ਦੇ ਆਇਲ ਦੇ ਉੱਤੇ ਇਹਨਾਂ ਦੀ ਇਕਨੋਮੀ ਖੜੀ ਹੈ, ਇਹ ਕਰਨ 'ਚ ਇਹਨਾਂ ਨੂੰ ਕੋਈ ਡਰ, ਖੌਫ, ਭੈ, ਕੋਈ ਸ਼ਰਮ ਨਹੀਂ ਹੈ, ਤੇ ਸਾਡਾ ਅਸੀਂ ਕਿਹਦੇ ਪਾਣੀ ਹਾਰ ਹੈ ਕਿ ਭਾਈ ਜੇ ਉਹਨਾਂ ਨੇ ਸਿੱਖਾਂ ਨੂੰ ਤਾਂ ਉਹਨਾਂ ਨੇ ਆਪਣੇ ਢੰਗ ਦੇ ਨਾਲ ਜਿਹੜਾ ਉਹ ਕ੍ਰਸ਼ ਕਰਨਾ ਸ਼ੁਰੂ ਕੀਤਾ ਹੀ ਹੋਇਆ। ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਹੋਏ ਜਾਂ 101 ਕਿਸਾਨ ਉੱਥੋਂ ਜਾਣਾ ਚਾਹੁੰਦੇ ਨੇ ਸ਼ੰਭੂ ਤੋਂ, ਦੂਜੇ ਪਹਿਲੇ ਜਥੇ ਨੂੰ ਵੀ ਕੀਤਾ ਸੀ, ਦੂਜੇ ਨੂੰ ਵੀ ਉਵੇਂ ਹੀ ਜ਼ਖਮੀ ਕੀਤਾ। ਹੁਣ ਉਹ ਵਿਚਾਰਾ ਉਹ ਭੁੱਖ ਹੜਤਾਲ ਤੇ ਜਗਜੀਤ ਸਿੰਘ ਡੱਲੇਵਾਲ ਬੈਠਾ ਹੈ, ਉਹਦੀ ਹਾਲਤ ਵੀ ਮਾੜੀ ਹੈ। ਹੁਣ ਉਹਨਾਂ ਨੇ ਜਿਹੜਾ ਉਹ ਐਜੀਟੇਸ਼ਨ ਸਸਪੈਂਡ ਕੀਤੀ ਹੈ। ਕੌਣ ਤੁਹਾਡਾ ਵਾਲੀ ਵਾਰਿਸ ਹੈ ਜੀ? ਬਾਰ-ਬਾਰ ਸੁਪਰੀਮ ਕੋਰਟ ਤੱਕ ਇਸੇ ਜੁਡੀਸ਼ਰੀ ਦੇ ਸਾਹਮਣੇ 100 ਤੋਂ ਜ਼ਿਆਦਾ ਪਟੀਸ਼ਨਸ ਹੋਈਆਂ ਕਿ ਭਾਈ ਤੁਸੀਂ, ਕਿਸਾਨਾਂ ਨੇ ਕਿਹਾ ਵੀ ਇਹ ਜੇ ਸਾਡਾ ਮੁਲਕ ਹੈ, ਦਿੱਲੀ ਕੈਪੀਟਲ ਹੈ, ਵੀ ਸਾਨੂੰ ਕਿਉਂ ਨਹੀਂ ਜਾਣ ਦਿੱਤਾ ਜਾਂਦਾ? ਉਹਨਾਂ ਨੇ ਕਿਹਾ ਜੀ ਉਹ ਹਰਿਆਣੇ ਨਾਲ, ਉਹਨਾਂ ਨੇ ਕਿਹਾ ਜੀ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਜਾ ਸਕਦੇ। ਉਹਨਾਂ ਨੇ ਕਿਹਾ ਜੀ ਠੀਕ ਹੈ, ਅਸੀਂ ਪੈਦਲ ਜਾਵਾਂਗੇ। ਹੁਣ ਆ ਦੂਸਰਾ ਜਥਾ ਪੈਦਲ ਜਾਣਾ ਸੀ, ਉਹ ਵੀ ਉਹਨਾਂ ਨੇ ਉਵੇਂ ਹੀ ਟੀਅਰ ਗੈਸ ਸ਼ੈਲਸ ਔਰ ਰਬੜ ਬੁਲੇਟਸ ਔਰ ਪੂਰੇ ਦਾ ਸਹਾਰਾ। ਜੁਡੀਸ਼ਰੀ ਤਮਾਸ਼ਾ ਦੇਖ ਰਹੇ। ਇਹੀ ਜੁਡੀਸ਼ਰੀ ਹੈ ਜੇ 5 ਸਾਲ ਕਸ਼ਮੀਰ ਦਾ ਜਿਹੜਾ ਸਟੇਟਸ 2019 'ਚ ਖਤਮ ਕੀਤਾ, 2024 'ਚ ਫੈਸਲਾ ਸੁਣਾਇਆ ਜਾਂਦਾ। ਉਹੀ ਚੰਦਰਚੂੜ ਜਿਹੜਾ ਰਾਮ ਮੰਦਰ ਦਾ ਫੈਸਲਾ ਸੁਣਾਉਂਦਾ, ਕਹਿੰਦਾ ਮੈਨੂੰ ਤਾਂ ਕੁਝ ਸੁੱਝ ਨਹੀਂ ਸੀ ਰਿਹਾ, ਫਿਰ ਮੈਂ ਭਗਵਾਨ ਰਾਮ ਤੋਂ ਪੁੱਛਿਆ ਤੇ ਰਾਮ ਨੇ ਕਿਹਾ ਵੀ ਮੇਰਾ ਮੰਦਰ ਬਣਾ ਦਿਓ। ਹੁਣ ਆਹੀ ਗੱਲ ਯਾਦਵ ਕਹਿ ਰਿਹਾ ਕਿ ਵੀ ਦੇਖੋ ਰਾਮ ਲੱਲਾ ਦਾ ਮੰਦਰ ਅਸੀਂ ਕਦੇ ਸੋਚਿਆ, ਸਾਡੇ ਪੂਰਵਜਾਂ ਨੇ ਕਦੇ, ਜਿਨ੍ਹਾਂ ਨੇ ਬਲੀਦਾਨ ਦਿੱਤੇ, ਸਾਡੀਆਂ ਅੱਖਾਂ ਸਾਹਮਣੇ ਬਣ ਗਿਆ। ਹੁਣ ਇਹ ਕਹਿਣਾ ਕੀ ਚਾਹੁੰਦੇ ਨੇ? ਉਹ ਇਹ ਕਹਿੰਦਾ ਕਿ ਭਾਈ ਇਹ ਹਿੰਦੂ ਰਾਸ਼ਟਰ ਹੈ। ਉਹਨੇ ਕਿਹਾ ਇਹ ਹਿੰਦੁਸਤਾਨ ਹੈ, ਇੱਥੇ ਜਿਹੜਾ ਕਾਨੂੰਨ ਹੈ ਉਹ ਬਹੁ ਗਿਣਤੀ ਦਾ ਹੀ ਚੱਲੇਗਾ। ਤੇ ਹੁਣ ਜੇ ਫਿਰ ਵੀ ਸਿੱਖਾਂ ਨੂੰ ਸਮਝਾਉਣਾ ਪਿਆ ਕਿ ਵੀ ਖਾਲਿਸਤਾਨ ਕਿਉਂ ਜ਼ਰੂਰੀ ਹੈ, ਫਿਰ ਤਾਂ ਸਾਡਾ ਰੱਬ ਹੀ ਰੱਖ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਨਾਲ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਅਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬਾਦਲ ਦਲ ਇੱਕ ਵਾਰ ਫਿਰ ਅਕਾਲ ਤਖਤ ਦੀ ਅਥਾਰਟੀ ਨੂੰ ਨੀਵਾਂ ਦਿਖਾਉਣ ਦਾ ਯਤਨ ਕਰ ਰਿਹਾ ਹੈ। ਅਕਾਲ ਤਖਤ ਵੱਲੋਂ ਦਿੱਤੇ ਗਏ ਫੈਸਲੇ ਅਨੁਸਾਰ ਨਾ ਹੀ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ ਅਤੇ ਨਾ ਹੀ 7 ਮੈਂਬਰੀ ਕਮੇਟੀ ਦੀ ਕੋਈ ਪੇਸ਼ਕਦਮੀ ਕੀਤੀ ਗਈ ਹੈ। ਸੋ ਇਸ ਦੇ ਉਲਟ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਨੇ ਇੱਕ ਮਤਾ ਪਾਸ ਕਰਕੇ ਨਾਰਾਇਣ ਸਿੰਘ ਚੋੜਾ ਨੂੰ ਸਿੱਖ ਪੰਥ ਚੋਂ ਖਾਰਜ ਕਰਨ ਦੀ ਜਿਹੜੀ ਮੰਗ ਕੀਤੀ ਹੈ। ਹੁਣ ਜਥੇਦਾਰਾਂ ਦਾ ਇਮਤਿਹਾਨ ਹੋਣਾ ਹੈ ਕਿ ਉਹ ਕਿਵੇਂ ਅਕਾਲ ਤਖਤ ਦੇ ਫੈਸਲੇ ਨੂੰ ਲਾਗੂ ਕਰਵਾਉਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਈ ਵਾਰ ਇਹ ਹੈ ਤਾਂ ਕਿਸਿਆ ਪਿੱਟਿਆ ਸ਼ੇਰ, ਲੇਕਿਨ ਇਹ ਸੁਣਦੇ ਹੁੰਦੇ ਸੀ ਕਿ ਵੀ फफोले जल उठे सीने की आग से, इस घर को आग लग गई घर के चिराग से। चिराग दीवे नूं कहंदे ने कि भी जदों कोई बाहरों ना अग लाए जां बाहरों तुहाडा नुकसान ना करे, जदों तुहाडे घर नूं तुहाडे ही दीवे तो अग लग जाए तो उत्थे तुसीं बेबस हुंदे हो। बिल्कुल।
ਅਕਾਲ ਤਖਤ 4 ਸਦੀਆਂ ਤੋਂ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਦੇ ਹੁਕਮ ਨਾਲ ਸ਼ੁਰੂ ਹੋਇਆ ਸੱਚ, ਹੱਕ, ਇਨਸਾਫ ਦਾ ਤਖਤ, ਜਿਸ ਤਖਤ ਦਾ ਇਤਿਹਾਸ ਵੀ ਔਰ ਜਿਸ ਤਖਤ ਦੀ ਮਹੱਤਤਾ ਵੀ ਦੁਨੀਆ ਦੇ ਹਰ ਤਖਤ ਨਾਲੋਂ ਸ਼ਹਿਨਸ਼ਾਹ ਦੇ, ਬਾਦਸ਼ਾਹਾਂ ਦੇ, ਜਿਨ੍ਹਾਂ ਪ੍ਰਥਾਏ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪੈ ਤੋ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿ ਜਿਨ੍ਹਾਂ ਦੇ ਅੱਗੇ ਸਿਰ ਨਵਾਉਣ ਵਾਲੇ ਜਾਂ ਜਿਨ੍ਹਾਂ ਦੀ ਰਿਆਇਆ ਸਬਜੈਕਟਸ ਕਿੰਨੇ ਸਨ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਗੁਰੂ ਸਾਹਿਬ ਨੇ ਕਿਹਾ ਵੀ ਉਹ ਕਿੱਥੇ ਗਏ? ਅਲਟੀਮੇਟਲੀ ਸੰਸਾਰ ਤੋਂ ਨੰਗੇ ਪੈਰੀਂ ਚਲੇ ਗਏ। ਪਰ ਜਦੋਂ ਅਸੀਂ ਰੱਬ ਦਾ ਦੂਸਰਾ ਨਾਂ ਹੱਕ ਹੈ, ਸੱਚ ਹੈ, ਇਨਸਾਫ ਹੈ, ਅਦਲ ਹੈ, ਅਸੀਂ ਜਦੋਂ ਅਲਟੀਮੇਟਲੀ ਕਹਿੰਦੇ ਹਾਂ ਕਿ ਖੁਦਾ ਜਾਂ ਰੱਬ ਇਨਸਾਫ ਕਰੇਗਾ, ਨਿਆਂ ਕਰੇਗਾ, ਅਦਲ ਕਰੇਗਾ, ਰੱਬ ਦਾ ਜਦੋਂ ਅਸੀਂ ਉਹਨੂੰ ਰੱਬੁਲ ਆਲਮੀਨ ਕਿ ਉਹ ਸਾਰੇ ਆਲਮ ਦਾ ਰੱਬ ਹੈ, ਤੇ ਉਹ ਤਖਤ ਜਿਹੜਾ ਉਹ ਰੱਬੀ ਵੈਲਿਊਜ਼ ਦਾ ਪ੍ਰਤੀਕ ਬਣ ਕੇ 6ਵੇਂ ਪਾਤਸ਼ਾਹ ਨੇ ਜਿਹੜਾ ਉਹ ਇਸ ਜਹਾਨ ਦੇ ਉੱਤੇ ਪ੍ਰਗਟ ਕੀਤਾ। ਤਖਤ ਇਮਾਰਤ ਦਾ ਨਾਂ ਨਹੀਂ ਹੈ, ਤਖਤ ਉਸ ਮੋਰਲ ਅਥਾਰਟੀ ਦੀ ਗੱਲ ਹੈ ਜਿਹੜੀ ਸੱਚਮੁੱਚ ਸੱਚ ਦੇ ਨਾਲ ਖਲੋਣ ਵਾਲੀ ਹੈ, ਹੱਕ ਦੇ ਨਾਲ ਖਲੋਣ ਵਾਲੀ ਹੈ, ਇਨਸਾਫ ਦੇ ਨਾਲ ਖਲੋਣ ਵਾਲੀ ਹੈ। ਔਰ ਅਸੀਂ ਅਕਸਰ ਬਿਆਨ ਕਰਦੇ ਹਾਂ ਕਿ ਕਿਵੇਂ ਉਸ ਦੇ ਸਾਹਮਣੇ ਗੈਰ ਸਿੱਖ ਵੀ ਆ ਕੇ ਫਰਿਆਦੀ ਹੋਏ। ਉਹ ਬੇਸ਼ੱਕ ਕਿੰਨੀ ਡਿਫਿਕਲਟ ਟਾਸਕ ਸੀ। ਖਾਲਸਾ ਇਸ ਨੂੰ 18ਵੀਂ ਸਦੀ ਦੇ ਵਿੱਚ ਆਪਣਾ ਬਿਰਧ ਸਮਝਦਾ ਸੀ ਕਿ ਜੋ ਸਾਹਮਣੇ ਆਇਆ ਇਸ ਦੇ ਉੱਤੇ ਤੁਕ ਟੁਕਦੀ ਹੈ, ਜੋ ਸ਼ਰਨ ਆਏ ਤਿਸ ਕੰਠ ਲਾਏ, ਇਹ ਬਿਰਧ ਸੁਆਮੀ ਸੰਧਾ। ਕਿ ਅਕਾਲ ਪੁਰਖ ਦੇ ਅੱਗੇ ਵੀ ਰੱਬ ਕਿਸੇ ਨੂੰ ਨਕਾਰਦਾ ਨਹੀਂ ਹੈ ਜਾਂ ਕਿਸੇ ਨੂੰ ਠੁਕਰਾਉਂਦਾ ਨਹੀਂ ਹੈ। ਇਸ ਲਈ ਉਹਦਾ ਨਾਂ ਰਹੀਮ ਹੈ, ਰਹਿਮ ਕਰਨ ਵਾਲਾ ਹੈ, ਦਿਆਲੂ ਹੈ, ਕਿਰਪਾਲੂ ਹੈ, ਬਖਸ਼ਿੰਦ ਹੈ। ਸੋ ਇਸੇ ਤਰ੍ਹਾਂ ਖਾਲਸੇ ਦੇ ਜਦੋਂ ਤਖਤ ਦੀ ਗੱਲ ਜਾਂ ਅਕਾਲ ਤਖਤ ਦੇ ਨਾਲ ਜੁੜਿਆ ਸਾਡਾ ਇਤਿਹਾਸ ਹੈ, ਇਸ ਨੇ ਹਮੇਸ਼ਾ ਝੂਠ ਨੂੰ ਵੰਗਾਰਿਆ। ਅੰਗਰੇਜ਼ੀ ਰਾਜ ਦੇ ਵੇਲੇ ਵੀ ਜਿੰਨੇ ਮੋਰਚੇ ਲੱਗੇ ਉਹ ਅਕਾਲ ਤਖਤ ਤੇ ਅਰਦਾਸ ਕਰਕੇ ਲੱਗੇ। ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਜਿਹਦਾ ਨਾਂ ਹੈ, ਇਸ ਦਾ ਜਨਮ ਵੀ 105 ਸਾਲ ਪਹਿਲਾਂ ਲਗਭਗ 1920 ਦੇ ਵਿੱਚ ਅਕਾਲ ਤਖਤ ਦੇ ਉੱਤੇ ਹੀ ਹੁੰਦਾ ਹੈ। ਔਰ ਅੰਗਰੇਜ਼ੀ ਸਾਮਰਾਜ ਨੂੰ ਵੀ ਲਲਕਾਰਨ ਦੀ ਲਾਈਨ ਜਿਹੜੀ ਹੈ ਇੱਥੋਂ ਹੀ ਸ਼ੁਰੂ ਹੁੰਦੀ ਹੈ, ਜਿਹਨੂੰ ਚਾਬੀਆਂ ਦੇ ਮੋਰਚੇ ਬਾਅਦ ਗਾਂਧੀ ਨੇ ਕਿਹਾ ਸੀ ਕਿ ਟੈਲੀਗ੍ਰਾਮ ਕਰਕੇ ਕਿ ਤੁਸੀਂ ਜੰਗੇ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ, ਹੁਣ ਬਾਕੀ ਮੁਲਕ ਨੂੰ ਵੀ ਜਿਹੜਾ ਉਹ ਫ੍ਰੀ ਕਰਵਾਓ। ਬਿਲਕੁਲ 47 ਤੋਂ ਬਾਅਦ ਬੇਸ਼ੱਕ ਉਹ ਆਪਣੇ ਹੱਕਾਂ ਲਈ ਸੀ ਪੰਜਾਬੀ ਸੂਬਾ ਮੋਰਚਾ, ਤੇ ਬੇਸ਼ੱਕ ਜਦੋਂ ਐਮਰਜੈਂਸੀ ਲਾ ਕੇ ਭਾਰਤ ਭਰ ਦੇ ਵਿੱਚ ਸਿਵਲ ਲਿਬਰਟੀਜ਼ ਖੋਹ ਲਈਆਂ ਗਈਆਂ, ਤੇ ਇਸੇ ਅਕਾਲ ਤਖਤ ਤੋਂ ਲਗਭਗ 19 ਮਹੀਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਗਿਆ ਕਿ ਭਾਰਤ ਦੇ ਸਾਰੇ ਸ਼ਹਿਰੀਆਂ ਦੀਆਂ ਸਿਵਲ ਲਿਬਰਟੀਜ਼ ਰੀਸਟੋਰ ਕੀਤੀਆਂ ਜਾਣ। 40,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਉਸ ਲਈ ਹੋਈਆਂ। ਇਸੇ ਅਕਾਲ ਤਖਤ ਤੋਂ 42 ਸਾਲ ਪਹਿਲਾਂ 1982 ਦੇ ਵਿੱਚ ਮੁਲਕ ਦੇ ਸਾਰੇ ਸੂਬਿਆਂ ਨੂੰ ਆਟੋਨਮੀ ਦੇਣ ਲਈ ਅਨੰਦਪੁਰ ਦਾ ਮਤਾ ਆਧਾਰ ਬਣਾ ਕੇ ਔਰ ਬਾਕੀ ਮੰਗਾਂ ਮੋਰਚਾ ਲਾਇਆ ਗਿਆ, ਜਿਹਦੇ 'ਚ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ। ਔਰ ਉਹਦੀ ਕੀਮਤ ਸਿੱਖ ਕੌਮ ਨੇ ਇਹ ਅਦਾ ਕੀਤੀ ਕਿ ਜੂਨ 84 ਦੇ ਪਹਿਲੇ ਹਫਤੇ ਘੱਲੂਘਾਰਾ 84 ਵਰਤਾਇਆ ਗਿਆ, ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਗਈ। ਹੁਣ ਉਸ ਪੀਰੀਅਡ ਦੇ ਵਿੱਚ ਵੀ ਜਿਹੜੀ ਐਕਸਪੈਕਟੇਸ਼ਨ ਸੀ ਸਿੱਖ ਸੰਗਤਾਂ ਦੀ, ਉਸ ਵੇਲੇ ਦੇ ਜਥੇਦਾਰ ਅਕਾਲ ਤਖਤ ਗਿਆਨੀ ਕਿਰਪਾਲ ਸਿੰਘ ਜਾਂ ਹੈੱਡ ਗ੍ਰੰਥੀ ਉਸ ਵੇਲੇ ਦੇ ਦਰਬਾਰ ਸਾਹਿਬ ਦੇ ਸਾਹਿਬ ਸਿੰਘ ਤੋਂ ਸੀ ਕਿ ਬਈ ਉਹ ਸਿੱਖੀ ਰਵਾਇਤਾਂ ਅਨੁਸਾਰ ਜੋ ਅਕਾਲੀ ਫੂਲਾ ਸਿੰਘ ਜਾਂ ਬਾਬਾ ਗੁਰਬਖਸ਼ ਸਿੰਘ ਉਹਨਾਂ ਨੇ ਸਥਾਪਿਤ ਕੀਤੀਆਂ, ਉਹ ਉਹਨਾਂ ਮੁਤਾਬਕ ਸਿਸਟਮ ਦੇ ਸਾਹਮਣੇ ਖੜਨਗੇ। ਪਰ ਉਹ ਨਹੀਂ ਖੜੇ। ਹਾਲਾਂ ਉਹੀ ਕਿਰਪਾਲ ਸਿੰਘ ਹੱਥ ਦੇ ਵਿੱਚ ਫੌਜ ਵੱਲੋਂ ਦਿੱਤੀ ਹੋਈ ਇੱਕ ਪਰਚੀ ਪੜ੍ਹ ਰਿਹਾ ਹੈ ਕਿ ਜੀ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ। ਬਹੁਤ ਵਾਰ ਲੋਕਾਂ ਦੀ ਯਾਦਾਸ਼ ਬਹੁਤ ਜ਼ਿਆਦਾ ਨਹੀਂ ਹੁੰਦੀ। ਬਹੁਤਿਆਂ ਨੂੰ ਸ਼ਾਇਦ ਭੁੱਲ ਗਿਆ ਕਿ ਉਸੇ ਹੀ ਜਥੇਦਾਰ ਅਕਾਲ ਤਖਤ ਗਿਆਨੀ ਕਿਰਪਾਲ ਸਿੰਘ ਦੇ ਉੱਤੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਬੀਬੀਆਂ ਨੇ ਹਮਲਾ ਕੀਤਾ ਸੀ। ਗਾਲੀ ਗਲੋਚ, ਚਪੇੜੋ ਚਪੇੜੀ, ਉਸ ਨੂੰ ਬੇਇੱਜ਼ਤ ਕੀਤਾ ਸੀ ਕਿ ਵੀ ਤੂੰ ਜਿਹੜਾ ਉਹ
ਝੂਠ ਬੋਲਿਆ ਔਰ ਤੂੰ ਅਕਾਲ ਤਖਤ ਦੀ ਗਰਮਾ ਨੂੰ ਛੋਟਾ ਕੀਤਾ। ਉਸੇ ਹੀ ਕਿਰਪਾਲ ਸਿੰਘ ਦੇ ਉੱਤੇ ਬਾਹਰ ਈਵਨ ਅਟੈਕ ਵੀ ਹੋਇਆ ਸੀ। ਫਿਰ ਈਵਨ ਸਾਹਿਬ ਸਿੰਘ ਚਮਕ ਦੇ ਉੱਤੇ ਵੀ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਜਿਹੜਾ ਹੈ ਉਸ ਨੂੰ ਜਿਹੜਾ ਉਹ ਗਾਲੀ ਗਲੋਚ ਔਰ ਉਸ ਦੇ ਉੱਤੇ ਹਮਲਾ ਹੋਇਆ ਸੀ। ਕਦੇ ਕਿਸੇ ਨੂੰ ਇਹ ਹੁਣ ਤੱਕ ਯਾਦ ਨਹੀਂ ਹੋਇਆ। ਉਦੋਂ ਕਿਸੇ ਨੇ ਨਹੀਂ ਕਿਹਾ ਕਿ ਜੀ ਅਕਾਲ ਤਖਤ ਦੀ ਜਿਹੜੀ ਹੈ ਉਹ ਜਿਹੜੀ ਵੱਡੇਤਣ ਹੈ ਉਸ ਨੂੰ ਗੱਲ ਅਕਾਲ ਤਖਤ ਦਾ ਵੱਡਾਪਨ ਅਕਾਲ ਤਖਤ ਦੀਆਂ ਵੈਲਿਊਜ਼ ਨੇ। ਔਰ ਜੇ ਉਹ ਜਥੇਦਾਰ ਜਿਹੜੇ ਹੱਥ 'ਚ 3 ਫੁੱਟੀ ਕਿਰਪਾਨ ਲੈ ਕੇ ਔਰ ਫਿਰ ਦੁਨੀਆ ਭਰ 'ਚ ਗਲਾਂ 'ਚ ਸਿਰੋਪਾਓ ਪਾਉਂਦੇ ਨੇ ਕਿ ਜੀ ਅਸੀਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੈ ਜਾਂ ਅਕਾਲ ਤਖਤ ਜਾਂ ਦਮਦਮਾ ਸਾਹਿਬ ਜਾਂ ਕੇਸਗੜ੍ਹ ਦੇ ਜਥੇਦਾਰ ਹੈ, ਫਿਰ ਲੋਕਾਂ ਦੀਆਂ ਐਕਸਪੈਕਟੇਸ਼ਨਸ ਵੀ ਉਹਨਾਂ ਤੋਂ ਉਹੀ ਹੁੰਦੀਆਂ ਨੇ। ਹਾਲਾਂ ਜੋ ਇਹਨਾਂ ਦਾ ਹੀ ਬਾਗੀ ਧੜਾ 3 ਮਹੀਨੇ ਪਹਿਲਾਂ ਅਕਾਲੀਆਂ ਦਾ ਜੁਲਾਈ ਦੇ ਉਹ ਅਕਾਲ ਤਖਤ ਦੇ ਉੱਤੇ ਪਟੀਸ਼ਨ ਲੈ ਕੇ ਜਾਂਦਾ ਜੀ ਅਸੀਂ ਵੀ ਗੁਨਾਹ ਕੀਤੇ, ਮਾਫੀਨਾਮਾ ਇਹ ਉਹ, ਸਾਨੂੰ ਵੀ ਤਨਖਾਹ ਲਾਓ, ਅਸੀਂ ਵੀ ਹਾਂ। ਉੱਥੋਂ ਇਹ ਸਾਰੀ ਨੌਟੰਕੀ ਸ਼ੁਰੂ ਹੁੰਦੀ ਹੈ। ਅਸੀਂ ਸਾਰੇ ਪੀਰੀਅਡ 'ਚ ਇਹਨੂੰ ਅੱਡ-ਅੱਡ ਤਰੀਕੇ ਨਾਲ ਬਿਆਨ ਦੇ ਰਹੇ। 2 ਦਸੰਬਰ ਨੂੰ ਫੈਸਲਾ ਆਉਂਦਾ। ਉਹਦੇ 'ਚ ਜੋ ਸਾਹਮਣੇ ਹੈ ਕਿ ਭਾਈ ਸੁਖਬੀਰ ਬਾਦਲ ਹਰ ਉਸ ਦੋਸ਼ ਨੂੰ ਕਬੂਲਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਗੋਲੀ ਕਾਂਡ, ਸੌਦਾ ਸਾਧ ਨੂੰ ਮਾਫੀ ਦੇਣਾ, ਸੁਮੇਧ ਸੈਣੀ, ਇਜ਼ਹਾਰ ਆਲਮ ਵਰਗਿਆਂ ਨੂੰ ਉੱਚ ਪੋਸਟਾਂ ਤੇ ਲਾਣਾ। ਹੁਣ ਜਦੋਂ ਇਸ ਲੈਵਲ ਦਾ ਕਬੂਲਨਾਮਾ ਹੈ, ਜਿਹੜੀ ਐਕਸਪੈਕਟੇਸ਼ਨ ਬਹੁਤ ਐਕਸਪੈਕਟੇਸ਼ਨ ਵਾਲੇ ਸਿੱਖਾਂ ਤੋਂ ਸੀ, ਉਹਨਾਂ ਨੂੰ ਤਾਂ ਇਹ ਸੀ ਕਿ ਵੀ ਸਿੱਖੀ ਚੋਂ ਖਾਰਜ ਕਰੋ ਇਹਨੂੰ, ਕਿ ਭਾਈ ਤੂੰ ਇੰਨੇ ਗੁਨਾਹ ਆਪਣੇ ਗੁਰੂ ਦਾ ਅਪਮਾਨ ਔਰ ਆਪਣੇ ਲੋਕਾਂ ਦੇ ਉੱਤੇ ਗੋਲੀ, ਹੁਣ ਮਰਡਰ ਤਾਂ ਮਰਡਰ ਹੈ, 1 ਦਾ ਹੋਏ 2 ਦਾ ਹੋਏ। ਨਾਰਾਇਣ ਸਿੰਘ ਚੌੜਾ ਦਾ ਗੋਲੀ ਚਲਾਣਾ ਉਹਨੂੰ ਇੰਨਾ ਵੱਡਾ ਇਸ਼ੂ ਬਣਾਇਆ ਹੋਇਆ, ਹਾਲਾਂਕਿ ਕਿਸੇ ਦਾ ਨੁਕਸਾਨ ਨਹੀਂ ਹੋਇਆ, ਪਰ ਜਿਹੜੇ ਇਹਦੇ ਹੁਕਮਾਂ ਥੱਲੇ ਗੋਲੀ ਚੱਲੀ ਬਹਿਬਲ ਕਲਾਂ 'ਚ 2 ਸਿੰਘ ਸ਼ਹੀਦ ਹੋਏ, ਕਿੰਨੇ ਜ਼ਖਮੀ ਹੋਏ। ਜੇ ਉਸ ਨੂੰ ਸਮੇਧ ਸੈਣੀ ਔਰ ਇਜ਼ਹਾਰ ਆਲਮ ਨੂੰ ਪੋਸਟਾਂ ਦਿੱਤੀਆਂ ਗਈਆਂ, ਉਹਨਾਂ ਨੇ ਤਾਂ ਹਜ਼ਾਰਾਂ ਨੌਜਵਾਨ ਮਾਰੇ। ਜੇ ਮਰਡਰ ਦਾ ਟਰਾਇਲ ਹੀ ਚੱਲਣਾ ਹੈ ਜਾਂ ਕੋਈ ਸਿੱਖੀ ਤੋਂ ਖਾਰਜ ਹੋਣ ਦੇ ਕਾਬਲ ਹੈ, ਜਿਹੜਾ ਬੰਦਾ ਕਬੂਲ ਰਿਹਾ ਕਿ ਵੀ ਇਹ ਜਿਹੜਾ ਮੈਂ ਇਹਦੇ ਲਈ ਜ਼ਿੰਮੇਵਾਰ ਹੈ, ਪਹਿਲਾਂ ਤਾਂ ਇਹ ਹੈ ਕਿ ਭਾਈ ਫਿਰ ਵੀ ਕਿਸੇ ਨੇ ਨਹੀਂ ਕਿਹਾ। ਦੂਜੀ ਜਿਹੜੀ ਘੱਟ ਐਕਸਪੈਕਟੇਸ਼ਨ ਵਾਲਿਆਂ ਦਾ ਸੀ ਵੀ ਘੱਟੋ ਘੱਟ ਆ ਜਿੰਨੇ ਅਲੀ ਬਾਬਾ 40 ਚੋਰ ਉੱਥੇ ਜਾ ਕੇ ਗਲਾਂ 'ਚ ਪਟੇ ਪਾ ਕੇ ਖਲੋਤੇ ਨੇ, ਇਹਨਾਂ ਨੂੰ ਐਟਲੀਸਟ ਕਹੋ ਕਿ ਜੀ ਭਾਈ ਤੁਸੀਂ ਆਪਣਾ ਕਰ ਲਿਆ, ਲੁੱਟ ਲਿਆ, ਪੰਥ ਨੂੰ ਜ਼ਲੀਲ ਕਰ ਲਿਆ ਜੋ ਕਰਨਾ ਸੀ, ਹੁਣ ਤੁਸੀਂ ਪਬਲਿਕ ਲਾਈਫ ਤੋਂ ਲਾਂਭੇ ਹੋਵੋ, ਜਾ ਕੇ ਪੋਤੇ ਪੋਤੀਆਂ ਦੋਤੇ ਦੋਤੀਆਂ ਖਿਡਾਓ। ਉਹ ਵੀ ਜਿਹੜਾ ਨਹੀਂ ਆਇਆ। ਉਹੀ ਫਿਰ ਮਤਲਬ ਧਾਰਮਿਕ ਤੌਰ ਤੇ ਮੈਂ ਇੱਕ ਚੰਗੇ ਧਾਰਮਿਕ ਉਹ ਕਹਿੰਦਾ ਕਿ ਵੀ ਇਹਨਾਂ ਨੇ ਇਹਨੂੰ ਚੋਲਾ ਵੀ ਔਰ ਬਰਛਾ ਵੀ ਐਂ ਫੜਾਇਆ। ਇਹ ਤਾਂ ਸਭ ਤੋਂ ਵੱਡਾ ਮਾਣ ਹੈ ਸੇਵਾਦਾਰ ਦਾ ਕਿ ਉਹਦੇ ਹੱਥ 'ਚ ਕਿ ਉਹ ਗੁਰੂ ਦਾ ਰੱਖਿਆ ਕਿ ਔਰ ਕਹਿੰਦੇ ਵੀ ਜਿਸ ਨੂੰ ਤੁਸੀਂ ਤਨਖਾਹੀਆ ਦੋਸ਼ੀ ਮਰਡਰਰ ਬੇਪੱਤੀ ਕਰਨ ਵਾਲਾ ਹੈ, ਤੁਸੀਂ ਉਹਨੂੰ ਉਹ ਦੇਣਾ। ਇਹ ਉਸ ਨੂੰ ਸਜ਼ਾ ਦਿੱਤੀ ਹੈ ਕਿ ਉਹਨੂੰ ਮਾਣ ਦਿੱਤਾ ਕਿ ਭਾਈ ਤੁਸੀਂ ਉਹ ਕੀਤਾ। ਚਲੋ ਉਹ ਵੀ ਇੱਕ ਪਾਸੇ ਰਿਹਾ। ਹੁਣ ਜੋ ਨਾਰਾਇਣ ਸਿੰਘ ਚੌੜਾ ਨੇ ਜਿਹੜਾ ਉਹ ਆਪਣਾ ਰੋਲ ਅਦਾ ਕੀਤਾ, ਉਹ ਭਾਵੇਂ ਠੀਕ ਗਲਤ ਇਸ ਦੇ ਉੱਤੇ ਡਿਬੇਟ ਹੁੰਦੀ ਰਹੇਗੀ, ਪਰ ਮੈਸੇਜ ਵੀ ਚਲਾ ਗਿਆ, ਨੁਕਸਾਨ ਵੀ ਨਹੀਂ ਹੋਇਆ, ਇੰਨੇ 'ਚ ਵੀ ਇੱਕ ਕਿਹਾ ਜਾ ਸਕਦਾ। ਹੁਣ ਦੂਸਰੇ ਪਾਸੇ ਦੇਖਣ ਵਾਲੀ ਗੱਲ ਇਹ ਸੀ ਕਿ ਕੀ ਜਿਹੜਾ ਜੋ ਫੈਸਲਾ ਵੀ ਉਹਨਾਂ ਨੇ ਸੁਣਾਇਆ ਜਥੇਦਾਰਾਂ ਨੇ, ਕੀ ਜਥੇਦਾਰਾਂ ਦਾ ਇਹ ਫਰਜ਼ ਨਹੀਂ ਹੈ ਕਿ ਵੀ ਉਹ ਇਹ ਦੇਖਣ ਕਿ ਉਹਦੀ ਇੰਪਲੀਮੈਂਟੇਸ਼ਨ ਹੋਏ। ਜੇ ਉਹਨਾਂ ਨੇ ਫੈਸਲੇ 'ਚ ਕਿਹਾ ਕਿ 3 ਦਿਨ ਦੇ ਵਿੱਚ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਏ, ਜਿਹੜਾ ਦੇਣ ਲੱਗਿਆ ਵੀ ਉਹਨੇ ਡਰਾਮੇਬਾਜ਼ੀ ਕੀਤੀ ਪਹਿਲਾਂ, ਤੇ ਜੇ 3 ਦਿਨ ਬੀਤ ਗਏ, ਚੌਥੇ ਦਿਨ ਜਥੇਦਾਰ ਉਹਨਾਂ ਦੇ ਉੱਤੇ ਤੋਹੀਨ ਹੁਕਮਨਾਮੇ ਦੀ ਔਰ ਫੈਸਲੇ ਦੀ ਕਰਨ ਦਾ ਇਲਜ਼ਾਮ ਲਾ ਕੇ ਸਾਰੀ ਵਰਕਿੰਗ ਕਮੇਟੀ ਨੂੰ ਤਲਬ ਕਿਉਂ ਨਹੀਂ ਕੀਤਾ ਗਿਆ? ਫਿਰ ਇਹ ਸਾਹਮਣੇ ਆਉਂਦਾ ਹੈ ਕਿ ਜੀ ਉਹ ਉਹਨਾਂ ਨੇ ਪ੍ਰਾਈਵੇਟਲੀ ਮਿਲ ਕੇ ਗਿਆਨੀ ਰਘਬੀਰ ਸਿੰਘ ਹੋਰਾਂ ਨੂੰ 20 ਦਸੰਬਰ ਤੱਕ ਦਾ ਟਾਈਮ ਲੈ ਲਿਆ ਹੈ ਜਾਂ ਦੂਜਾ। ਹੁਣ ਜਿਹੜਾ ਫੈਸਲਾ ਅਕਾਲ ਤਖਤ ਦੀ ਫਸੀਲ ਤੋਂ ਸੁਣਾਇਆ ਗਿਆ, ਉਹ 5 ਸਿੰਘ ਸਾਹਿਬਾਨ ਦਾ ਹੈ, ਉਹ ਕੱਲੇ ਜਥੇਦਾਰ ਦਾ ਨਹੀਂ ਹੈ, ਕੱਲਾ ਕਿਸੇ ਕੋਲ ਕੋਈ ਪਾਵਰ ਨਹੀਂ ਹੈ। ਪਰ ਉਹ ਕਿਉਂਕਿ ਗੁਰਮਤਾ ਕੀਤਾ ਜਾਂਦਾ, ਜਦੋਂ ਵੀ ਫੈਸਲਾ ਸੁਣਾਇਆ ਜਾਂਦਾ, ਫੈਸਲਾ
ਗੁਰਮਤੇ ਵਾਂਗ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦਾ ਹੈ। ਜੇ ਇਸ ਕਿਸਮ ਦੀ ਕੋਈ ਪਹਿਲੀ ਗੱਲ ਤਾਂ ਜਦੋਂ ਫੈਸਲਾ ਸੁਣਾਇਆ ਗਿਆ ਉਹ ਫਾਈਨਲ ਹੈ, ਉਸ 'ਚ ਕੋਈ ਤਰਮੀਮ ਜਾਂ ਉਹਨੂੰ ਵਾਪਸ ਲੈਣ ਦੀ ਗੱਲ ਨਹੀਂ ਹੁੰਦੀ। ਤੇ ਫਿਰ ਇਹ ਕਿਹਦੀ ਮਰਜ਼ੀ ਦੇ ਨਾਲ ਇਹ ਹੋਇਆ ਕਿ ਜੀ ਉਹ ਸੁਖਬੀਰ ਬਾਦਲ ਜਿਹੜਾ ਹੈ ਉਹ 3 ਦਿਨ ਉਹਦਾ ਅਸਤੀਫਾ ਮਨਜ਼ੂਰ ਨਹੀਂ ਹੁੰਦਾ, ਜਿਹੜਾ ਇੱਕ ਸਜ਼ਾ ਭੋਗ ਰਿਹਾ ਹੈ। ਔਰ ਇਸ ਫੈਸਲੇ ਤੋਂ 2 ਦਿਨ ਬਾਅਦ ਉਹਨਾਂ ਦਾ ਉਹ ਡਰਾਮੇਬਾਜ਼ ਸਪੋਕਸਪਰਸਨ ਦਲਜੀਤ ਚੀਮਾ ਉਹ ਇਹ ਕਹਿੰਦਾ ਜੀ ਅਸੀਂ ਜਿਹੜੀਆਂ ਨਗਰ ਨਿਗਮ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਹ ਲੜਾਂਗੇ। ਹੁਣ ਉਹੀ ਜਦੋਂ 4 ਉਪ ਚੋਣਾਂ ਆਈਆਂ ਗਿੱਦੜਬਾਹਾ ਸਮੇਤ 4 ਹਲਕਿਆਂ ਦੀਆਂ, ਅਕਾਲੀਆਂ ਪਹਿਲਾਂ ਜਥੇਦਾਰਾਂ ਨੇ ਕਿਹਾ ਕਿ ਤੁਹਾਡੇ ਚੋਣ ਲੜਨ ਤੇ ਕੋਈ ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਜਰਨੈਲ ਬਿਨਾਂ ਕਿਵੇਂ ਚੋਣ ਲੜ ਸਕਦੇ ਹਾਂ, ਸੁਖਬੀਰ ਬਾਦਲ ਤਾਂ ਇਸ ਲਈ ਅਸੀਂ ਬਾਈਕਾਟ ਕਰ ਰਹੇ ਹਾਂ ਜਾਂ ਅਸੀਂ ਪਾਰਟਿਸਿਪੇਟ ਨਹੀਂ ਕਰਾਂਗੇ। ਹੁਣ ਜਦੋਂ ਕਿ ਉਹਨੂੰ ਸਜ਼ਾ ਲੱਗੀ ਹੋਈ ਹੈ ਔਰ ਉਹ ਐਲਾਨ ਕਰਦੇ ਨੇ ਜੀ ਅਸੀਂ ਇਲੈਕਸ਼ਨਾਂ ਲੜਾਂਗੇ। ਹੁਣ ਗੱਲ ਇੱਥੇ ਨਹੀਂ ਮੁੱਕੀ, ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਭਾਈ ਆਪਣੀਆਂ ਆਪਣੀਆਂ ਦੁਕਾਨਾਂ ਸਮੇਟੋ, ਉਹ ਦੂਜੇ ਜਿਹੜੇ ਚੋਰ 40 ਚੋਰਾਂ ਦਾ ਹਿੱਸਾ ਨੇ ਵਿਰੋਧੀ ਜਗੀਰ ਕੌਰ, ਢੀਂਡਸਾ ਜਾਂ ਵਡਾਲਾ, ਉਹਨਾਂ ਨੇ ਤਾਂ ਬੰਦ ਕਰਤਾ। ਉਹਨਾਂ ਨੇ ਕਿਹਾ ਜੀ ਅਸੀਂ ਸਮਰਪਣ ਕਰਤਾ, ਅਸੀਂ ਆਪਣੀ ਧਿਰ ਭੰਗ ਕੀਤੀ, ਜਿਹੜੀ ਨਵੀਂ ਭਰਤੀ ਹੋਏਗੀ ਉਹਦੇ ਤੋਂ ਬਾਅਦ ਅਸੀਂ ਦੇਖਾਂਗੇ। ਹੁਣ ਇਹਨਾਂ ਨੇ ਕੀ ਡਰਾਮੇਬਾਜ਼ੀ ਕੀਤੀ ਕਿ ਕੋਰ ਕਮੇਟੀ ਦੀ ਮੀਟਿੰਗ ਵੀ ਨਹੀਂ ਸੱਦੀ ਹੈ, ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਐਮਰਜੈਂਸੀ 'ਚ ਸੱਦੀ ਕਾਹਦੇ ਲਈ ਕਿ ਜੀ ਨਰਾਇਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ ਅਕਾਲ ਤਖਤ ਦੀ ਤੋਹੀਨ, ਅਕਾਲ ਤਖਤ ਦੇ ਹੁਕਮ ਦੀ ਤੋਹੀਨ, ਔਰ ਉਹ ਧਾਮੀ ਜਿਹੜਾ ਆਪਣੀ ਉਹ ਚੋਰਾਂ ਦੀ ਫੌਜ ਲੈ ਕੇ ਜਿਹੜਾ ਉੱਥੇ ਪਹੁੰਚ ਜਾਂਦਾ ਜਥੇਦਾਰ ਰਘਬੀਰ ਸਿੰਘ ਕੋਲ 'ਚ ਕਿ ਜੀ ਨਰਾਇਣ ਸਿੰਘ ਚੌੜਿਆਂ ਨੂੰ ਪੰਥ 'ਚੋਂ ਖਾਰਜ ਕਰੋ, ਸਿੱਖੀ 'ਚੋਂ ਖਾਰਜ ਕਰੋ। ਹੁਣ ਜਿਹੜਾ ਤਾਂ ਸਿੱਖੀ 'ਚੋਂ ਖਾਰਜ ਕਰਨ ਯੋਗ ਸੀ, ਜਿਹਨੇ ਗੁਰੂ ਦੀ ਬੇਅਦਬੀ ਕੀਤੀ, ਜਿਹਨੇ ਪੁਲਸੀਏ ਲਾਏ, ਜਿਹਨੇ ਗੋਲੀ ਚਲਵਾਈ, ਜਿਹਨੇ ਮਾਫੀਨਾਮਾ ਘਰੇ ਪੰਜਾਂ ਨੂੰ ਸੱਦ ਕੇ ਕੀਤਾ, ਔਰ ਇਹ ਸ਼ਾਇਦ ਕਿਸੇ ਨੇ ਹਾਈਲਾਈਟ ਨਹੀਂ ਕੀਤਾ ਕਿ ਜਦੋਂ ਇਹ ਮਾਫੀਨਾਮਾ ਇਹਨੂੰ ਦਿੱਤਾ ਗਿਆ ਸੀ ਕਿ ਜੀ ਇਹਦੀ ਮਾਫੀ ਮਨਜ਼ੂਰ ਕੀਤੀ, ਉਹਨਾਂ ਪੰਜਾਂ ਦੇ ਵਿੱਚ ਵੀ ਗਿਆਨੀ ਰਘਬੀਰ ਸਿੰਘ ਸ਼ਾਮਲ ਸੀ ਗ੍ਰੰਥੀ ਦੇ ਤੌਰ ਤੇ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਤੌਰ। ਪਰ ਇਹਦੇ ਬਾਵਜੂਦ ਬਹੁਤ ਗਿਣਤੀ ਸਿੱਖਾਂ ਨੂੰ ਲੱਗਾ ਕਿ ਜੀ ਚਲੋ ਫੈਸਲਾ ਕੀਤਾ ਹੈ, ਇਹਨਾਂ ਤੋਂ ਜਾਨ ਛੁੱਟੇਗੀ, ਨਵੀਂ ਭਰਤੀ ਹੋਏਗੀ, ਨਵਾਂ ਬਲੱਡ ਆਏਗਾ, ਨਵਾਂ। ਪਰ ਕਹਾਣੀ ਤਾਂ ਡਿਫਰੈਂਟ ਹੈ। ਕਹਾਣੀ ਤਾਂ ਇਹ ਹੈ ਕਿ ਵੀ ਇਹਨਾਂ ਨੇ ਇਹੀ ਜਿਹੜੀ ਹੈ ਉਹ ਇਹ ਜਿਹੜੇ ਗਏ ਗੁਜ਼ਰੇ ਔਰ ਜਿਨ੍ਹਾਂ ਨੇ ਧਰੋ ਕਮਾਇਆ ਇਹਨੂੰ ਹੀ ਸ਼ਿੰਗਾਰ ਕੇ ਤੁਹਾਡੇ ਸਾਹਮਣੇ ਲਿਆਉਣਾ, ਔਰ ਨਤੀਜੇ ਦੇ ਤੌਰ ਤੇ ਇਸ਼ੂ ਇਹ ਬਣਾ ਦਿੱਤਾ ਗਿਆ ਨਰਾਇਣ ਸਿੰਘ ਚੌੜਾ ਦਾ। ਅਸਲੀ ਇਹ ਹੁਣ ਜਿਹੜੇ ਨੇ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰ ਰਹੇ ਨੇ। ਉਹਨੇ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਕਿ ਜੀ ਇਹ ਅਸੀਂ ਸਿੰਘ ਸਾਹਿਬਾਨ ਨੂੰ ਕਹਿ ਰਹੇ ਹਾਂ ਕਿ ਜੀ ਇਹ ਕਾਨੂੰਨੀ ਸਲਾਹ ਲੈ ਲੈਣ, ਉਹ ਦੂਜਾ ਕਰ ਲੈਣ। ਇਹਨਾਂ ਹੁਣ ਉਹ ਜਿਹੜੀ 7 ਮੈਂਬਰੀ ਕਮੇਟੀ ਬਣਾਈ ਕਿ ਜੀ ਜਿਹਨੇ ਸੁਪਰਵਾਈਜ਼ ਕਰਨਾ ਹੈ, ਜਿਹੜੀ ਨਵੀਂ ਮੈਂਬਰਸ਼ਿਪ ਉਹਦਾ ਕਨਵੀਨਰ ਧਾਮੀ ਬਣ ਗਿਆ। ਤੇ ਧਾਮੀ ਜਿਹੜਾ ਉਹ ਇਵੇਂ ਹੀ ਹੈ ਜਿਵੇਂ ਉਹ ਅਵਤਾਰ ਸਿੰਘ ਮੱਕੜ ਜਿਹੜਾ ਲਿਖਦਾ ਸੀ ਆਪਣੇ ਨਾਂ ਨਾਲ, ਉਹਨੂੰ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਤਾਂ ਉਹਨੂੰ ਪੁੱਛਿਆ ਇੱਕ ਨੇ ਇੰਟਰਵਿਊ ਦੇ ਵਿੱਚ ਕਿ ਜੀ ਤੁਸੀਂ ਬਣਨ ਤਾਂ ਕੀ, ਕਹਿੰਦੇ ਜੀ ਮੈਂ ਤਾਂ ਨਿਹਾਲ ਹੋ ਗਿਆ, ਜਿਸ ਕੁਰਸੀ ਤੇ ਕਦੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ ਬੈਠੇ, ਮੇਰੇ ਵਰਗਾ ਇੱਕ ਨਾਚੀਜ਼ ਇਹਦੇ ਤੇ ਬਹਿ ਗਿਆ, ਮੈਂ ਤਾਂ ਉਸੇ ਹੀ ਨਸ਼ੇ ਚੋਂ ਨਹੀਂ ਅਜੇ ਉਤਰ ਰਿਹਾ। ਸੋ ਮੈਂ ਸਮਝਦਾ ਵੀ ਉਹੀ ਜੋ ਉਹਦਾ ਮੱਕਾਰ ਦਾ ਹਾਲ ਸੀ, ਇਹੀ ਇੱਕ 3rd ਕਲਾਸ ਵਕੀਲ ਜਿਹੜਾ ਉਹਦਾ ਅੱਜ ਵੀ ਉਹਦੀ ਤੁਸੀਂ ਪ੍ਰੈਸ ਕਾਨਫਰੰਸ ਉਹਦੀ ਬੋਲਬਾਣੀ ਦੇਖੋ, ਲੱਗਦਾ ਵੀ ਸਟੇਟ ਡੰਗਰ ਚਾਰਦਾ ਜਿਹੜਾ ਫੜ ਕੇ ਲਿਆਂਦਾ, ਉਹਨੂੰ ਕੋਈ ਤਹਿਜ਼ੀਬ ਦੇ ਨਾਲ ਗੱਲ ਕਰਨ ਦੀ ਜਾਂਚ ਨਹੀਂ। ਹੁਣ ਇਹਨੂੰ ਅੱਗੇ ਲਾਇਆ ਹੋਇਆ, ਇਹਦੇ ਰਾਹੀਂ ਉਹ ਸਾਰਾ ਜਿਹੜਾ ਫੈਸਲਾ ਸੁਣਾਇਆ ਗਿਆ। ਔਰ ਅੱਜ ਜੇ ਤੁਸੀਂ ਜਿੰਨੇ ਵੀ ਸਿੱਖ ਚੈਨਲਾਂ ਦੇ ਉੱਤੇ ਜਾਂ ਦੂਜੇ ਸਭ 'ਚ ਇੱਕ ਨਿਰਾਸ਼ਾ ਵੀ ਹੈ, ਰੋਹ ਵੀ। ਹਾਲਾਂਕਿ ਕਈਆਂ ਨੇ ਕਿਹਾ ਕਿ ਜੀ ਇੱਕ ਮੌਕਾ ਆਇਆ ਸੀ ਕਿ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਜਿਹਨੂੰ ਮੈਜੋਰਿਟੀ ਸਿੱਖ ਨਹੀਂ ਚਾਹੁੰਦੇ ਵੀ ਇਹ ਡੈਡ, ਅਸੀਂ ਵੀ ਨਹੀਂ ਚਾਹੁੰਦੇ, ਸਾਨੂੰ ਵੀ ਹੈ ਵੀ ਇੱਕ ਹਿਸਟਰੀ ਜਨਰੇਟਿੰਗ ਹੈ। ਪਰ ਜੇ ਇਹਨਾਂ ਦੇ ਉੱਤੇ ਇਹਨਾਂ ਦਾ ਹੀ ਜੱਫਾ ਮਾਰਨ ਦੀ ਲਾਈਨ ਹੈ ਜੋ ਇਹ ਕਰ ਰਹੇ ਨੇ, ਤੇ ਫਿਰ ਇਸ ਨਾਲੋਂ ਤਾਂ ਇਹ ਦਫਨਾਇਆ ਹੀ ਜਾਏ ਤੇ ਚੰਗਾ ਹੈ। ਕੋਈ ਨਵੇਂ ਸਿਰਿਓਂ ਕੋਈ ਹੋਰ ਨਿਕਲ ਆਏਗਾ, ਇਹ ਤਾਂ ਨਹੀਂ ਹੈ ਕਿ ਉਸ ਵੇਕਿਊਮ। ਸੋ ਇਸ ਸਾਰੇ ਦੇ ਚੱਲਦਿਆਂ ਹਾਲਾਂ ਇਹ ਸਾਰੇ ਜਿਹੜਾ ਫੈਸਲਾ ਵੀ ਸੁਣਾਇਆ ਗਿਆ, ਔਰ ਦੂਜਾ ਇਹਦੇ ਤੇ ਭਾਈ ਦਲਜੀਤ ਸਿੰਘ ਜਿਹੜੇ ਖਾੜਕੂ ਆਗੂ ਔਰ ਜਿਨ੍ਹਾਂ ਨੇ ਮੂਵਮੈਂਟ ਨੂੰ ਲੀਡ ਕੀਤਾ ਆਮ, ਉਹਨਾਂ ਨੇ ਵੀ ਇਸ ਦੇ ਉੱਤੇ ਆਪਣੀ ਪੂਰੀ ਟੇਕ ਦਿੱਤੀ ਹੈ। ਔਰ ਡਾਕਟਰ ਸੇਵਕ ਸਿੰਘ ਜਿਨ੍ਹਾਂ ਨੇ ਨਰਾਇਣ ਸਿੰਘ ਚੌੜਾ ਦੇ ਜਿਹੜਾ ਐਕਸ਼ਨ ਸੀ ਉਹਨੂੰ ਉਹਨਾਂ ਨੇ
ਇਨਫੈਕਟ ਗੁਰਮਤ ਅਨੁਸਾਰ ਦਿੱਤਾ ਗਿਆ ਮੈਸੇਜ ਕਿਹਾ ਸੀ ਉਹਨਾਂ ਨੇ। ਇੱਕ ਕਵਿਤ ਵੀ ਛੋਟਾ ਜਿਹਾ ਲਿਖਿਆ ਤੇ ਮੈਂ ਇਹਦੇ ਨਾਲ ਹੀ ਕਨਕਲੂਡ ਕਰਾਂਗਾ। ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਇਹ ਜਿਹੜਾ ਇਹਨਾਂ ਦੇ ਕੋਲ ਵੀ ਮੌਕਾ ਸੀ ਕਿ ਗੁਰੂ ਦੇ ਸਾਹਮਣੇ ਵੀ ਸੁਰਖਰੂ ਹੁੰਦੇ, ਸੰਗਤ ਦੇ ਸਾਹਮਣੇ ਵੀ ਆਪਣਾ ਇਹ ਛੱਡ ਕੇ ਜੋ ਵੀ ਹੈ। ਪਰ ਹੁਣ ਈਵਨ ਜਿਹੜਾ ਫੈਸਲਾ ਸੋ ਕਾਲਡ ਉਸ ਦੇ ਵਿੱਚ ਵੀ ਇਹ ਜਿਹੜਾ ਹੈ ਉਹ ਜਿਹਨੂੰ ਡੰਡੀ ਮਾਰ ਰਹੇ ਨੇ ਔਰ ਉਸ ਚੋਂ ਗਿਗਲ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਟੈਸਟ ਹੈ ਹੁਣ ਇਹਨਾਂ ਦਾ। ਗਿਆਨੀ ਰਘਬੀਰ ਸਿੰਘ ਔਰ ਜਥੇਦਾਰ ਸੁਲਤਾਨ ਸਿੰਘ ਔਰ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਕੇਸਗੜ੍ਹ ਦੇ, ਸੁਲਤਾਨ ਸਿੰਘ ਉੱਥੋਂ ਦੇ ਨੇ ਔਰ ਰਘਬੀਰ ਸਿੰਘ ਅਕਾਲ ਤਖਤ ਦੇ, ਕਿ ਭਾਈ ਜੇ ਉਹ ਖੜ ਗਏ ਇਹਦੇ 'ਚ ਵੀ ਹੈ। ਇਹ ਵੀ ਵਿੱਚੋਂ ਖਬਰਾਂ ਲਵਾ ਰਹੇ ਨੇ ਕਿ ਜੇ ਇਹਨਾਂ ਦੀ ਛੁੱਟੀ ਕਰ ਦੇਣਗੇ ਔਰ ਜਿਹੜਾ ਸ਼੍ਰੋਮਣੀ ਕਮੇਟੀ ਦੇ ਕੋਲ ਹੀ ਹੈ ਪਾਵਰ ਤਾਂ। ਪਰ ਜੇ ਉਹ ਸਟੈਂਡ ਲੈ ਕੇ ਇਹਨਾਂ ਨੂੰ ਤਲਬ ਨਹੀਂ ਕਰਦੇ ਵਾਪਸ ਔਰ ਇਨ ਬਿਨ ਜੋ ਫੈਸਲਾ ਗਲਤ ਜਾਂ ਠੀਕ, ਭਾਵੇਂ ਅਸੀਂ ਜਿਵੇਂ ਕਿਹਾ ਕਿ ਵੀ ਸਿੱਖੀ ਤੋਂ ਖਾਰਜ ਹੋਣ ਦੇ ਹੱਕਦਾਰ ਇਹ ਸੁਖਬੀਰ ਬਾਦਲ ਹੈ ਔਰ ਇਸ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਸੀ ਕਿ ਤੈਅ ਜ਼ਿੰਦਗੀ ਕਿਸੇ ਪੰਥਕ ਪਲੇਟਫਾਰਮ ਤੇ ਨਹੀਂ ਆ ਸਕਦਾ। ਨਾਰਾਇਣ ਸਿੰਘ ਚੌੜਾ ਉਸ ਦੇ ਉੱਤੇ ਬੇਸ਼ੱਕ ਸ਼ੁਰੂ ਦੇ ਵਿੱਚ ਜਿਹੜਾ ਇੱਕ ਡਿਫਰੈਂਟ ਨੈਰੇਟਿਵ ਸੀ, ਲੇਕਿਨ ਓਵਰ ਏ ਪੀਰੀਅਡ ਆਫ ਟਾਈਮ ਸਾਰਿਆਂ ਨੇ ਕਿਹਾ ਕਿ ਭਾਈ ਚਲੋ ਉਹਨੇ ਜੋ ਦਿੱਤਾ ਹੈ ਮੈਸੇਜ ਵੀ ਦਿੱਤਾ ਗਿਆ, ਨੁਕਸਾਨ ਵੀ ਨਹੀਂ ਹੋਇਆ। ਔਰ ਇਹ ਡਾਕਟਰ ਸੇਵਕ ਸਿੰਘ ਨੇ ਲਿਖਿਆ, ਸਤਿਗੁਰ ਤੇਰੇ ਦਰਬਾਰ ਡਿਉੜੀ ਦੇ ਬਾਰ-ਬਾਰ ਸ਼ਸਤਰ ਬਸਤਰ ਭੇਖ ਨੂੰ ਟੱਕਰੀ ਸਾਵੀ ਦਸਤਾਰ। ਹੁਣ ਇਹ ਉਹ ਸੁਖਬੀਰ ਬਾਦਲ ਨੂੰ ਪਵਾਇਆ ਹੋਇਆ ਚੋਲਾ, ਬਰਛਾ ਫੜਾਇਆ ਹੋਇਆ। ਸਤਿਗੁਰ ਤੇਰੇ ਦਰਬਾਰ ਡਿਉੜੀ ਦੇ ਬਾਰ-ਬਾਰ ਸ਼ਸਤਰ ਬਸਤਰ ਭੇਖ ਨੂੰ, ਭੇਖ ਬਣਾਇਆ ਹੋਇਆ ਨੂੰ ਟੱਕਰੀ ਸਾਵੀ ਦਸਤਾਰ। ਆਰ ਪਾਰ ਦਾ ਹੋਇਆ ਬਸ ਇੱਕੋ ਐਸਾ ਵਾਰ, ਬਿਨ ਮਾਰਿਆਂ ਵੀ ਉਸ ਨੇ ਦਿੱਤੇ ਕਿੰਨੇ ਮਾਰ। ਜਿਉਂ-ਜਿਉਂ ਕੜਾਹਾ ਉਬਲੇ ਲੱਗੇ ਕਿਨਾਰੇ ਗਾਰ, ਸਦੀਆਂ ਦਾ ਬੂਰ ਕਰਕੇ ਦੂਰ ਦਿੱਤੀ ਸਮਝ ਨਿਖਾਰ। ਸਤਿਗੁਰ ਤੇਰੇ ਦਰਬਾਰ। ਹੁਣ ਇਹ ਕੜਾਹਾ ਉਬਲੇ ਦੀ ਗੱਲ ਮਸੰਦਾਂ ਨੂੰ ਜਿਉਂਦੇ ਸਾੜਨ ਦੀ ਜਿਹੜੀ ਹਿਸਟੋਰੀਕਲ ਕਹਾਣੀ ਹੈ, ਬਿਲਕੁਲ, ਕਿ ਆਰ ਪਾਰ ਦਾ ਹੋਇਆ ਬਸ ਇੱਕੋ ਐਸਾ ਵਾਰ, ਬਿਨ ਮਾਰਿਆਂ ਵੀ ਉਸਨੇ ਦਿੱਤੇ ਕਿੰਨੇ ਮਾਰ। ਜਿਉਂ-ਜਿਉਂ ਕੜਾਹਾ ਉਬਲੇ ਲੱਗੇ ਕਿਨਾਰੇ ਗਾਰ, ਸਦੀਆਂ ਦਾ ਬੂਰ ਕਰਕੇ ਦੂਰ ਦਿੱਤੀ ਸਮਝ ਨਿਖਾਰ। ਸਤਿਗੁਰ ਤੇਰੇ ਦਰਬਾਰ। ਸ਼ਸਤਰ ਬਸਤਰ ਹਥਿਆਏ ਹੋ ਕੁਰਸੀ ਤੇ ਅਸਵਾਰ, ਚੋਰ ਗੁਨਾਹਗਾਰ ਜੋ ਬਣ ਬਹਿ ਗਏ ਪਹਿਰੇਦਾਰ। ਇਹ ਬਿਲਕੁਲ ਉਸੇ ਤੇ ਕਿ ਭਾਈ ਉਹਨੂੰ ਸ਼ਸਤਰ ਬਸਤਰ ਪਹਿਨਾ ਕੇ ਪਹਿਰੇਦਾਰ ਬਣਾਇਆ ਜਿਹੜਾ ਵੱਡਾ ਚੋਰ ਹੈ। ਬਿਲਕੁਲ। ਸ਼ਸਤਰ ਬਸਤਰ ਹਥਿਆਏ ਹੋ ਕੁਰਸੀ ਤੇ ਅਸਵਾਰ, ਕੁਰਸੀ ਤੇ ਬੈਠਾ। ਚੋਰ ਗੁਨਾਹਗਾਰ ਜੋ ਬਣ ਬਹਿ ਗਏ ਪਹਿਰੇਦਾਰ, ਆਖਰ ਦਾੜੀਆਂ ਚਿੱਟੀਆਂ ਫਿਰ ਚੁੱਕਿਆ ਮੋਢੇ ਭਾਰ। ਸ਼ਸਤਰ ਦੇ ਖੜਕਿਆਂ ਪਛਾਣ ਕਰਾਈ ਭਟਕਿਆਂ, ਦਾਤਾ ਤੇਰੇ ਸ਼ੁਕਰਗੁਜ਼ਾਰ। ਸਤਿਗੁਰ ਤੇਰੇ ਦਰਬਾਰ। ਅਖੀਰਲਾ ਉਹਨਾਂ ਦਾ ਪਹਿਰਾ ਹੈ। ਖੁਸ਼ੀ ਜਿਨ੍ਹਾਂ ਨੂੰ ਬਚਣ ਦੀ ਰੋਣ ਦੁਹੱਥੜ ਮਾਰ, ਜਹਾਂਗੀਰ ਦੇ ਪੇਸ਼ ਕਰਨ ਸਿਖੜੇ ਦੀ ਦਸਤਾਰ। ਦਿੱਲੀ ਦਰਬਾਰ, ਜੁਡੀਸ਼ੀਅਲ ਇਨਕੁਆਇਰੀ, ਇਧਰ ਉਧਰ ਸਭ ਲੱਗੇ ਹੋਏ ਨੇ। ਖੁਸ਼ੀ ਜਿਨ੍ਹਾਂ ਨੂੰ ਬਚਣ ਦੀ ਰੋਣ ਦੁਹੱਥੜ ਮਾਰ, ਕਿਉਂਕਿ ਅਕਾਲ ਤਖਤ ਤੇ ਦਿੱਲੀ ਤਖਤ ਇਹੀ ਸੀ, ਪੱਗ ਤੇਰੀ ਕੀ ਜਹਾਂਗੀਰ ਦੀ। ਬਿਲਕੁਲ। ਔਰ ਕੱਲਾ ਇਹੀ ਨਹੀਂ, ਜਦੋਂ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਭੰਗ ਕਰਕੇ ਸਾਰਾ ਇਸ ਕਿਸਮ ਦਾ ਹੀ ਕ੍ਰਾਈਸਿਸ ਸੀ, ਆਪਣੀ ਕਮੇਟੀ ਬਣਾਈ ਸੀ ਔਰ ਇਲੈਕਸ਼ਨਾਂ ਦੇ ਵਿੱਚ ਕੈਂਡੀਡੇਟ ਵੀ ਅਨਾਉਂਸ ਕੀਤੇ ਸੀ। ਔਰ ਉਸ ਪੀਰੀਅਡ 'ਚ ਦਰਬਾਰੇ ਦੀ ਸਰਕਾਰ ਬਣ ਗਈ ਸੀ। ਜਿਹੜੇ ਕੈਂਡੀਡੇਟ ਹਾਰੇ ਉਹਨਾਂ ਨੇ ਪਟੀਸ਼ਨ ਕੀਤੀ ਸੀ ਕਿ ਜੀ ਧਰਮ ਦੀ ਜਿਹੜੀ ਹੈ ਦਖਲਅੰਦਾਜ਼ੀ ਹੋਈ ਹੈ, ਜਥੇਦਾਰ ਅਜਨੋਹਾ ਨੇ ਇਹਨਾਂ ਦੇ ਨਾਂ ਅਨਾਉਂਸ ਕੀਤੇ ਨੇ, ਇਸ ਲਈ ਇਹਨਾਂ ਦੀ ਇਲੈਕਸ਼ਨ ਰੱਦ ਕੀਤੀ ਜਾਏ। ਔਰ ਹਾਈ ਕੋਰਟ ਨੇ, ਪੰਜਾਬ ਹਰਿਆਣਾ ਹਾਈ ਕੋਰਟ ਨੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਦੇ ਸੰਮਣ ਜਾਰੀ ਕੀਤੇ ਸੀ ਕਿ ਆ ਕੇ ਪੇਸ਼ ਹੋਵੋ, ਤੁਸੀਂ ਦੱਸੋ ਕਿ ਭਾਈ ਤੁਸੀਂ ਇੰਟਰਫੀਅਰ ਕੀਤਾ ਹੈ ਔਰ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ। ਜਥੇਦਾਰ ਅਜਨੋਹਾ ਨੇ ਕਿਹਾ ਸੀ ਕਿ ਇਹ ਤੁਹਾਡੇ ਦਿੱਲੀ ਤਖਤ ਦੀਆਂ ਅਦਾਲਤਾਂ ਨੇ, ਮੈਂ ਅਕਾਲ ਤਖਤ ਦਾ ਜਥੇਦਾਰ ਹਾਂ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਅਕਾਲ ਪੁਰਖ ਦੀ ਰਜ਼ਾ 'ਚ ਥਾਪਿਆ ਤਖਤ ਹੈ। ਮੈਂ ਕਿਸੇ ਦੁਨਿਆਵੀ ਤਖਤ ਨੂੰ ਜਵਾਬਦੇਹ ਨਹੀਂ, ਇਸ ਲਈ
ਮੈਂ ਕਿਸੇ ਸਾਹਮਣੇ ਨਹੀਂ ਹੋਣਾ, ਜੇ ਲੋੜ ਹੈ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਅਕਾਲ ਤਖਤ ਤੇ ਆ ਕੇ ਮੇਰੇ ਨਾਲ ਗੱਲ ਕਰ ਲੈ। ਬਿਲਕੁਲ। ਔਰ ਇੰਨਾ ਖੌਫ ਪਿਆ ਸੀ, ਉਹ ਕੇਸ ਉੱਥੇ ਹੀ ਠੱਪ ਕਰਤਾ ਸੀ। ਇਹ ਗੱਲ ਤਾਂ ਤੁਹਾਡੀ ਉਹ ਇਮਾਨਦਾਰੀ ਔਰ ਜੁਰਤ ਦੀ ਹੁੰਦੀ ਹੈ। ਤੇ ਇਹ ਹੁਣ ਜਹਾਂਗੀਰ ਦੇ ਤਖਤ ਵੱਲ ਜਾ ਰਹੇ ਨੇ। ਖੁਸ਼ੀ ਜਿਨ੍ਹਾਂ ਨੂੰ ਬਚਣ ਦੀ ਰੋਣ ਦੁਹੱਥੜ ਮਾਰ, ਜਹਾਂਗੀਰ ਦੇ ਪੇਸ਼ ਕਰਨ ਸਿਖੜੇ ਦੀ ਦਸਤਾਰ, ਦਿੱਲੀ ਨੂੰ ਦਿਲੋਂ ਪੁਕਾਰ ਦੇ ਮੁੱਲ ਪਾਓ ਸਰਕਾਰ, ਜੇ ਲੱਗਣ ਛਹਿਬਰਾਂ ਫਿਰ ਝੂਠੇ ਮਹਿਜਰਾਂ, ਤੇਰੀਆਂ ਤੂੰ ਜਾਣੇ ਦਾਤਾਰ, ਸਤਿਗੁਰ ਤੇਰੇ ਦਰਬਾਰ, ਡਿਉੜੀ ਦੇ ਬਾਰ-ਵਾਰ, ਸ਼ਸਤਰ ਬਸਤਰ ਭੇਖ ਨੂੰ ਟੱਕਰੀ ਸਾਵੀ ਦਸਤਾਰ। ਸੋ ਨਾਈਸ, ਵੈਰੀ ਗੁੱਡ। ਐਂਡ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਿਟੇਨ ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਨੇ ਆਸਟ੍ਰੇਲੀਆ ਵਿੱਚ ਭਾਰਤੀ ਏਜੰਸੀਆਂ ਦੀ ਦਖਲ-ਅੰਦਾਜ਼ੀ ਸੰਬੰਧੀ ਇੱਕ ਅੱਖਾਂ ਖੋਲਣ ਵਾਲਾ ਲੇਖ ਜਿਹੜਾ ਪ੍ਰਕਾਸ਼ਿਤ ਕੀਤਾ, ਜਿਸ ਨੂੰ ਅੱਗੋਂ ਆਸਟ੍ਰੇਲੀਆ ਨਿਊਜ਼ ਨੇ ਛਾਪਿਆ। ਸੋ ਇਸ ਸੰਬੰਧੀ ਆਸਟ੍ਰੇਲੀਆ ਸਿੱਖ ਕੌਂਸਲ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਗ੍ਰੀਨਜ਼ ਪਾਰਟੀ ਦੀ ਵਿਕਟੋਰੀਅਨ ਪਾਰਲੀਮੈਂਟ ਵਿੱਚ ਸਾਰਾ ਮੀਨਸਫੀਲਡ ਨੇ ਸ਼ਲਾਘਾ ਕੀਤੀ ਹੈ ਅਤੇ ਉਸਨੇ ਪਾਰਲੀਮੈਂਟ ਵਿੱਚ ਭਾਰਤੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਸਿੱਖਾਂ ਦੇ ਲਈ ਜਿਹੜਾ ਹਾਂ ਦਾ ਨਾਰਾ ਮਾਰਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਵੀ ਅਸੀਂ ਹੁਣ ਫਾਈਵ ਆਈਜ਼ ਕੰਟਰੀਜ਼ ਦਾ ਜ਼ਿਕਰ ਕਰਦੇ ਹਾਂ ਤੇ ਜ਼ਾਹਰ ਹੈ ਕਿ ਵੀ ਇੱਕ ਪਾਸੇ ਖਾਲਿਸਤਾਨ ਰੈਫਰੈਂਡਮ ਵੀ ਇਹਨਾਂ 5 ਮੁਲਕਾਂ 'ਚ ਪਹਿਲਾ ਦੌਰ ਹੋ ਚੁੱਕਾ ਹੈ। ਦੂਸਰਾ ਪੱਖ ਅਸੀਂ ਇਹ ਦੇਖਦੇ ਹਾਂ ਕਿ ਜੇ ਅਮਰੀਕਾ ਨੇ ਝਟਕਾ ਦਿੱਤਾ ਹੋਇਆ ਇੰਡੀਆ ਨੂੰ ਔਰ ਉਹ ਖੁੱਲ੍ਹ ਕੇ ਹੁਣ ਚੀਕਾਂ ਮਾਰ ਰਹੇ ਨੇ ਕਿ ਜੀ ਇਹ ਡੀਸਟੈਬਲਾਈਜ਼ ਕਰਨਾ ਚਾਹੁੰਦੇ ਨੇ, ਤੇ ਦੂਸਰਾ ਇਹ ਵੀ ਸ਼ੋਅ ਕਰਦਾ ਹੈ ਕਿ ਕੈਨੇਡਾ, ਅਮਰੀਕਾ ਔਰ ਆਸਟ੍ਰੇਲੀਆ, UK, ਨਿਊਜ਼ੀਲੈਂਡ, ਇਹ ਜਿਹੜੀ ਸਾਂਝੀ ਤਾਕਤ ਹੈ ਇਹ ਆਪਣੇ ਆਪ ਨੂੰ ਐਸਰਟ ਕਰ ਰਹੀ ਹੈ। ਔਰ ਆਸਟ੍ਰੇਲੀਆ ਦੇ ਹਵਾਲੇ ਨਾਲ ਜਿਹਦੇ 'ਚ ਕਿ ਇਸ ਤੋਂ ਵੀ ਪਹਿਲਾਂ ਜਿਹੜੀ ਉਹਨਾਂ ਦੇ ਇੰਟੈਲੀਜੈਂਸ ਚੀਫ ਨੇ ਆਸਟ੍ਰੇਲੀਆ ਨੂੰ ਜਿਹੜਾ ਉਹ ਨੈਸਟ ਆਫ ਸਪਾਈਜ਼ ਕਿਹਾ ਸੀ ਕਿ ਭਾਈ ਕਿਵੇਂ ਭਾਰਤੀ ਜਸੂਸ ਜਿਹੜੇ ਨੇ ਉਹਨਾਂ ਨੇ ਏਅਰਪੋਰਟਾਂ ਤੋਂ ਲੈ ਕੇ ਸਾਰੇ ਪਾਸੇ ਘੁਸਪੈਠ ਕੀਤੀ ਹੈ। ਵਿਦਨ ਕੰਟਰੀ ਕਿਵੇਂ ਉਹ ਜਿਹੜੇ ਨੇ ਉਹ ਸਿੱਖਾਂ ਦੇ ਖਾਸ ਤੌਰ 'ਤੇ ਉਹਨਾਂ ਦੀ ਜਾਨ ਦਾ ਖਾਓ ਵੀ ਬਣੇ ਹੋਏ ਨੇ, ਉਹਨਾਂ ਦੇ ਉੱਤੇ ਇੰਟੈਲੀਜੈਂਸ ਵੀ ਕਰਦੇ ਨੇ। ਫਿਰ ਇਸ ਸਭ ਦੇ ਚਲਦਿਆਂ ਅਸੀਂ ਇਹ ਵੀ ਦੇਖਿਆ ਕਿ ਵੀ ਡਿਊਰਿੰਗ ਰੈਫਰੈਂਡਮ ਪੀਰੀਅਡ ਖੁਦ ਹੀ ਇਹਨਾਂ ਨੇ ਮੰਦਰਾਂ ਦੇ ਵਿੱਚ ਗ੍ਰੈਫਟੀ ਕਰਕੇ ਸਿੱਖਾਂ ਨੂੰ ਦੋਸ਼ ਦੇਣ ਦੀ ਕੋਸ਼ਿਸ਼ ਕੀਤੀ। ਕਿਵੇਂ ਇਹਨਾਂ ਦੇ ਜਿਹੜੇ ਯੈਲੋ ਰੈਗ ਹਿੰਦੂ ਤਵੀਆਂ ਦੇ ਕੁਝ ਜਿਹੜੀਆਂ ਪਬਲੀਕੇਸ਼ਨ ਕੋ ਪੁੱਛਦਾ ਨਹੀਂ, ਉਹਨਾਂ 'ਚ ਇੱਕ ਪੂਰਾ ਜਿਹੜਾ ਉਹ ਐਂਟਾਈ ਸਿੱਖ ਕੈਂਪੇਨ, ਸਿੱਖ ਮੁਸਲਮਾਨ ਵਿਰੋਧੀ ਨਫ਼ਰਤ ਦੀ ਲਾਈਨ ਜਿਹੜੀ ਆ ਉਹ ਪ੍ਰਚਾਰੀ। ਔਰ ਇਸ ਸਾਰੇ ਦੇ ਨਾਲ ਨਾਲ ਜੇ ABC ਨਿਊਜ਼ ਦੀ ਚੀਫ ਦਿੱਲੀ ਦੇ ਵਿੱਚ ਉਸਨੇ ਜਿਹੜਾ ਇਨਵੈਸਟੀਗੇਟਿਵ ਸਟੋਰੀ ਕੀਤੀ ਜਾਂ ਡਾਕੂਮੈਂਟਰੀ ਬਣਾਈ ਜਾਂ ਇਹ ਦੱਸਿਆ ਕਿ ਭਾਈ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਵੇਂ ਤੇ ਉਸ ਨੂੰ ਉੱਥੋਂ ਕੱਢਿਆ ਵੀ ਗਿਆ ਮੁਲਕ 'ਚੋਂ। ਔਰ ਉਸ ਦੀ ਜਿਹੜੀ ਡਾਕੂਮੈਂਟਰੀ ਸੀ ABC ਦੀ, ਉਸ ਨੂੰ ਈਵਨ X ਤੋਂ ਜਾਂ
ਐਲਨ ਮਸਕ ਤੇ ਦਬਾਅ ਬਣਾ ਕੇ ਉਹਨੂੰ ਵੀ ਸ਼ੋਅ ਨਹੀਂ ਹੋਣ ਦਿੱਤਾ ਗਿਆ। ਪਰ ਇਹਦੇ ਨਾਲ ਸਾਡੇ ਆਸਟ੍ਰੇਲੀਆ ਦੇ ਵਿੱਚ ਸਾਡੇ ਵੀਰ ਭੈਣਾਂ ਵੱਲੋਂ ਜ਼ੋਰਦਾਰ ਲੌਬੀ ਵੀ ਜਾਰੀ ਹੈ। ਗ੍ਰੀਨ ਪਾਰਟੀ ਦੇ ਵਿੱਚ ਜਿਵੇਂ ਉਹਨਾਂ ਨੇ ਡੇਵਿਡ ਸ਼ੂਬਰਿਜ ਔਰ ਦੂਸਰੀ ਹੁਣ ਜਿਹੜੀ ਬੀਬੀ ਜਿਹਨੇ ਖੁੱਲ੍ਹ ਕੇ ਸਿੱਖਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ ਔਰ ਉਸ ਦੀ ਜਿਹੜੀ ਹੈ ਸਿਫਤ ਦੇ ਵਿੱਚ ਸਾਰਾ ਮੈਂਸਫੀਲਡ, ਇਹ ਗ੍ਰੀਨਜ਼ ਦੀ MLC ਹੈ ਵੈਸਟਰਨ ਵਿਕਟੋਰੀਆ ਤੋਂ, ਔਰ ਪਿਛਲੇ ਦਿਨਾਂ 'ਚ ਵਿਕਟੋਰੀਅਨ ਪਾਰਲੀਮੈਂਟ ਦੇ ਵਿੱਚ ਉਹਨੇ ਜਿਹੜਾ ਉਹ ਹਾਂ ਦਾ ਨਾਅਰਾ ਮਾਰਿਆ ਔਰ ਅੱਡ ਉਹਨੇ ਇਸ਼ੂਜ਼ ਨੂੰ ਚੁੱਕਿਆ ਸੀ। 12 ਨਵੰਬਰ 2024 ਨੂੰ ਅਸੀਂ ਉਸ ਦਾ ਜ਼ਿਕਰ ਵੀ ਕੀਤਾ ਸੀ ਔਰ ਅੱਜ ਪ੍ਰੋਪਰਲੀ ਆਸਟ੍ਰੇਲੀਅਨ ਸਿੱਖ ਕੌਂਸਲ ਵੱਲੋਂ ਇਸ ਦੇ ਉੱਤੇ ਜਿਹੜੀ ਹੈ ਉਹ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਅਨ ਸਿੱਖਸ ਐਪਲੌਡ ਐਡਵੋਕੇਸੀ ਅਗੇਂਸਟ ਟ੍ਰਾਂਸਨੈਸ਼ਨਲ ਰਿਪਰੈਸ਼ਨ, ਏ ਕਾਲ ਫਾਰ ਟਰਾਂਸਪੇਰੈਂਸੀ ਐਂਡ ਹਿਊਮਨ ਰਾਈਟਸ ਇਨ ਆਸਟ੍ਰੇਲੀਆ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਆਨਰੇਬਲ ਸਾਰਾ ਮੈਂਸਫੀਲਡ ਗ੍ਰੀਨਜ਼ MLC ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕਿਉਂਕਿ ਉਹਨੇ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਦੇ ਜਿਹੜੇ ਪ੍ਰੈਸਿੰਗ ਕੰਸਰਨ ਨੇ ਜਿਵੇਂ ਸੇਫਟੀ ਹੈ, ਸਰਵੇਲੈਂਸ ਹੈ, ਗਲੋਬਲ ਐਸਕੇਲੇਸ਼ਨ ਹੈ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਇੰਡੀਅਨ ਸਟੇਟ ਵੱਲੋਂ, ਇਹਨਾਂ ਨੂੰ ਹਾਈਲਾਈਟ ਕੀਤਾ ਔਰ ਇਸ ਬੀਬੀ ਸਾਰਾ ਦੇ ਰਿਮਾਰਕਸ ਨੇ ਇਹ ਹਾਈਲਾਈਟ ਕੀਤਾ ਕਿ ਕਿਵੇਂ ਐਕਟਸ ਆਫ ਕੋਇਰਜਨ ਐਂਡ ਇੰਟੀਮੀਡੇਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਇੰਡੀਅਨ ਸਟੇਟ ਵੱਲੋਂ ਵਿਦਨ ਆਸਟ੍ਰੇਲੀਆ ਵੀ, ਔਰ ਇਹ ਜਿਹੜੀ ਹੈ ਇਹ ਮੁੱਢਲੀਆਂ ਜਿਹੜੀਆਂ ਵੈਲਿਊਜ਼ ਨੇ ਆਸਟ੍ਰੇਲੀਅਨ ਲਾਅ ਦੀਆਂ ਔਰ ਇਹ ਉਸ ਦੇ ਅਗੇਂਸਟ ਨੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਵੀ ਕਮੈਂਡ ਹਰ ਐਡਵੋਕੇਸੀ ਫॉर ਟਰਾਂਸਪੇਰੈਂਸੀ, ਅਕਾਊਂਟੇਬਿਲਿਟੀ ਐਂਡ ਕੋਲੈਬੋਰੇਸ਼ਨ ਬਿਟਵੀਨ Victorian, federal and international agencies to safeguard Australian Sikhs from foreign interference। और उन्होंने कहा भी ये जड़े एफर्ट ने बड़े क्रूशल ने, ये सिर्फ आस्ट्रेलियन सिख कम्युनिटी की प्रोटैक्शन ही नहीं है पर जड़ियाँ डेमोक्रेटिक प्रिंसिपल्स और वैल्यूज़ ने जड़ियाँ आस्ट्रेलियन कमिटमेंट है टू द रूल ऑफ लॉ उस दियाँ भी ये हाफिज ने इन्हां वैल्यूज़ नालों मजबूत होंदियां ने। और उन्होंने कहा भी जिवें हुण दे जड़ियां ने रीसेंट डिस्कवरी सामने आया कि नेस्ट ऑफ इंडियन स्पाइज किवें आस्ट्रेलिया बनिया और ग्रेव मैटर जिवें माइक बगैस डायरैक्टर जनरल ASIO ने रिपोर्ट किया सी, ये उन्होंने कोट किया है। उन्होंने कहा भी ये शो करता है कि किवें फॉरेन इंटरफेरेंस है और एक कितनी वड्डी सिग्निफिकेंट रिस्क है आस्ट्रेलियन सॉवरनिटी नूं भी और सेफ्टी ऑफ इट्स सिटीजनस। फिर उन्होंने सारिਆਂ ਵੱਲੋਂ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਇਸ ਗੱਲ ਨੂੰ ਹਾਈਲਾਈਟ ਕਰਦੇ ਹਾਂ ਕਿ ਵੀ ਇਹ ਜਿਹੜਾ ਸਾਰਾ ਮੈਂਸਫੀਲਡ ਨੇ ਇਹਨਾਂ ਮੁੱਦਿਆਂ ਨੂੰ ਚੁੱਕਿਆ, ਇਹ ਜਿਹੜੇ ਨੇ ਔਰ ਇੰਟੈਗ੍ਰਿਟੀ, ਕਰੇਜ ਔਰ ਡੈਡੀਕੇਸ਼ਨ ਦੇ ਨਾਲ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ ਜਿਹੜਾ ਸਾਡਾ ਯੂਨਾਈਟਿਡ ਸਟੈਂਡ ਹੈ ਫॉर ਜਸਟਿਸ, ਇਕੁਐਲਿਟੀ, ਹਿਊਮਨ ਰਾਈਟਸ, ਉਸ ਦੇ ਨਾਲ ਅਸੀਂ ਖੜੇ ਹਾਂ ਕਿਉਂਕਿ ਇਹਦੇ 'ਚ ਕੋਈ ਪੋਲੀਟੀਕਲ ਐਫੀਲੀਏਸ਼ਨਸ ਤੋਂ ਉੱਪਰ ਜਾ ਕੇ ਇਹ ਗੱਲ ਹੈ क्योंकि ट्रांसपेरेंसी एज एम्फेसाइज्ड इन द फॉरेन इंटरफेरेंस ट्रांसपेरेंसी स्कीम is essential to uncovering and addressing covert activities that undermine trust and security। कि ये जड़ियाँ खुफिया कार्रवाइयाँ ने, covert activities ने ये सोसाइटी दे विच ट्रस्ट और सिक्योरिटी इस नूं खत्म कर दी हैं। दूसरे पासे जड़ी ट्रांसपेरेंसी है वो हर चीज़ नूं सामने ले आंदी है। फिर उन्होंने आस्ट्रेलियन सिख कम्युनिटी उन्होंने रॉबस्ट ट्रेड रिलेशंस के भाई साउथ ईस्टर्न सब कंटीनेंट दे ने, पर उन्होंने नाल दी नाल ये कहा कि भाई इस गल नूं असीं यकीनी बनाई है फ्री ट्रेड मस्ट नॉट कम एट द कॉस्ट ऑफ ह्यूमन राइट्स और इनएडवर्टेंटली एम्पावर अथॉरिटेरियन रजीम्स। कि भी ये ह्यूमन राइट्स नूं ट्रेड ना करनो ट्रेड दी खातर, ये उन्हां दियां अपनियां वैल्यूज़ ने जिहड़ी अथॉरिटेरियन रजीम्स जिहड़े ने वपार दे नां थले साडे उत्ते डोमीनेट ना करन। और ये जिहड़ी है उन्होंने कहा भी जे इस किस्म की नीति रखी जाएगी फिर सच सपोर्ट कैन परपेचुएट इनजस्टिस इंक्लूडिंग द ऑनगोइंग रिप्रैशन ऑफ सिख्स इन पंजाब। और जिहड़ी आस्ट्रेलिया की कमिटमेंट है डेमोक्रेटिक वैल्यूज़ नूं दैट मस्ट इंश्योर दैट ट्रेड एग्रीमेंट्स डू नॉट फ्यूल ऑटोक्रेटिक प्रैक्टिसेस और एम्बोर्डन regimes responsible for human rights abuses। और फिर उन्होंने ये सारे दे उत्ते बाकियां दा भी लॉ मेकर्स का धन्नवाद किया। और इस दे नाल मैं समझदा भी आस्ट्रेलिया दा
ਇੱਕ ਪਾਰਟ ਅਸੀਂ ਹੁਣੇ ਹੀ ਡਿਸਕਸ ਕਰਕੇ ਹਟੇ ਹਾਂ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੇ, ਕਿਲਿੰਗ ਦਾ ਆਰਡਰ ਦੇਣ ਵਾਲੇ, ਕਿਲਰ ਪੁਲਿਸ ਆਫੀਸਰਸ ਨੂੰ ਅਹੁਦੇ ਦੇਣ ਵਾਲੇ ਔਰ ਗੋਲੀ ਚਲਾਉਣ ਦੇ ਆਰਡਰ ਦੇ, ਉਹਨਾਂ ਨੂੰ ਤਾਂ ਉਹ 2 ਦਿਨ ਭਾਂਡੇ ਮਾਂਜ ਕੇ ਮਾਫੀ ਦੀ ਗੱਲ ਕਿਸੇ ਨੇ ਅਕਾਊਂਟੇਬਿਲਿਟੀ ਐਡਮਿਸਿਬਿਲਿਟੀ ਹੋਈ, ਲੇਕਿਨ ਅਕਾਊਂਟੇਬਿਲਿਟੀ ਨਹੀਂ ਹੋਈ। ਪਰ ਹੁਣ ਆਸਟ੍ਰੇਲੀਆ ਦਾ ਬਹੁਤਿਆਂ ਨੂੰ ਯਾਦ ਹੋਣਾ ਹੈ ਕਿ ਕੁਛ ਅਰਸਾ ਪਹਿਲਾਂ ਇੱਕ ਪਾਕਿਸਤਾਨੀ ਸ਼ਹਿਰੀ ਵੱਲੋਂ ਜਿਹੜਾ ਆਸਟ੍ਰੇਲੀਆ 'ਚ ਸਟੱਡੀ ਵੀਜ਼ੇ ਤੇ ਸੀ ਔਰ ਦੂਸਰਾ ਉਸ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਸੀ, ਜੋ ਵੀ ਆਨਲਾਈਨ ਇੱਕ ਦੂਜੇ ਨੂੰ ਚੱਲ ਰਿਹਾ ਹੀ ਸੀ ਐਕੂਜ਼ੇਸ਼ਨ, ਔਰ ਉਹ ਫੜ ਲਿਆ ਸੀ ਆਸਟ੍ਰੇਲੀਅਨ ਪੁਲਿਸ ਨੇ ਮੁਸਤੈਦੀ ਦੇ ਨਾਲ। ਔਰ ਹੁਣ ਇਹ ਸਾਹਮਣੇ ਆਇਆ ਹੈ ਕਿ ਵੀ ਗਵਰਨਮੈਂਟ ਨੇ, ਆਸਟ੍ਰੇਲੀਅਨ ਗਵਰਨਮੈਂਟ ਨੇ ਉਸ ਦਾ ਵੀਜ਼ਾ ਕੈਂਸਲ ਕਰ ਦਿੱਤਾ ਹੈ ਆਸਟ੍ਰੇਲੀਆ ਦਾ, ਔਰ ਉਹਨੂੰ ਆਸਟ੍ਰੇਲੀਆ ਚੋਂ ਕੱਢਣ ਦਾ ਜਿਹੜਾ ਉਹ ਫੈਸਲਾ ਹੈ। ਔਰ ਹਾਲ ਦੀ ਘੜੀ ਜਿਹੜਾ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਵੈਸਟਰਨ ਆਸਟ੍ਰੇਲੀਆ ਪੁਲਿਸ ਦੀਆਂ ਟੀਮਾਂ ਨੇ ਕੁਝ ਦਿਨਾਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਸੀ। ਔਰ ਪਹਿਲਾਂ ਤਾਂ ਇਹ ਸੀ ਕਿ ਵੀ ਸਿੱਖ ਸੰਸਥਾਵਾਂ ਨੂੰ ਸੀ ਕਿ ਵੀ ਉਵੇਂ ਐਕਸ਼ਨ ਨਹੀਂ ਹੋ ਰਿਹਾ ਜਿਵੇਂ ਹੋਣਾ ਚਾਹੀਦਾ, ਪਰ ਹੁਣ ਸਖਤ ਕਦਮ ਚੁੱਕਦੇ ਆ ਜਿਹੜੇ ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਟੋਨੀ ਬਰਕ, ਉਹਨਾਂ ਨੇ ਉਸ ਦਾ ਵੀਜ਼ਾ ਕੈਂਸਲ ਕਰਕੇ ਉਹਨੂੰ ਮੁਲਕ ਚੋਂ ਕੱਢਣ ਦਾ ਐਲਾਨ ਕੀਤਾ। ਔਰ ਇਹ ਇਸ ਵੇਲੇ ਉਹ ਆਵਾਸ ਜਿਹੜਾ ਉਹ ਇਸ ਵੇਲੇ ਉਹ ਬੰਦਾ ਜਿਹੜਾ ਉਹ ਜੇਲ੍ਹ ਦੇ ਵਿੱਚ ਹੈ, ਨਜ਼ਰਬੰਦ ਹੈ, ਔਰ ਉਹਨੂੰ ਬਹੁਤ ਜਲਦੀ ਉਹਨਾਂ ਦੇ ਮਿਨਿਸਟਰ ਨੇ ਕਿਹਾ ਕਿ ਅਸੀਂ ਜਿਹੜਾ ਇਸ ਨੂੰ ਮੁਲਕ ਚੋਂ ਕੱਢ ਦਿਆਂਗੇ। ਔਰ ਦੋਨੋਂ ਹੀ ਗੁਰਦੁਆਰੇ ਜਿਹੜੇ ਨੇ ਉਹਨਾਂ ਦੇ ਮੈਨੇਜਮੈਂਟਸ ਨੇ ਵੀ ਪ੍ਰੈਸ ਰਿਲੀਜ਼, ਕੈਂਸਵਿਲ ਗੁਰਦੁਆਰਾ ਜਿੱਥੇ ਬੇਪੱਤੀ ਹੋਈ, ਉਹਨਾਂ ਨੇ ਵੀ ਸ਼ੁਕਰੀਆ ਅਦਾ ਕੀਤਾ। ਔਰ ਇੱਕ ਜਿਹੜੇ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਕੇ ਹਟੇ ਹਾਂ ਆਸਟ੍ਰੇਲੀਆ ਦੇ ਵਿੱਚ, ਇੱਕ ਬਹੁਤ ਖੂਬਸੂਰਤ ਆਰਟੀਕਲ ਜਿਹੜਾ ਬੇਸ਼ੱਕ ਛਾਪਿਆ ਤਾਂ ਗਾਰਡੀਅਨ ਨੇ, ਪਰ ਜਿਹੜੀ ਆਸਟ੍ਰੇਲੀਆ ਨਿਊਜ਼ ਹੈ ਉਹ ਕਿਉਂਕਿ ਸਿੰਡੀਕੇਟਡ ਕਈ ਵਾਰੀ ਕਾਲਮ ਹੁੰਦੇ ਨੇ, ਉਹਨਾਂ ਨੂੰ ਦੂਸਰੇ ਵੀ ਪਬਲਿਸ਼ ਕਰਦੇ ਨੇ। ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਇਹ ਆਰਟੀਕਲ ਸਾਂਝਾ ਕਰਾਂ, ਪਰ ਜਿਨ੍ਹਾਂ ਦੀ ਦਿਲਚਸਪੀ ਹੈ ਉਹ ਇਸ ਨੂੰ ਡੀਟੇਲ ਦੇ ਵਿੱਚ ਪੜ੍ਹ ਸਕਦੇ ਨੇ, ਦੇਖ ਸਕਦੇ ਨੇ। ਔਰ ਇਸ ਦਾ ਟਾਈਟਲ ਹੈ ਬਿਯੋਂਡ ਬਾਲੀਵੁੱਡ ਐਂਡ ਬਟਰ ਚਿਕਨ। ਹੁਣ ਜਦੋਂ ਵੀ ਇੰਡੀਅਨ ਡਾਇਸਪੋਰਾ ਦਾ ਜ਼ਿਕਰ ਹੁੰਦਾ ਕਿਤੇ ਵੀ, ਤੇ ਜ਼ਾਹਰ ਹੈ ਆਸਟ੍ਰੇਲੀਆ ਦੇ ਵਿੱਚ ਵੀ ਜਿਨ੍ਹਾਂ ਨੂੰ, ਕਿਉਂਕਿ ਬਾਲੀਵੁੱਡ ਤੇ ਬਹੁਤ ਇਨਵੈਸਟ ਕੀਤਾ ਇੰਡੀਅਨ ਸਟੇਟ ਨੇ, ਹਾਲੀਵੁੱਡ ਤੋਂ ਬਾਅਦ ਦੁਨੀਆ 'ਚ ਸਭ ਤੋਂ ਜ਼ਿਆਦਾ ਮੇਰੇ ਖਿਆਲ ਫਿਲਮਾਂ ਉੱਥੇ ਹੀ ਬਣਦੀਆਂ ਨੇ ਬਾਲੀਵੁੱਡ ਦੇ ਵਿੱਚ, ਭਾਵੇਂ ਘਟੀਆ ਚੀਪ ਮਸਾਲਾ ਫਿਲਮਾਂ ਹੀ ਨੇ। ਔਰ ਬਟਰ ਚਿਕਨ, ਹੁਣ ਇਹ ਕਿਉਂਕਿ ਬਹੁਤ ਸਾਰੇ ਪੰਜਾਬੀ ਰੈਸਟੋਰੈਂਟ ਜਿਨ੍ਹਾਂ ਨੂੰ ਇੰਡੀਅਨ ਰੈਸਟੋਰੈਂਟ ਕਿਹਾ ਜਾਂਦਾ ਉਹਦਾ ਹਿੱਸਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਗੱਲ ਸਿਰਫ ਬਾਲੀਵੁੱਡ ਤੇ ਬਟਰ ਚਿਕਨ ਦੀ ਨਹੀਂ ਹੈ, ਉੱਥੇ ਕਿਸ ਕਿਸਮ ਦਾ ਅਥੋਰੀਟੇਰੀਅਨਿਜ਼ਮ ਹੈ, ਉਹਦੇ ਥੱਲੇ ਕਿਵੇਂ ਜਮਹੂਰੀਅਤ ਦੀਆਂ ਕਦਰਾਂ ਕੀਮਤਾਂ ਨੂੰ ਪੈਰਾਂ ਥੱਲੇ ਰੋਲਿਆ ਜਾ ਰਿਹਾ ਹੈ, ਕਿਵੇਂ ਇੰਡੀਅਨ ਸਟੇਟ ਦੇ ਸਿਪਾਹੀ ਆਸਟ੍ਰੇਲੀਆ ਦੇ ਵਿੱਚ ਵੜ ਕੇ ਕੀ ਕਰ ਰਹੇ ਨੇ, ਔਰ ਕਿਵੇਂ ਜਿਹੜੀ ਸਿੱਖ ਔਰ ਦੂਸਰੇ ਜਿਹੜੇ ਇੰਡੀਅਨ ਸਿਸਟਮ ਦੇ ਕ੍ਰਿਟਿਕ ਨੇ ਉਹਨਾਂ ਨੂੰ ਕਿਵੇਂ ਹਾਰਡ ਟਾਈਮ ਦਿੱਤਾ ਜਾ ਰਿਹਾ। ਸੋ ਉਹਨਾਂ ਨੇ ਬਿਯੋਂਡ ਬਾਲੀਵੁੱਡ ਐਂਡ ਬਟਰ ਚਿਕਨ ਰੀਥਿੰਕਿੰਗ ਆਸਟ੍ਰੇਲੀਆਜ਼ ਡੀਪਲੀ ਮਿਸਅੰਡਰਸਟੂਡ ਇੰਡੀਅਨ ਡਾਇਸਪੋਰਾ, ਕਿ ਸਿਰਫ ਬਟਰ ਚਿਕਨ ਤੇ ਬਾਲੀਵੁੱਡ ਫਿਲਮਾਂ ਤੱਕ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਵਾਈਲ ਵਾਈਬ੍ਰੈਂਟ ਐਂਡ ਸਕਸੈਸਫੁਲ the Indian community in Australia is also fractured and fearful. Is the country paying attention? ਉਹਨੇ ਆਪਣੇ ਲੋਕਾਂ ਨੂੰ ਕਿਹਾ ਹੈ ਕਿ ਵੀ ਕੀ ਤੁਸੀਂ ਕਰ ਰਹੇ ਹੋ, ਤੁਹਾਨੂੰ ਇਹੀ ਲੱਗਦਾ ਵੀ ਬਹੁਤ ਵਾਈਬ੍ਰੈਂਟ, ਬਹੁਤ ਅੱਗੇ ਵਧ ਰਹੇ ਨੇ, ਔਰ ਤੁਸੀਂ ਉਹਨਾਂ ਦੇ ਇੰਡੀਅਨ ਰੈਸਟੋਰੈਂਟਾਂ ਦੇ ਬਟਰ ਚਿਕਨ ਖਾ ਆਉਂਦੇ ਹੋ ਤੇ ਬਾਲੀਵੁੱਡ ਫਿਲਮਾਂ ਦੇਖ ਲੈਂਦੇ ਹੋ। ਔਰ ਇਸ ਦੇ ਉੱਤੇ, ਔਰ ਇਸ ਨੂੰ ਬੜਾ ਇਹ ਰਿਸਰਚ ਆਰਟੀਕਲ ਹੈ ਬਾਈ ਬੈਨ ਡੋਹਾਰਟੀ ਐਂਡ ਮੁਸਤਫਾ ਰਚਵਾਨੀ, ਔਰ ਇਹ ਜਿਹੜਾ ਸਿਧਾਰਥ ਗੌਤਮ ਗਾਰਡੀਅਨ ਸੀ, ਔਰ ਇਹ ਹੁਣ ਜਿਹੜਾ ਇਹ 2 ਆਥਰ ਇਹਦੇ ਨਾਲ ਜੁੜੇ ਨੇ। ਔਰ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆਜ਼ ਪੋਲੀਟੀਕਲ ਕਲਾਸ ਹੈਜ਼ ਸਟਰਗਲਡ ਟੂ ਗ੍ਰੈਸਪ ਦਾ ਕੰਪਲੈਕਸਿਟੀਜ਼ ਐਂਡ ਡਿਫਰੈਂਸਿਸ ਆਫ ਇੰਡੀਅਨ ਡਾਇਸਪੋਰਾ। ਔਰ ਇਸ ਦੇ ਉੱਤੇ ਸ਼ੁਰੂ ਹੀ ਉਹਨਾਂ ਨੇ ਇੱਥੋਂ ਕੀਤਾ ਕਿ ਵੀ ਐਲਬਨੀ ਜਦੋਂ ਜਾਂਦਾ ਉੱਥੇ ਰੱਥ ਦੇ ਉੱਤੇ ਗੁਜਰਾਤ ਦੇ ਵਿੱਚ ਕੀ ਕਰਦਾ, ਤੇ ਇੱਥੇ ਆਉਂਦਾ ਤੇ ਇਹ ਐਲਬਨੀ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ, ਇੰਡੀਪੈਂਡੈਂਟ ਸਾਵਰਨ ਮੁਲਕ ਦਾ, ਉਹਨੂੰ ਇਸ ਹੱਦ ਤੱਕ ਵਡਿਆ ਰਿਹਾ ਹੈ। ਉਹ ਕਹਿੰਦਾ ਹੈ ਕਿ ਵੀ ਮਿਸਟਰ ਮੋਦੀ ਇਜ਼ ਦਾ ਬੌਸ। ਔਰ ਇਹ ਉਹਨਾਂ ਨੇ ਕਿਹਾ ਕਿ ਐਂਥਨੀ ਐਲਬਨੀਜ਼ ਟਾਰਚਰਡ ਬਰੂਸ ਸਪ੍ਰਿੰਗਸਟੀਨ ਐਨਾਲੋਜੀ ਗॉट ਲੌਸਟ ਇਨ ਦਾ ਯੂਫੋਰੀਆ, ਇੱਕ ਯੂਫੋਰੀਆ ਕ੍ਰੀਏਟ ਹੋਇਆ। ਔਰ ਫਿਰ ਉਹਨਾਂ ਨੇ ਕਿ ਇਹ ਸਾਰੇ ਨੂੰ ਬਿਆਨ ਕੀਤਾ ਕਿ ਭਾਈ ਕਿਵੇਂ 20,000 ਦੇ ਕਰੀਬ ਜਿਹੜੇ ਲੋਕ ਉੱਥੇ ਇਕੱਠੇ ਕੀਤੇ,
ਸਿਡਨੀ ਦੇ ਅਕੋਰਡਸ ਅਰੀਨਾ ਦੇ ਵਿੱਚ। ਪਰ ਉਹਨਾਂ ਨੇ ਕਿਹਾ ਵੀ ਇਹ ਕਹਾਣੀ ਇਸ ਲੈਵਲ ਦੀ ਨਹੀਂ ਹੈ, ਬਟ ਦਾ ਹੋਲ ਸਟੋਰੀ ਇਜ਼ ਫਾਰ more fractured. To see only the rapture for Modi in the room misses those in the Indian diaspora who felt unwelcome within, ignores the protest just outside, and disregards the fear that many in the Australian Indian community live with every day. ਇਹਦੇ 'ਚ ਫਿਰ ਪੂਰਾ ਉਹਨਾਂ ਨੇ ਇਸ ਨੂੰ ਜੇ ਉਹਦੇ ਮੈਂ ਈਵਨ ਸਮਾਲ ਹੈਡਿੰਗਸ ਵੀ ਦੇਖਾਂ ਤੇ ਫਿਰ ਵੀ ਟਾਈਮ ਲੱਗੇਗਾ। ਔਰ ਉਹਦੇ 'ਚ ਇਹੀ ਹੈ ਕਿ ਭਾਈ ਕਿ ਕਾਸਟ ਸਿਸਟਮ ਕਿੰਨੇ ਬਦਤਰ ਰੂਪ 'ਚ ਈਵਨ ਵਿਦਨ ਆਸਟ੍ਰੇਲੀਆ ਆ ਰਿਹਾ ਹੈ। ਉਹ ਡਿਊਟੀਜ਼ ਵੰਡਣੀਆਂ ਹੋਣ ਆਮ ਨੂੰ ਜਾਂ ਤਰੱਕੀਆਂ ਦੇਣੀਆਂ ਹੋਣ, ਕਾਸਟ ਡਿਸਕ੍ਰਿਮੀਨੇਸ਼ਨ ਸਿਸਟੈਮਿਕ ਇਨ ਆਸਟ੍ਰੇਲੀਆ, ਇਹ ਬਹੁਤ ਬੈਟਰ ਔਰ ਲੈਸ ਨੋਨ ਫੈਕਟ ਉਹਨਾਂ ਨੇ ਲਿਆਂਦਾ। ਔਰ ਉਹਦੇ 'ਚ ਜਿਹੜਾ ਇੱਕ ਵਿਚਾਰਾ ਸ਼ੂਦਰ ਉਹ ਕਹਿ ਰਿਹਾ ਦੇ ਨੋ ਵਿਚ ਕਾਸਟ ਵੀ ਬਿਲੋਂਗ ਟੂ ਐਂਡ ਦੈਟ ਇਜ਼ ਹਾਊ ਦੇ ਥਿੰਕ ਵੀ ਆਰ, ਕਿ ਸਾਨੂੰ ਕਿਵੇਂ ਕਾਸਟ ਬੇਸਡ ਜਿਹੜੀ ਹੈ ਉਹ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈਂਦਾ। ਫਿਰ ਕੰਪੀਟਿੰਗ ਵਿਜ਼ਨਸ ਆਫ ਦਾ ਸੇਮ ਕੰਟਰੀ, ਕਿ ਵੀ ਬੀਜੇਪੀ ਕੀ ਕਹਿੰਦੀ ਹੈ, ਆਰਐਸਐਸ ਦਾ ਕੀ ਡ੍ਰੀਮ ਹੈ, ਤੇ ਜਿਹੜਾ ਨਹਿਰੂਵੀਅਨ ਵਿਜ਼ਨ ਹੈ, ਜਿਹੜੇ ਜ਼ਾਹਰ ਹੈ ਜਿਹੜੇ ਵਿਦਨ ਜਿਹਨਾਂ ਨੂੰ ਇਹ ਹਿੱਟ ਕਰਦੇ ਨੇ ਕਾਂਗਰਸ ਸਾਈਟਸ, ਉਹਨਾਂ ਦਾ ਕੀ ਵਿਜ਼ਨ ਹੈ। ਫਿਰ ਉਹਨਾਂ ਨੇ ਜੋ ਸਿੱਖਾਂ ਦੇ ਨਾਲ ਜਾਂ ਦੂਸਰਾ ਵਾਪਰਦਾ ਹੈ, ਔਰ ਇਹਨੂੰ ਉਹਨਾਂ ਨੇ ਜਿਹੜਾ ਆਸਟ੍ਰੇਲੀਆ ਦਾ ਚੀਫ ਹੈ ਸਿਕਿਉਰਿਟੀ ਦਾ ਮਾਈਕ ਬਰਗੈਸ, ਉਹਨੂੰ ਕੋਟ ਕੀਤਾ ਹੈ ਕਿ ਭਾਈ ਦਿਸ ਨਿਊ ਇੰਡੀਆ ਕਮਸ ਇਨਟੂ ਯੂਰ ਹੋਮ ਟੂ ਕਿਲ ਯੂ। ਹੁਣ ਇਹੀ ਗੱਲ ਐਸ ਜयशंकर ਨੇ ਕਹੀ, ਮੋਦੀ ਨੇ ਕਹੀ, ਘਰ ਮੇਂ ਘੁਸ ਕੇ ਮਾਰਾ, ਕਿ ਵੀ ਪਹਿਲਾਂ ਅਸੀਂ ਡੋਜ਼ੀਅਰ ਦਿੰਦੇ ਸੀ, ਹੁਣ ਜਿੱਥੇ ਆ ਅਸੀਂ ਮਾਰਦੇ ਹਾਂ। ਉਹਨੂੰ ਕਿਹਾ ਦਿਸ ਨਿਊ ਇੰਡੀਆ ਜਿਹਨੂੰ ਕਹਿ ਰਹੇ ਨੇ ਕਮਸ ਇਨਟੂ ਯੂਰ ਹੋਮ ਟੂ ਕਿਲ ਯੂ। ਇਹਨੂੰ ਉਹਨਾਂ ਨੇ ਫਿਰ ਜਿਹੜਾ ਇਲਸਟ੍ਰੇਟ ਕੀਤਾ ਪ੍ਰੋਪਰਲੀ ਕਿ ਸਰਵੇਲੈਂਸ ਕਿਸ ਲੈਵਲ ਦੀ ਹੈ, ਔਰ ਇਹ ਜਿਹੜਾ ਕੋਵਰਟ ਲੈਵਲ ਦੇ ਉੱਤੇ ਖੁਫੀਆ ਆਪਰੇਸ਼ਨ ਉਹਨਾਂ ਦੇ ਨੇ, ਇਹ ਸਾਰੇ ਦੇ ਉੱਤੇ ਉਹਨਾਂ ਨੇ ਸੋਮਰ ਕੋਹਲੀ ਸਿੱਖ ਐਕਟਿਵਿਸਟ ਨੂੰ ਕੋਟ ਕੀਤਾ ਹੈ, ਜਿਹੜਾ ਓਵਰਟਲੀ ਸਰਵੇਲਡ ਵੀ ਸੀ ਸੈਵਰਲ ਲੋਕੇਸ਼ਨ ਤੇ। ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਮੈਨੂੰ ਜਿਹੜਾ ਉਹ ਜਸਟ ਡੇਜ਼ ਅਗੋ ਆਈ ਹੈਡ ਅ ਕਾਰ ਫੋਲੋਇੰਗ ਮੀ, ਇਟ ਜਸਟ ਕੈਪਟ ਫੋਲੋਇੰਗ ਮੀ ਫॉर ਅ ਲੌਂਗ ਟਾਈਮ, ਆਈ ਕੈਪਟ ਸਰਕਲਿੰਗ ਅਰਾਊਂਡ and I parked somewhere to see if they are going to circle around and come back, and they did that, and then I left and they left, so like weird things happen। ਕਿ ਕੋਵਿਡ ਲੋਕਾਂ ਸਿੱਖਾਂ ਨਹੀਂ ਸਾਹਮਣੇ ਚੈਲੰਜ ਕਰਕੇ ਕੈਨੇਡਾ ਦੇ ਵਿੱਚ ਤਾਂ ਅਸੀਂ ਮਰਡਰ ਵੀ ਦੇਖ ਰਹੇ ਹਾਂ। ਫਿਰ ਉਹਨਾਂ ਨੇ ਕਿਹਾ ਕਿ does someone need to die before Australia takes Indian espionage seriously। ਇਹ ਸਿੱਖ ਜਥੇਬੰਦੀਆਂ ਦੀ ਸਟੇਟਮੈਂਟ ਹੈ ਵੀ ਤੁਸੀਂ ਹੁਣ ਹਰਦੀਪ ਸਿੰਘ ਨਿੱਜਰ ਵਾਂਗੂ ਚਾਹੁੰਦੇ ਹੋ ਵੀ ਕੋਈ ਮਰ ਜਾਏ, ਫਿਰ ਤੁਸੀਂ ਇਹਨੂੰ ਸੀਰੀਅਸਲੀ ਲਓਗੇ ਕਿਵੇਂ। ਫਿਰ ਈਵਨ ਕਿਵੇਂ ਡਿਮੋਨਾਈਜ਼ਿੰਗ ਇਸਲਾਮ ਆਨਲਾਈਨ, ਉਹ ਉਹਨਾਂ ਦੇ ਜਿਹੜੇ IT ਸੈੱਲ ਗਰੁੱਪ ਨੇ ਸਿੱਖਾਂ ਔਰ ਮੁਸਲਮਾਨਾਂ ਦੇ ਖਿਲਾਫ ਕਿਸ ਕਿਸਮ ਦਾ ਉਹਨਾਂ ਦਾ ਪ੍ਰਚਾਰ ਹੈ। ਫਿਰ ਮਾਈਨੋਰਟੀਜ਼ ਵਿਦਨ ਮਾਈਨੋਰਟੀਜ਼। ਸੋ ਇਹ ਕਾਫੀ ਇੰਟਰਸਟਿੰਗ ਆਰਟੀਕਲ ਹੈ ਔਰ ਅਸੀਂ ਰਿਕਮੈਂਡ ਕਰਾਂਗੇ, ਕਿਉਂਕਿ ਮੈਂ ਵੈਸੇ ਜਸਟਿਸ ਨਹੀਂ ਕੀਤਾ ਆਰਟੀਕਲ ਨਾਲ, ਪਰ ਵਕਤ ਦੀ ਵੀ ਕਮੀ ਹੈ। ਔਰ ਇਹ ਅਗੇਨ ਜਿਹੜਾ ਗਾਰਡੀਅਨ ਦਾ ਆਰਟੀਕਲ ਹੈ, ਆਸਟ੍ਰੇਲੀਆ ਨਿਊਜ਼ ਦੇ ਵਿੱਚ ਵੀ, ਬਿਯੋਂਡ ਬਾਲੀਵੁੱਡ ਐਂਡ ਬਟਰ ਚਿਕਨ ਰੀਥਿੰਕਿੰਗ ਆਸਟ੍ਰੇਲੀਆਜ਼ ਡੀਪਲੀ ਮਿਸਅੰਡਰਸਟੂਡ ਇੰਡੀਅਨ ਡਾਇਸਪੋਰਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ
31399919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਆਉਣ ਵਾਲੇ ਸੈਕਸ਼ਨ ਦੇ ਵਿੱਚ ਕਿ ਮਿਡਲ ਈਸਟ ਦੇ ਪ੍ਰਮੁੱਖ ਦੇਸ਼ ਸੀਰੀਆ ਵਿੱਚ ਰਾਜ ਪਲਟਾ ਹੋਇਆ ਹੈ ਔਰ ਲਗਭਗ 60 ਸਾਲ ਤੋਂ ਕਾਬਜ਼ ਅਸਾਦ ਟੱਬਰ ਦਾ ਤਾਨਾਸ਼ਾਹੀ ਰਾਜ ਖਤਮ ਹੋ ਗਿਆ ਹੈ ਔਰ ਇਹ ਅਮਰੀਕਾ ਦੀ ਵੱਡੀ ਜਿੱਤ ਹੈ ਤੇ ਰੂਸ ਦੀ ਵੱਡੀ ਹਾਰ। ਇਸ ਤੋਂ ਸਿੱਖ ਕੌਮ ਲਈ ਕੀ ਸਬਕ ਸਿੱਖਣ ਵਾਲਾ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇੱਕ ਨਵਾਂ ਵਰਲਡ ਆਰਡਰ ਬਣਨ ਜਾ ਰਿਹਾ, ਨਿਊ ਮੈਪ ਮੇਕਿੰਗ, ਨਵੇਂ ਨਕਸ਼ੇ ਵੀ ਬਣਨੇ ਨੇ ਔਰ ਇੰਨੀ ਤੇਜ਼ੀ ਨਾਲ ਡਿਵੈਲਪਮੈਂਟਸ ਹੋ ਰਹੀਆਂ ਨੇ ਕਿ ਕੁਝ ਚੀਜ਼ਾਂ ਇੰਨੀਆਂ ਅਨਐਕਸਪੈਕਟਡ ਨੇ। ਜਿਵੇਂ ਵੀਕਐਂਡ ਦੇ ਉੱਤੇ ਜਿਹੜੀ ਮੁੱਖ ਖਬਰ ਜਿਸ ਨੇ ਸਭ ਨੂੰ ਹੀ ਚੌਂਕਾਇਆ ਔਰ ਅਕਸਰ ਜਦੋਂ ਅਮਰੀਕਾ ਦੀ ਫੌਜ ਔਰ ਨੈਟੋ ਨਿਕਲੀ ਅਫਗਾਨਿਸਤਾਨ 'ਚੋਂ, ਅਫਗਾਨਿਸਤਾਨ 'ਚ ਲਗਭਗ 3 ਲੱਖ ਦੇ ਕਰੀਬ ਫੌਜ ਜਿਹੜੀ ਟ੍ਰੇਨਡ ਕੀਤੀ ਹੋਈ ਸੀ, $3 ਟ੍ਰਿਲੀਅਨ ਐਨੂਅਲ ਅਮਰੀਕਾ ਉੱਥੇ ਲਾਉਂਦਾ ਸੀ ਔਰ ਇਹ ਆਇਆ ਕਿ 14 ਦਿਨ ਦੇ ਵਿੱਚ ਸਭ ਫੌਜ ਦੌੜ ਗਈ, ਕੋਈ ਨਾਲ ਰਲ ਗਏ, ਕੋਈ ਛੱਡ ਗਏ ਔਰ 14 ਦਿਨ ਬਾਅਦ ਅਮਰੀਕਨ ਫੌਜ ਦੇ ਨਿਕਲਣ ਦੇ ਕਾਬਲ ਦੇ ਉੱਤੇ ਕਬਜ਼ਾ ਕਰ ਲਿਆ। ਸੋ ਇਹ ਇੱਕ ਵੱਡਾ ਸਬਜੈਕਟ ਆਫ ਡਿਸਕਸ਼ਨ ਸੀ ਕਿ ਵਿਦਿਨ 2 ਵੀਕਸ 3 ਲੱਖ ਫੌਜ ਜਿਹੜੀ ਹੈ ਉਹ ਕਿੱਧਰ ਚਲੀ ਗਈ, ਮੈਲਟ ਹੋਈ ਔਰ ਤਾਲਿਬਾਨ ਨੇ ਕਾਬਲ ਦੇ ਵਿੱਚ ਆ ਕੇ ਆਪਣੇ ਝੰਡੇ ਗੱਡ ਦਿੱਤੇ। ਬਿਲਕੁਲ। ਹੁਣ ਰਾਦਰ 14 ਦਿਨ ਤੋਂ ਵੀ ਘੱਟ ਟਾਈਮ ਦੇ ਵਿੱਚ 10 ਦਿਨ ਦੇ ਵਿੱਚ ਉਹ ਸੀਰੀਅਨ ਰੈਬੈਲਸ ਉਹਨਾਂ ਨੇ ਸੀਰੀਆ ਦੇ ਪ੍ਰਮੁੱਖ ਸ਼ਹਿਰਾਂ ਦੇ ਉੱਤੇ ਕਬਜ਼ਾ ਕਰਦੇ ਆ ਕੇ ਡਮਸਕਸ, ਜਿਹੜਾ ਉਸ ਖਿੱਤੇ ਦੀ ਸਿਵਲਾਈਜੇਸ਼ਨ, ਇਸਲਾਮਿਕ ਸਿਵਲਾਈਜੇਸ਼ਨ 1200 ਸਾਲ ਜਿਹੜੇ ਬਗਦਾਦ ਔਰ ਡਮਸਕਸ, ਇਹ ਬੜੇ ਕ੍ਰੂਸ਼ਲ ਨੇ ਇਸਲਾਮਿਕ ਹਿਸਟਰੀ ਦੇ ਵੀ ਔਰ ਜਿਹੜੀ ਖੂਬਸੂਰਤ ਸਿਵਲਾਈਜੇਸ਼ਨਸ ਉਸ ਖਿੱਤੇ 'ਚ ਰਹੀਆਂ ਉਹਨਾਂ ਦਾ ਹਿੱਸਾ ਵੀ, ਉਹਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ। ਹੁਣ ਇੰਨਾ ਕੁ ਮੈਨੂੰ ਯਾਦ ਹੈ ਕਿ ਵੀ ਜਦੋਂ ਮੈਂ ਜ਼ਿਕਰ ਅਸਾਦ, ਜਿਹੜਾ ਹੁਣ ਅਸਾਦ ਕਾਬਜ਼ ਸੀ, ਇਹ ਸੀਨੀਅਰ ਅਸਾਦ ਦਾ ਮੁੰਡਾ ਸੀ, ਆਈ ਸਰਜਨ, ਲੰਡਨ ਤੋਂ ਪੜ੍ਹਿਆ, ਹਾਲਾਂਕਿ ਦਾ ਭਰਾ ਨੇ ਜਾਨਸ਼ੀਨ ਬਣਨਾ ਸੀ ਪਰ ਇਹ ਉਹਨਾਂ ਹਾਲਾਤਾਂ 'ਚ ਹੀ ਆਇਆ ਔਰ ਬਣਿਆ। ਇਹਦੇ ਪਿਓ ਦਾ ਜ਼ਿਕਰ ਕਰਦੇ ਹਾਂ ਕਿਉਂਕਿ ਉਹ ਜਦੋਂ ਸੋਵੀਅਤ ਯੂਨੀਅਨ ਸੀ ਉਹਦਾ ਵੀ ਪੂਰਾ ਦਾਰਮਦਾਰ ਉਹਦੇ 'ਚ 1960ਵਿਆਂ ਦੇ ਵਿੱਚ 62 ਜਾਂ 63 ਦੇ ਵਿੱਚ ਇਹਦੇ ਪਿਓ ਨੇ, ਜਿਹੜਾ ਹੁਣ ਕੱਢਿਆ ਗਿਆ, ਉਹਨੇ ਸੀਰੀਆ ਦੇ ਉੱਤੇ ਜਿਹੜਾ ਉਹ ਕਬਜ਼ਾ ਕੀਤਾ ਸੀ ਜਾਂ ਔਰ ਇਹ ਜੇ ਤੁਸੀਂ ਸੀਰੀਆ ਦੀ ਪਾਪੂਲੇਸ਼ਨ ਜਾਂ ਦੂਸਰਾ ਦੇਖੋ, ਹਾਲਾਂ ਇਹਨਾਂ ਮੁਲਕਾਂ ਦੀ ਜਦੋਂ ਤੁਸੀਂ ਬਣਤਰ ਦੇਖਦੇ ਹੋ ਤੇ ਵਿਦ ਦਾ ਨੌਚ ਆਫ ਦਾ ਪੈਨ, ਫਸਟ ਵਰਲਡ ਵਾਰ ਤੋਂ ਬਾਅਦ ਬਹੁਤ ਸਾਰਿਆਂ ਦੀ, ਕੁਛ ਦੀ ਜਿਹਦੇ 'ਚ ਸੈਕੰਡ ਵਰਲਡ ਵਾਰ ਤੋਂ ਬਾਅਦ ਵੀ ਜਿਹੜਾ ਉਹ ਹੁੰਦੀ ਹੈ ਵਿਦ ਦਾ ਨੌਚ ਆਫ ਦਾ ਪੈਨ। ਫ੍ਰੈਂਚ ਇਨਫਲੂਐਂਸ ਫਰਾਂਸ, ਲੈਬਨਾਨ ਦੇ ਉੱਤੇ ਵੀ, ਸੀਰੀਆ ਦੇ ਕਬਜ਼ੇ 'ਚ ਵੀ ਰਿਹਾ ਔਰ ਇਹ ਸੀਰੀਆ ਦਾ ਪੁਰਾਣਾ ਨਾਂ ਹਿਸਟਰੀ ਦੇ ਵਿੱਚ ਅਸੀਂ ਸ਼ਾਮ ਦੇਖਦੇ ਹਾਂ, ਜਿਹੜੇ ਪੁਰਾਣੇ ਸਾਡੇ ਸਾਹਿਤ ਦੇ ਵਿੱਚ ਵੀ ਹੈ ਸ਼ਾਮ ਦੇਸ਼, ਕਿਉਂਕਿ ਬੜਾ ਵਿਕਸਿਤ ਦੇਸ਼, ਬੜੀ ਵਿਕਸਿਤ ਇਹ ਸਾਰਾ ਖਿੱਤਾ ਸੀ ਪਰ ਕਿਉਂਕਿ 600-650 ਸਾਲ ਇਹ ਆਟੋਮਨ ਅੰਪਾਇਰ, ਸਲਤਨਤ ਤੁਰਕਮਾ ਜਿਹੜੀ ਹੈ ਉਸਮਾਨੀਆ ਦੇ ਥੱਲੇ ਰਿਹਾ ਔਰ ਬਾਅਦ ਦੇ ਵਿੱਚ 1960ਵਿਆਂ 'ਚ ਅਸਾਦ ਨੇ ਇਸ ਨੂੰ ਜਿਹੜਾ ਉਹ ਜਿੱਤਿਆ ਔਰ ਇਹ ਜਿਹੜਾ ਇਸਲਾਮਿਕ ਪ੍ਰਾਈਡ ਨੂੰ ਵੀ, ਹਾਲਾਂ ਉਹ ਪ੍ਰੋ ਸੋਵੀਅਤ ਯੂਨੀਅਨ ਸੀ ਪਰ ਜਿਵੇਂ ਮੈਂ ਸ਼ਾਇਦ ਕਿਤੇ ਜ਼ਿਕਰ ਕੀਤਾ ਸੀ ਵੀ ਜਦੋਂ ਇਸ ਨੇ ਹੈਨਰੀ ਕਿਸਿੰਜਰ, ਜਿਹੜਾ ਸੈਕਟਰੀ ਆਫ ਸਟੇਟ ਸੀ ਨਿਕਸਨ ਦਾ, ਉਹਨੇ ਆਪਣੇ ਮੈਮੋਇਰ ਲਿਖੇ ਨੇ ਤੇ ਉਹਨੇ ਉਹਦੇ ਨਾਲ ਅਸਾਦ ਨਾਲ ਆਪਣੀ ਜਿਹੜੀਆਂ ਮੁਲਾਕਾਤਾਂ ਹੋਈਆਂ, ਉਹਨੇ ਕਿਹਾ ਜੀ ਡਿਫਰੈਂਟ ਵੈਨਿਊ ਸੀ ਪਰ ਜਿੱਥੇ ਮੈਂ ਜਾ ਕੇ ਬਹਿਣਾ, ਮੈਂ ਜਿੱਥੇ ਬਹਿੰਦਾ ਸੀ ਮੇਰੇ ਸਾਹਮਣੇ ਅੱਖਾਂ ਦੇ ਜਿਹੜੀ ਹੈ ਉਹ ਉਸ ਇਸਲਾਮਿਕ ਜਿਹੜਾ ਹੀਰੋ ਹੈ ਸਲਾਹੁਦੀਨ, ਉਹਦੀ ਫੋਟੋ ਹੁੰਦੀ ਸੀ ਉਹਦੇ ਨਾਲ, ਕਿ ਮੈਨੂੰ ਯਾਦ ਦਹਾਨੀ ਕਰਵਾਉਣ ਦੇ ਲਈ ਕਿ ਸਲਾਹੁਦੀਨ ਨੇ ਕਿੰਗ ਰਿਚਰਡ ਨੂੰ ਕੁੱਟਿਆ ਹੋਇਆ ਔਰ ਉਹ ਵਿਕਟੋਰੀਅਸ, ਮਤਲਬ ਇਹ ਸਾਈਕੋ ਹਿਸਟਰੀ ਨੂੰ ਲਿਆਉਣਾ। ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਜਿਹੜਾ ਹੋਰ ਜਿਸ ਨੂੰ ਤੁਸੀਂ ਅਪਵਾਦ ਕਹਿ ਸਕਦੇ ਹੋ ਕਿ ਅਸਾਦ ਦਾ ਸੰਬੰਧ, ਜਿਹੜਾ ਅਸਾਦ ਫੈਮਿਲੀ ਦਾ, ਹੁਣ ਕਿਉਂਕਿ ਇੱਕ ਕਬੀਲੇ ਨਾਲ ਹੈ ਜਾਂ ਇੱਕ ਫੈਕਸ਼ਨ ਨਾਲ ਹੈ ਧਾਰਮਿਕ ਤੌਰ ਤੇ, ਜਿਨ੍ਹਾਂ ਨੂੰ ਅਲਾਵੀ ਕਹਿੰਦੇ ਨੇ, ਇਹ ਸ਼ੀਆ ਇਸਲਾਮ ਦਾ ਇੱਕ ਰੂਪ ਹੈ
ਔਰ ਇਹਨਾਂ ਦੀ ਆਬਾਦੀ 10% ਦੇ ਕਰੀਬ ਹੈ। 80% ਦੇ ਕਰੀਬ ਆਬਾਦੀ ਸੁੰਨੀ ਮੁਸਲਮਾਨਾਂ ਦੀ ਹੈ, 10% ਦੇ ਕਰੀਬ ਅਲਾਵੀ, ਤੇ ਇੰਨਾ ਹੀ 8-9% ਈਸਾਈਆਂ ਦੀ ਆਬਾਦੀ ਹੈ, 9-10%। ਬਾਕੀ ਜਿਹੜੇ ਨੇ ਬਹੁਤ ਥੋੜੇ ਹੋਰ ਕੋਈ ਲੋਕ ਨੇ। ਅੱਛਾ। ਹੁਣ ਇਹ ਵੀ ਇੱਕ ਅਪਵਾਦ ਵਾਂਗ ਲੱਗਦਾ ਸੀ ਕਿ ਵੀ ਨਾ 10% ਸ਼ੀਆ ਆਬਾਦੀ ਵਾਲਾ ਜਿਹੜਾ ਮੁਲਕ ਹੈ ਉਹਦੇ 'ਚ 90-80% ਜਿਹੜੇ ਸੁੰਨੀ ਨੇ ਉਹਦੇ ਪਰ, ਕਿਉਂਕਿ ਡਿਕਟੇਟਰ ਸੀ ਫੌਜੀ। ਔਰ ਇਹ 2010 ਜਾਂ ਅਰਬ ਸਪਰਿੰਗ ਤੋਂ ਬਾਅਦ ਜਦੋਂ ਰਿਬੈਲੀਅਨ ਵੀ ਸ਼ੁਰੂ ਹੋਇਆ ਤੇ ਸੀਰੀਆ 'ਚ ਕਾਫੀ ਬਗਾਵਤਾਂ ਹੋਈਆਂ, ਪਰ ਕਿਉਂਕਿ ਰਸ਼ੀਆ ਔਰ ਬਾਅਦ ਦੇ ਵਿੱਚ ਚਾਈਨਾ ਵੀ ਪੂਰੀ ਤਰ੍ਹਾਂ ਆ ਕੇ ਸੀਰੀਆ ਦੀ ਪਿੱਠ ਤੇ ਖਲੋ ਗਿਆ ਸੀ, ਕਿਉਂਕਿ ਉਸ ਖਿੱਤੇ ਦੇ ਵਿੱਚ ਇੱਕ ਪੋਰਟ ਹੈ ਜਿਹੜੀ ਖਾਸ ਤੌਰ ਤੇ ਸੋਵੀਅਤ ਯੂਨੀਅਨ ਦੇ ਲਈ ਬੜੀ ਕਰੂਸ਼ਲ ਹੈ। ਔਰ ਇਹਨਾਂ ਨੇ ਹਵਾਈ ਕਵਰ ਵੀ ਦਿੱਤਾ, ਵੈਸੇ ਵੀ ਮਦਦ ਕੀਤੀ। ਸੋ ਇਹ ਜੂਨੀਅਰ ਅਸਾਦ ਜਦੋਂ ਜਿਹੜਾ ਹੁਣ ਦੌੜਿਆ ਜਾ ਕੇ ਰਸ਼ੀਆ ਜਿਹਨੇ ਪਨਾਹ ਲਈ ਹੈ ਆਪਣੇ ਟੱਬਰ ਦੇ ਨਾਲ, ਸੋ ਇਹਨੇ ਰੈਜ਼ਿਸਟ ਕਰ ਲਿਆ ਸੀ ਔਰ ਕੰਟਰੋਲ ਕਰ ਲਿਆ ਸੀ। ਲੇਕਿਨ ਇਸ ਸਾਰੇ 'ਚ ਜੇ ਤੁਸੀਂ ਕਦੇ ਇਹ ਦੇਖੋ ਕਿ ਮਿਡਲ ਈਸਟ ਦੀ ਗੇਮ ਨੂੰ ਸਮਝਣਾ ਵੀ, ਇਹ ਕੋਈ ਉਹ ਲੂਡੋ ਨਹੀਂ ਹੈ ਜਿਸ ਲੂਡੋ ਦੇ ਵਿੱਚ ਜਿਹੜਾ ਸੱਪ ਤੇ ਪੌੜੀ ਦੀ ਖੇਡ ਹੈ ਕਿ ਵੀ ਜਾਂ ਸੱਪ ਨੇ ਡੰਗ ਮਾਰਿਆ ਥੱਲੇ ਆ ਗਿਆ, ਪੌੜੀ ਤੇ ਚੜੇ। ਇਹ ਚੈਸ ਗੇਮ ਵਾਂਗ ਹੈ। ਹੁਣ ਇਹਦੇ 'ਚ ਇਸ ਕੰਬੀਨੇਸ਼ਨ 'ਚ ਇੱਕ ਪਾਸੇ ਰਸ਼ੀਆ ਔਰ ਚਾਈਨਾ ਸੀਰੀਆ ਦੀ ਪਿੱਠ ਤੇ ਸੀ, ਦੂਸਰੇ ਪਾਸੇ ਅਮਰੀਕਾ, ਨੈਟੋ, ਉਹਨਾਂ ਦੇ ਨਾਲ ਤੁਰਕੀ ਉਹ ਦੂਸਰੇ ਪਾਸੇ ਸੀ। ਔਰ ਇਸ ਸਾਰੇ ਜਿਹੜਾ ਕੀ ਪਲੇਅਰ ਈਰਾਨ, ਕਿਉਂਕਿ ਈਰਾਨ ਦਾ ਉਸ ਖਿੱਤੇ ਦੇ ਵਿੱਚ ਪ੍ਰਭਾਵ ਸ਼ੀਆ ਇਸਲਾਮ, ਇਰਾਕ ਦੇ ਵਿੱਚ ਆਲਰੇਡੀ ਸ਼ੀਆ ਮੈਜੋਰਿਟੀ ਹੈ, ਈਰਾਨ ਦੇ ਵਿੱਚ ਤਾਂ ਹੈ ਹੀ ਹੈ। ਸੋ ਸੀਰੀਆ ਦੇ ਵਿੱਚ ਇੱਕ ਪ੍ਰੋ ਸ਼ੀਆ ਗਰੁੱਪ ਦਾ ਭਾਵੇਂ 10% ਐਲਵੀ ਨੇ ਹਕੂਮਤ ਦਾ ਹੋਣਾ, ਤੇ ਸੀਰੀਆ ਜਿਓਗ੍ਰਾਫਿਕਲੀ ਉਸ ਖਿੱਤੇ ਵੱਲ ਜਾਂਦਾ ਜਿਹੜਾ ਲਬਨਾਨ ਦੇ ਨਾਲ ਵੀ ਜੋੜਦਾ ਸੀ ਜਿੱਥੇ ਹਿਜ਼ਬੁੱਲਾ ਇਹਨਾਂ ਦਾ ਬੈਠਾ ਹੈ, ਗਜ਼ਾ ਦੇ ਵਿੱਚ ਵੀ ਜੋੜਦਾ ਸੀ ਜਿੱਥੇ ਹਮਾਸ ਬੈਠਾ ਹੈ, ਯਮਨ ਦੇ ਨਾਲ ਵੀ ਜੋੜਦਾ ਸੀ ਜਿੱਥੇ ਉਹ ਦੂਸਰੇ ਬੈਠੇ ਨੇ, ਕੀ ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦੇ ਗੁਰੀਲੇ। ਸੋ ਇਹ ਇੱਕ ਬਹੁਤ ਵੱਡਾ ਲਾਸ ਹੋਇਆ ਜਿਸ ਤੇਜ਼ੀ ਨਾਲ ਫਾਲ ਹੋਇਆ। ਰਸ਼ੀਆ ਵੀ ਪਿੱਛੇ ਚਲਾ ਗਿਆ, ਈਰਾਨ ਵੀ ਗਿਆ, ਔਰ ਇਸ ਦੇ ਨਾਲ ਜਿਹੜਾ ਕਿ ਅੱਛਾ ਸਾਊਦੀ ਅਰੇਬੀਆ ਵੀ, ਟਰਕੀ ਔਰ ਸਾਊਦੀ ਅਰੇਬੀਆ ਪੋਲਸ ਅਪਾਰਟ ਨੇ, ਪਰ ਇਸ ਮੁੱਦੇ ਦੇ ਉੱਤੇ ਸਾਊਦੀ ਅਰੇਬੀਆ ਔਰ ਇਜ਼ਰਾਈਲ ਇੱਕੋ ਹੀ ਪੇਜ ਤੇ। ਸੋ ਮਿਡਲ ਈਸਟ ਨੂੰ ਜੇ ਤੁਸੀਂ ਸਮਝਣਾ ਹੋਏ ਤਾਂ ਉਹ ਇੰਨੀ ਕੰਪਲੈਕਸ ਗੇਮ ਹੈ। ਲੇਕਿਨ ਇੱਕ ਗੱਲ ਇਹਦੇ 'ਚੋਂ ਜ਼ਾਹਰ ਹੈ ਕਿ ਅਮਰੀਕਾ ਦੀ ਜਿੱਤ ਹੋਈ ਹੈ, ਰਸ਼ੀਆ, ਚਾਈਨਾ, ਈਰਾਨ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਇਹ ਪਹਿਲਾ ਲੈਸਨ ਹੈ। ਪਰ ਟਰੰਪ ਜਦੋਂ ਇਹਦੇ ਤੇ ਕਮੈਂਟ ਕਰਦੇ ਨੇ, ਹੁਣ ਬਾਕੀ ਸਾਰਾ ਮੀਡੀਆ ਤਾਂ ਰਸ਼ੀਆਜ਼ ਡਿਫੀਟ ਕਹਿ ਰਿਹਾ ਹੈ ਤੇ ਟਰੰਪ ਕਹਿ ਰਹੇ ਨੇ ਕਿ ਰਸ਼ੀਅਨ ਵਿਦਡਰਾਲ। ਸੋ ਉਹਦੇ ਚੋਂ ਇਹ ਵੀ ਨਿਕਲਦਾ ਹੈ ਵੀ ਕਿਤੇ ਨਾ ਕਿਤੇ ਕੋਈ ਇਨਸਾਈਡ ਕੰਪਰੋਮਾਈਜ਼ ਵੀ ਹੋ ਸਕਦਾ ਹੈ ਕਿ ਰਸ਼ੀਆ ਨੇ ਉਵੇਂ ਫਾਈਨਲ ਸਟੇਜ ਭਾਵੇਂ 10 ਦਿਨ 'ਚ ਹੀ ਲਿਆ ਉਹਨਾਂ ਨੇ, ਪਰ ਕੋਈ ਫਾਇਰ ਪਾਵਰ ਨਹੀਂ ਆਈ ਉੱਤੋਂ। ਹੋ ਸਕਦਾ ਹੈ ਕਿ ਡੀਲ ਬਣੀ ਹੋਏ ਕਿ ਵੀ ਇੱਥੋਂ ਤੁਸੀਂ ਵਿਦਡਰਾ ਕਰੋ, ਔਰ ਇਵੈਂਚੁਅਲੀ ਜਦੋਂ ਯੂਕਰੇਨ ਦਾ ਮੁੱਦਾ ਆਣਾ, ਹੁਣ ਨੋਟਰਡੇਮ ਚਰਚ ਦੇ ਵਿੱਚ 1925 ਤੋਂ ਬਾਅਦ ਸਾਰੇ ਇਕੱਠੇ ਹੋਏ ਨੇ ਪ੍ਰੇ ਕਰਨ ਲਈ। ਟਰੰਪ ਵੀ ਗਿਆ, ਪ੍ਰੈਜ਼ੀਡੈਂਟ ਮੈਕਰਨ ਵੀ ਸੀ ਫਰਾਂਸ ਦਾ, ਜ਼ੈਲੈਂਸਕੀ ਵੀ ਆਇਆ ਯੂਕਰੇਨ ਦਾ, 1925 ਤੋਂ ਬਾਅਦ ਆਲਮੋਸਟ 100 ਸਾਲ ਬਾਅਦ। ਔਰ ਇਹ ਵੀ ਪੋਸੀਬਲ ਹੈ ਕਿ ਭਾਈ ਅਲਟੀਮੇਟਲੀ ਪੁਤਿਨ ਨੂੰ ਕਿਹਾ ਹੋਏ ਵੀ ਜੋ ਤੂੰ ਯੂਕਰੇਨ ਦਾ ਦੱਬਿਆ ਉਹ ਦੱਬੇ ਰੱਖੀ, ਸਟੇਟਸ ਕੋ ਰਹੇਗਾ, ਔਰ ਅੱਗੋਂ ਅਸੀਂ 50 ਸਾਲ ਲਈ ਇਹਨੂੰ ਨੈਟੋ 'ਚ ਨਹੀਂ ਵੜਨ ਦਿੰਦੇ। ਨੈਟੋ ਤਾਂ ਖੁਦ ਪਸੰਦ ਨਹੀਂ ਕਰਦਾ ਉਹ ਜਿਹੜਾ। ਲੇਕਿਨ ਇਸ ਸਾਰੇ ਦਾ ਕਿਤੇ ਨਾ ਕਿਤੇ ਇੱਕ ਐਂਗਲ ਇਹ ਵੀ ਹੈ ਕਿ ਇਸ ਅੰਡਰਸਟੈਂਡਿੰਗ ਦੇ ਥੱਲੇ ਹੀ ਰਸ਼ੀਆ ਜੇ ਕਰਦਾ ਵੀ, ਰਸ਼ੀਆ ਜਿਸ ਹੱਦ ਤੱਕ ਉਹ ਅੱਗੇ ਤੁਰ ਪਿਆ ਸੀ, ਇਹ ਸਭ ਦਾ ਫਾਇਦਾ ਕਿਹਨੇ ਚੱਕਿਆ? ਹੁਣ ਜਦੋਂ 1974 ਦੇ ਵਿੱਚ ਐਗਰੀਮੈਂਟ ਹੋਇਆ, ਗੋਲਾਨ ਹਾਈਟਸ ਦਾ ਹਿੱਸਾ ਵਾਪਸ ਕੀਤਾ ਇਜ਼ਰਾਈਲ ਨੇ 1967 ਵਾਰ ਵਾਲਾ, ਤੇ ਇੱਕ ਬਫਰ ਜ਼ੋਨ ਵਿੱਚ ਰੱਖਿਆ ਸੀ। ਹੁਣ ਇਜ਼ਰਾਈਲ ਦੀਆਂ ਫੌਜਾਂ ਨੇ ਜਾ ਕੇ ਉਹ ਬਫਰ ਜ਼ੋਨ ਕਾਬੂ ਕਰ ਲਿਆ। ਹੁਣ ਇਹ ਵੀ ਇੱਕ ਫੀਅਰ ਹੈ ਕਿ ਸੀਰੀਆ ਨੂੰ ਅੱਗੋਂ ਬਾਲਕਨਾਈਜ਼ ਕਰਤਾ, ਇਹ ਉਸ ਬਫਰ ਜ਼ੋਨ ਨੂੰ ਦੱਬ ਕੇ ਬਹਿ ਗਏ ਨੇ। ਟਰਕੀ, ਕਿਉਂਕਿ ਟਰਕੀ ਦਾ ਇੰਟਰਸਟ ਹੈ ਉੱਥੇ, ਸੀਰੀਆ ਦੇ ਵਿੱਚ ਵੀ ਕੁਰਦ ਬੈਠੇ ਹੋਏ ਨੇ ਕਿ ਬਈ ਇਹ ਨਾ ਹੋਏ, ਔਰ ਦੂਸਰੇ ਵੀ ਉਸ ਨੂੰ ਬਾਲਕਨਾਈਜ਼ ਕਰ ਸਕਦੇ ਨੇ। ਇਹੀ ਕਾਰਨ ਹੈ ਕਿ ਯੂਨਾਈਟਿਡ ਨੇਸ਼ਨਸ ਨੇ ਕੰਡੈਮ ਕੀਤਾ ਇਜ਼ਰਾਈਲ ਨੂੰ ਕਿ ਤੁਸੀਂ ਉਹਦਾ ਬਫਰ ਜ਼ੋਨ ਆਕੂਪਾਈ ਕੀਤਾ, ਕਿ ਵੀ ਉਹਦਾ ਸਟੇਟਸ ਕੋ ਰਹਿਣਾ ਚਾਹੀਦਾ। ਚਲੋ ਇਹ ਸਾਰਾ ਚੱਲ ਰਿਹਾ, ਪਰ ਇਹਦੇ 'ਚ ਇੱਕ ਗੱਲ ਕਲੀਅਰ ਹੈ ਕਿ ਅਮਰੀਕਾ ਨੇ ਮਿਡਲ ਈਸਟ ਦੇ ਵਿੱਚ ਜਿਹੜਾ ਐਂ ਲੱਗਦਾ ਸੀ ਕਿ ਚੀਨ, ਰਸ਼ੀਆ ਜਾਂ ਸੀਰੀਆ ਜਿੱਤ ਰਿਹਾ, ਉਹ ਪਾਰਟ
ਡਿਫਰੈਂਟ ਹੋ ਗਏ। ਹੁਣ ਮੈਂ ਇਹ ਦੇਖ ਰਿਹਾ ਸੀ ਕਿਉਂਕਿ ਜਿਵੇਂ ਅਸੀਂ ਇਹ ਸੋਚਦੇ ਹਾਂ ਵੀ ਕੋਈ ਵੀ ਜਿਹੜੀ ਡਿਵੈਲਪਮੈਂਟ ਹੈ ਉਹ ਸਿੱਖ ਕੇਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਖਾਲਿਸਤਾਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਔਰ ਮੈਨੂੰ ਖੁਸ਼ੀ ਵੀ ਹੋਈ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਇਹ ਵੀ ਵਿਚਾਰਿਆ ਗਿਆ ਕਿ ਅਮਰੀਕਾ ਦੀ ਜਿੱਤ ਦਾ ਮਤਲਬ ਇਹ ਹੈ ਕਿ ਭਾਰਤ ਔਰ ਦੂਜਾ ਜਿਹੜਾ ਰੂਸ ਦੇ ਨਾਲ ਉਹਦੀ ਕਮਜ਼ੋਰੀ ਹੈ ਦੂਜਾ। ਪਰ ਇਹਦੇ ਤੇ ਮੈਂ ਕੋਈ ਬਹੁਤਾ ਤਾਂ ਸਿੱਖ ਫੈਕਟਰ ਇਸ ਨਾਲ ਉਵੇਂ ਨਹੀਂ ਜੁੜਦਾ ਹੈ ਸਿੱਧੇ ਤੌਰ ਤੇ। ਹੁਣ ਜਿਵੇਂ ਅਮਰੀਕਾ ਇੰਡੀਆ ਰਿਲੇਸ਼ਨਸ਼ਿਪ ਡਿਟੀਰੀਓਰੇਟ ਹੋਈ ਹੈ ਕਿ ਵੀ ਇੰਡੀਆ ਨੇ ਪਬਲਿਕਲੀ ਜਿਹੜਾ ਸਟੇਟ ਡਿਪਾਰਟਮੈਂਟ ਔਰ ਡੀਪ ਸਟੇਟ ਨੂੰ ਬਲੇਮ ਕੀਤਾ ਹੈ। ਮਿਡਲ ਈਸਟ 'ਚੋਂ ਜੇ ਇਹ ਰਸ਼ੀਆ ਦਾ ਡੇਰਾ ਡੰਗਾ ਚੁੱਕਿਆ ਗਿਆ ਔਰ ਇਸ ਦੇ ਉੱਤੇ ਗੁਰਪ੍ਰੀਤ ਸਿੰਘ ਸਹੋਤਾ ਦਾ ਜਿਹੜਾ ਸਿੱਖਾਂ ਤੇ ਪੰਜਾਬ ਬਾਰੇ ਇਹਨੂੰ ਲਿੰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਲੱਗਾ ਕਿ ਵੀ ਐਟਲੀਸਟ ਦਿਲਚਸਪੀ ਦੀ ਖਾਤਰ ਇਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਭਾਈ ਇਹ ਸਾਰੇ ਦੇ ਨਾਲ ਕੀ ਆ। ਉਹਨਾਂ ਨੇ ਕਿਹਾ ਕਿ ਵੀ ਪਿਛਲੇ 1.5 ਸਾਲ ਤੋਂ 5 ਆਈਜ਼ ਮੁਲਕ ਸਿੱਖਾਂ ਤੇ ਦਿਆਲ ਹਨ। ਉਸ ਦਾ ਕਾਰਨ ਭਾਰਤ ਵੱਲੋਂ ਰੂਸ ਦੀ ਘਨੇੜੀ ਚੜ੍ਹਨਾ ਸੀ। ਜਿਵੇਂ ਅਸੀਂ ਗੱਲ ਕਰਦੇ ਪਾਬੰਦੀ ਲੱਗਾ ਤੇਲ ਖਰੀਦ ਕੇ ਭਾਰਤ ਨੇ ਰੂਸ ਨੂੰ ਪੈਸੇ ਵਟਾਏ ਤੇ ਖੁਦ ਵੀ ਬਣਾਏ, ਹਥਿਆਰ ਖਰੀਦਣ ਲਈ ਸਮਝੌਤੇ ਕੀਤੇ ਤੇ ਨਾਲ ਹੀ ਬ੍ਰਿਕਸ ਲਈ ਵੱਖਰੀ ਕਰੰਸੀ ਦੀ ਖੁੱਲ ਕੇ ਹਮਾਇਤ ਕੀਤੀ ਕਿ ਇਹ ਫੈਕਟਰ ਨੇ ਜਿਹੜੇ ਅਮਰੀਕਾ ਐਂਗਰੀ ਹੈ ਇੰਡੀਆ ਦੇ ਉੱਤੇ। ਬਿਲਕੁਲ। ਪਿਛਲੇ ਮਹੀਨੇ ਤੋਂ ਭਾਰਤ ਦੀ ਸੁਰਤ ਟਿਕਾਣੇ ਆਉਂਦੀ ਜਾ ਰਹੀ ਹੈ, ਰੂਸ ਕਮਜ਼ੋਰ ਹੁੰਦਾ ਦਿਸ ਰਿਹਾ ਹੈ। ਨਾਲ ਹੀ ਭਾਰਤ ਅਮਰੀਕਨ ਡਾਲਰ ਦੀ ਸਰਦਾਰੀ ਖਤਮ ਕਰਨ ਦੀਆਂ ਭਬਕੀਆਂ ਤੇ ਬ੍ਰਿਕਸ ਕਰੰਸੀ ਤੋਂ ਭੱਜਣ ਲੱਗ ਪਿਆ ਕਿਉਂਕਿ ਉੱਥੇ ਰੂਸ ਦਾ ਕਮਜ਼ੋਰ ਹੋਣਾ ਭਾਰਤ ਨੂੰ ਕਿਵੇਂ ਇਫੈਕਟ ਕਰਦਾ ਹੈ। ਅਮਰੀਕਨ ਡੀਪ ਸਟੇਟ ਸਿੱਖਾਂ ਦੀ ਉਨਾ ਚਿਰ ਮਦਦ ਕਰੇਗੀ ਜਿੰਨਾ ਚਿਰ ਉਹਨਾਂ ਭਾਰਤ ਦੀ ਬਾਂਹ ਮਰੋੜਨੀ ਹੈ। ਜਦ ਭਾਰਤ ਗੋਡਿਆਂ ਭਾਰ ਕਰ ਲਿਆ ਸਿੱਖਾਂ ਦੀ ਬਹੁਤੀ ਲੋੜ ਨਹੀਂ ਰਹਿਣੀ। ਇਹ ਠੀਕ ਗੱਲ ਹੈ ਕਿ ਵੀ ਇਹ ਦੁਨੀਆ ਦੇ ਵਿੱਚ ਇੰਟਰਸਟ ਦੇ ਨਾਲ ਹੀ ਜੁੜੇ ਹੋਏ ਹਿੱਤ ਹੁੰਦੇ ਨੇ, ਕੋਈ ਅਦਰਵਾਈਜ਼ ਕੋਈ ਤਰਸ ਨਹੀਂ ਕਰਦਾ ਜਾਂ ਕੋਈ ਦੂਜਾ ਨਹੀਂ ਹੁੰਦਾ। ਕਦੇ ਕਦੇ ਭਾਰਤ ਚੀਨ ਦੋਵਾਂ ਤੇ ਅੱਖ ਰੱਖਣ ਲਈ ਪੰਜਾਬ ਨੂੰ ਅਮਰੀਕਨ ਫੌਜੀ ਅੱਡਾ ਬਣਾਉਣ ਦੀ ਚਰਚਾ ਵੀ ਸੁਣਨ ਨੂੰ ਮਿਲ ਜਾਂਦੀ ਹੈ ਕਿ ਭਾਈ ਨਾਰਥ ਈਸਟ ਦੇ ਵਿੱਚ ਮਨੀਪੁਰ ਨੂੰ ਬਣਾਉਣਾ ਹੈ, ਇੱਧਰ ਜਿਹੜਾ ਖਾਲਿਸਤਾਨ ਨੂੰ ਕਰਨਾ ਹੈ। ਇੱਕ ਗੱਲ ਪੱਕੀ ਹੈ ਕਿ ਅਮਰੀਕਨ ਡੀਪ ਸਟੇਟ ਨੇ ਆਪਣੀ ਮੈਨੂਫੈਕਚਰਿੰਗ ਪਾਵਰ ਚੀਨ ਨੂੰ ਦੇ ਕੇ ਜੋ ਗਲਤੀ ਕੀਤੀ ਉਸ ਨਾਲ ਚੀਨ ਇੰਨਾ ਵੱਡਾ ਹੋ ਗਿਆ ਕਿ ਅਮਰੀਕਾ ਨੂੰ ਅੱਖਾਂ ਦਿਖਾਉਣ ਲੱਗਾ। ਇਹ ਗਲਤੀ ਅਮਰੀਕਨ ਡੀਪ ਸਟੇਟ ਭਾਰਤ ਦੇ ਮਾਮਲੇ 'ਚ ਦੁਹਰਾਉਣਾ ਨਹੀਂ ਚਾਹੁੰਦੀ। ਵੈਸੇ ਵੀ ਉਸ ਖਿੱਤੇ 'ਚ ਦੋ ਵੱਡੀਆਂ ਤਾਕਤਾਂ ਬਣ ਜਾਣਾ ਅਮਰੀਕਾ ਦੇ ਭਵਿੱਖ ਲਈ ਚੰਗਾ ਨਹੀਂ। ਸੋ ਇਹ ਹੁਣ ਜਿਹੜਾ ਉਹਨਾਂ ਨੇ ਫਾਈਨਲ ਕਿਹਾ, ਮਤਲਬ ਸਿੱਖਾਂ ਕੋਲ ਬਹੁਤ ਥੋੜਾ ਸਮਾਂ, ਸਮਾਲ ਵਿੰਡੋ, ਉਹ ਇਸ ਸਮਾਲ ਵਿੰਡੋ ਵਿੱਚ ਜੋ ਕੁਝ ਆਪਣੇ ਬਾਰੇ ਕਰ ਸਕਦੇ ਹਨ ਕਰ ਲੈਣ। ਭਾਰਤ ਹੁਣ ਰੂਸ ਨਾਲ ਰਹੇ ਜਾਂ ਅਮਰੀਕਾ ਵੱਲ ਮੁੜ ਆਵੇ, ਇਹ ਹਾਲੇ ਖੁਦ ਭਾਰਤ ਨੂੰ ਸਮਝ ਨਹੀਂ। ਜਿਹੜੀ ਉਹਨਾਂ ਦੀ ਡਾਈਕੋਟਮੀ ਹੈ ਵੀ ਸਿੱਖਾਂ ਨੂੰ ਮੋਰ ਫੋਰਸਫੁਲੀ ਆਪਣਾ ਕੇਸ ਪਲੀਡ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਲਈ ਜਿਹੜਾ ਹੈ ਕੁਛ ਨਾ ਕੁਛ ਸੋਲਿਡ ਹੋਏ। ਪਿਛਲੇ 1.5 ਸਾਲ ਸਿੱਖਾਂ ਨੇ ਮਿਲੇ ਇਸ ਮੌਕੇ ਦਾ ਖੂਬ ਫਾਇਦਾ ਚੁੱਕਿਆ। ਉਹਨਾਂ ਦੀ ਆਜ਼ਾਦੀ ਤੇ ਭਾਰਤੀ ਜ਼ੁਲਮ ਦੀ ਗੱਲ ਦੁਨੀਆ ਭਰ 'ਚ ਮੀਡੀਆ ਰਾਹੀਂ ਫੈਲ ਚੁੱਕੀ ਹੈ, ਜਿਸ ਨੂੰ ਸਿੱਖ ਸ਼ਾਇਦ $1 ਮਿਲੀਅਨ ਖਰਚ ਕੇ ਵੀ ਫੈਲਾ ਨਹੀਂ ਸਨ ਸਕਦੇ। ਪਤਾ ਨਹੀਂ ਇਹ ਮੌਕਾ ਹੋਰ ਕਿੰਨਾ ਚਿਰ ਰਹੇ, ਅਕਾਲ ਪੁਰਖ ਭਲੀ ਕਰੇ। ਸੋ ਮੈਨੂੰ ਇਹ ਹੈ ਕਿ ਵੀ ਇਹ ਇੱਕ ਪੋਜ਼ਿਟਿਵ ਗੱਲ ਹੈ। ਔਰ ਇਸ ਤੋਂ ਇਲਾਵਾ ਵੀ 3-4 ਹੋਰ ਦੀਆਂ ਲਿਖਤਾਂ ਵੀ ਸੀ ਕਿ ਇਹ ਸਾਰੇ ਚੋਂ ਸਾਡੇ ਲਈ ਕੀ ਨਿਕਲੇਗਾ। ਸੋ ਜਦੋਂ ਅਸੀਂ ਆਊਟ ਆਫ ਬਾਕਸ ਸੋਚਣਾ ਸ਼ੁਰੂ ਕਰਦੇ ਹਾਂ, ਕਿਉਂਕਿ ਅਲਟੀਮੇਟਲੀ ਦੁਨੀਆ ਦੇ ਵਿੱਚ ਜਿਹੜੀ ਮੈਪ ਮੇਕਿੰਗ ਹੈ ਉਹ ਗਲੋਬਲ ਲੈਵਲ ਤੇ ਹੀ ਹੁੰਦੀ ਹੈ। ਜੇ ਸੈਕੰਡ ਵਰਲਡ ਵਾਰ ਤੋਂ ਬਾਅਦ ਨਾਜ਼ੀ, ਹਿਟਲਰ ਔਰ ਦੂਜੀਆਂ ਤਾਕਤਾਂ ਟੁੱਟੀਆਂ, ਨਵੇਂ ਮੁਲਕ ਬਣੇ। ਸੋ ਇਵੇਂ ਹੀ ਹੁਣ ਉਹ ਵਰਲਡ ਆਰਡਰ ਪੁਰਾਣਾ ਹੋ ਚੁੱਕਾ ਹੈ, ਨਿਊ ਮੈਪ ਮੇਕਿੰਗ ਹੈ ਔਰ ਉਹਦੇ 'ਚ ਅਸੀਂ ਦੇਖਣਾ ਹੈ ਕਿ ਭਾਈ ਅਸੀਂ ਕਿਸ ਪਾਸੇ ਜਾਣਾ ਹੈ। ਅੱਜ ਅਸੀਂ ਮੈਸੇਜ ਨਹੀਂ ਲਵਾਂਗੇ, ਹਾਂਜੀ, ਕਿਉਂਕਿ ਆਲਰੇਡੀ ਅਸੀਂ ਲਾਈਨ ਕ੍ਰਾਸ ਕਰ ਲਈ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਣੇ ਜਿਹੜੇ ਵਿਊਅਰਸ ਜਿਹੜੇ ਮੈਸੇਜ ਆਪਾਂ ਨਹੀਂ ਲੈ ਰਹੇ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਾਂਗੇ ਕਿ ਤੁਸੀਂ ਬਹੁਤ ਹੀ ਵਧੀਆ ਸਾਨੂੰ ਮੈਸੇਜ ਲਿਖੇ ਨੇ। ਔਰ ਤੁਹਾਨੂੰ ਮਿਲਾਂਗੇ ਆਪਾਂ ਕੱਲ। ਸੋ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।